पंजाबी रेडियो जो सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਪੁੱਛਾਂਗੇ ਉਹਨਾਂ ਨੂੰ ਪੰਜਾਬ ਤੇ ਭਾਰਤ ਦਾ ਹਾਲ ਕੀ ਕੁਛ ਉਥਲ ਪੁਥਲ ਹੋ ਰਹੀ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਅਸ਼ਾਨਜੀਤ ਸਿੰਘ ਕਲੋਟੀ ਜੋ ਬਸੇਟੀ ਤੋਂ ਗੁਰਦੀਪ ਸਿੰਘ ਬਿਰਦੀ ਕਲੋਵਿਸ सतनाम सिंह शेरगिल सलमा बहादुर सिंह गिल पावलर सच्चा सिंह जी फरजनो तो हरविंदर सिंह समरा जुब्बा सिटी तो जस्सी गिल तलविंदर सिंह ते प्रीतम सिंह गिल बेकरसफील्ड तो बहुत बहुत सब का धन्यवाद करते हैं जिन्होंने प्रोग्राम को स्पॉन्सर किया। साडे नाल जुड़ चुके हैं बलतेज पन्नू जी। सत श्री अकाल, स्वागत है जी। चल जी, धन्यवाद जी, बहुत मेहरबानी। तो सब तो पहले आप हिमाचल की गल करते हैं जी जिथे मरण वालियां की गिणती 30 तक अपनी। देखो जी, एक्चुअली हिमाचल दे विच ये हादसे ਜਿਹੜੇ ਆ ਜੀ ਅਕਸਰ ਵਾਪਰਦੇ ਰਹਿੰਦੇ ਆ ਔਰ ਇਹ ਵੀ ਬੜਾ ਦਰਦਨਾਕ ਹਾਦਸਾ ਵਾਪਰਿਆ ਜੀ। ਸਕੂਲ ਬੱਸ ਸੀਗੀ ਔਰ ਇੱਕ ਕੋਈ ਮੋਟਰਸਾਈਕਲ ਵਾਲੇ ਨੂੰ ਸ਼ਾਇਦ ਰਾਹ ਦੇਣ ਦੇ ਵਾਸਤੇ ਥੋੜੀ ਥੱਲੇ ਲਾਹੀ ਤੇ ਕੱਚੀ ਮਿੱਟੀ ਸੀ, ਉੱਥੋਂ ਜਿਹੜੀ ਜੀ ਇਹ ਜਾ ਡਿੱਗੀ ਡੂੰਘੀ ਖੱਡ ਦੇ ਵਿੱਚ। ਇਹ ਪਿੰਡ ਗੁਰਚਲ ਪੈਂਦਾ ਜੀ, ਨੂਰਪੁਰ ਸੜਕ ਦੇ ਉੱਥੇ ਇਹ ਹਾਦਸਾ ਜਿਹੜਾ ਸੀਗਾ ਜੀ ਵਾਪਰਿਆ। ਇਹਦੇ ਵਿੱਚ ਸਕੂਲੀ ਬੱਚੇ ਸੀਗੇ, ਬਹੁਤੇ ਬੱਚੇ ਉਹ ਸੀਗੇ ਜਿਹੜੇ ਪਹਿਲੀ ਵਾਰੀ ਜਿਹੜਾ ਸਕੂਲ ਗਏ ਸੀਗੇ, ਪਹਿਲਾ ਦਿਨ ਉਹਨਾਂ ਦੇ ਸਕੂਲ ਦਾ ਸੀਗਾ ਜਿੱਦਾਂ ਕਿ ਇਹ ਹਾਦਸਾ ਜਿਹੜਾ ਜੀ ਉਹ ਵਾਪਰ ਗਿਆ। ਮਰਨ ਵਾਲਿਆਂ ਦੇ ਵਿੱਚ 27 ਬੱਚੇ ਔਰ ਜਿਹੜਾ ਬੱਸ ਦਾ ਡਰਾਈਵਰ ਸ਼ਾਮਲ ਹੈ, 2 ਟੀਚਰ ਵੀ ਜਿਹੜੇ ਆ ਜੀ ਉਹ ਸ਼ਾਮਲ ਨੇ। 27 ਲਾਸ਼ਾਂ ਦੇਰ ਰਾਤ ਤੱਕ ਜਿਹੜੀਆਂ ਜੀ ਉਹ ਬਰਾਮਦ ਕੀਤੀਆਂ ਗਈਆਂ ਸੀ। ਬਾਕੀਆਂ ਦੀ ਵੀ ਜਿਹੜੀ ਆ ਸ਼ਨਾਖਤ ਹੋਈ ਆ। ਕੋਈ 40 ਤੋਂ 45 ਲੋਕ ਇਸ ਬੱਸ ਦੇ ਵਿੱਚ ਜਿਹੜਾ ਜੀ ਉਹ ਸਵਾਰ ਸਨ। 13 ਦੇ ਕਰੀਬ ਨੇ ਲੋਕ ਜਿਹੜੇ ਜ਼ਖਮੀ ਹੋਏ, ਜਿਨ੍ਹਾਂ ਨੂੰ ਪਠਾਨਕੋਟ ਹਸਪੀਟਲ ਲਿਜਾਇਆ ਗਿਆ। ਇੱਕ ਦੀ ਰਸਤੇ ਦੇ ਵਿੱਚ ਜਿਹੜੀ ਆ ਜੀ ਉਹ ਡੈਥ ਹੋ ਗਈ। ਤੁਸੀਂ ਸੋਚ ਸਕਦੇ ਹੋ ਕਿ ਜਿੱਥੇ 27 ਮਾਸੂਮ ਬੱਚਿਆਂ ਦੀ ਮੌਤ ਹੋਈ ਹੋਵੇ, ਉੱਥੇ ਮਾਪਿਆਂ ਦੀ ਜਿਹੜੀ ਕੁਰਲਾਹਟ ਆ ਉਹ ਕਿਹੋ ਜਿਹੀ ਹੋਊਗੀ। ਹਾਦਸੇ ਵਾਲੀ ਜਗ੍ਹਾ ਦੇ ਉੱਤੇ ਚੀਕਾਂ ਕੂਕਾਂ ਜਿਹੜੀਆਂ ਦੀ ਉਹ ਦੇਰ ਰਾਤ ਤੱਕ ਸੁਣ ਰਹੀਆਂ ਸਨ ਜੀ। ਅਕਸਰ ਜਿਹੜੇ ਸੜਕ ਹਾਦਸੇ ਨੇ, ਚਾਹੇ ਉਹ ਇੱਥੇ ਪੰਜਾਬ ਦੇ ਵਿੱਚ ਵਾਪਰਨ ਜਾਂ ਦੂਜੇ ਸੂਬਿਆਂ ਦੇ ਵਿੱਚ ਜਿਹੜਾ ਜੀ ਉਹ ਵਾਪਰਦੇ ਨੇ, ਮਨੁੱਖੀ ਗਲਤੀਆਂ ਦੀ ਵਜ੍ਹਾ ਕਾਹਲੀ ਜਿਹੜੀ ਹੈ ਜੀ ਉਹ ਇਹਨਾਂ ਹਾਦਸਿਆਂ ਦੇ ਵਿੱਚ ਅਕਸਰ ਕਾਰਨ ਜਿਹੜਾ ਜੀ ਉਹ ਬਣਦੀ ਹੈ। ਪਰ ਬਦਕਿਸਮਤੀ ਇਹ ਆ ਕਿ ਇਹੋ ਜਿਹੇ ਹਾਦਸਿਆਂ ਦਾ ਚਰਚਾ ਕੁਛ ਘੰਟਿਆਂ ਤੱਕ ਹੁੰਦਾ, ਕੁਛ ਦਿਨਾਂ ਤੱਕ ਹੁੰਦਾ। ਉਦੋਂ ਬਾਅਦ ਫੇਰ ਲੋਕ ਜਿਹੜੇ ਜੀ ਉਹ ਭੁੱਲ ਭੁਲਾ ਕੇ ਉਸੇ ਮੂਰਖਪੁਣੇ ਦੇ ਨਾਲ ਫੇਰ ਗੱਡੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ। ਬਿਲਕੁਲ ਜੀ, ਆਪਣੀਆਂ ਗਲਤੀਆਂ ਤੋਂ ਲੈਸਨ ਲੈਂਦੇ ਨੇਗੇ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਕਦੀ ਤਾਂ ਭਾਰਤ ਬੰਦ ਵੱਲ ਨੂੰ ਲੋਕਾਂ ਨੂੰ ਤੋਰ ਦਿੰਦੀਆਂ ਅਤੇ ਕਦੀ ਉਹਨਾਂ ਦੇ ਹੱਕ ਵਿੱਚ ਕਦੀ ਕੋਈ ਵਰਤ ਰੱਖ ਲੈਂਦਾ ਆ, ਕੋਈ ਇੱਕ ਦੂਸਰੇ ਦੇ ਉੱਤੇ ਚਿੱਕੜ ਸਿੱਟਦਾ ਆ। ਅਤੇ ਇਸੇ ਦੇ ਵਿੱਚ ਜੇ ਦੇਖੀਏ ਤਾਂ ਕਾਂਗਰਸ ਨੇ ਵਰਤ ਰੱਖਿਆ ਸੀਗਾ ਅਤੇ ਪਰ ਉਸ ਦੀ ਚਰਚਾ ਘੱਟ ਅਤੇ ਛੋਲੇ ਭਟੂਰਿਆਂ ਦੀ ਚਰਚਾ ਜ਼ਿਆਦਾ ਹੋਈ। ਦੇਖੋ, ਇਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਜੀ ਉਹਨਾਂ ਦੀ ਸ਼ੈਤਾਨੀਅਤ ਤੁਸੀਂ ਕਹਿ ਲਓ ਕਿ ਪਕੌੜਿਆਂ ਦੀ ਰਾਜਨੀਤੀ ਛੋਲੇ ਭਟੂਰਿਆਂ ਤੇ ਜਿਹੜੀ ਜੀ ਉਹ ਆ ਗਈ ਹੈ, ਉਸ ਜਗ੍ਹਾ ਤੱਕ ਜਿਹੜੀ ਜੀ ਉਹ ਆ ਗਈ। ਕਾਂਗਰਸ ਦੇ ਪ੍ਰਧਾਨ ਨੇ ਲਈ SC/ST ਐਕਟ ਜਿਹੜਾ ਇਹਦੇ ਵਿੱਚ ਤਰਮੀਮ ਜਿਹੜੀ ਹੋਈ ਪਿਛਲੇ ਦਿਨਾਂ ਦੇ ਵਿੱਚ, ਉਹਦੇ ਵਿਰੋਧ ਦੇ ਵਿੱਚ ਇਹ 1 ਦਿਨਾਂ ਦੀ ਸੰਕੇਤਕ ਭੁੱਖ ਹੜਤਾਲ ਜਿਹੜੀ ਹੈ ਜੀ ਉਹ ਕਰਨੀ ਸੀਗੀ। ਹਾਲਾਂਕਿ ਜਿੰਨਾ ਕੁ ਇਹਨੂੰ ਲਾਹਾ ਮਿਲਣਾ ਸੀਗਾ ਕਿਉਂਕਿ 19 ਦੀਆਂ ਚੋਣਾਂ ਆ ਰਹੀਆਂ ਨੇ, ਜਿਹੜਾ ਦਲਿਤ ਭਾਈਚਾਰਾ ਹੈ, SC ਭਾਈਚਾਰਾ, ਉਹਦੀਆਂ ਵੋਟਾਂ ਲੈਣ ਦੀ ਖਾਤਰ ਉਹਦੇ ਤੋਂ ਇਲਾਵਾ ਚਰਚਾ ਜਿਹੜੀਆਂ ਚੀਜ਼ਾਂ ਦਾ ਹੋ ਗਿਆ, ਇੱਕ ਤਾਂ ਛੋਲੇ ਭਟੂਰਿਆਂ ਦਾ ਜਿਹੜਾ ਦੀ ਉਹ ਚਰਚਾ ਸੀਗਾ ਹੋ ਗਿਆ। ਇੱਥੇ ਜਿਹੜਾ ਚਾਂਦਨੀ ਚੌਕ ਹੈ ਉੱਥੇ ਇਹ ਆਗੂ ਵਰਤ ਦੇ ਉੱਤੇ ਜਾਣ ਤੋਂ ਪਹਿਲਾਂ ਛੋਲੇ ਭਟੂਰੇ ਵਾਲੀ ਦੁਕਾਨ ਹੈ, ਉੱਥੇ ਬੈਠੇ ਛੋਲੇ ਭਟੂਰੇ ਖਾ ਰਹੇ ਸੀ। ਕਿਸੇ ਨੇ ਫੋਟੋ ਜਿਹੜੀ ਉਹ ਖਿੱਚ ਲਈ, ਉਹ ਫੋਟੋ ਵਾਇਰਲ ਹੋ ਗਈ। ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਜੀ ਉਹ ਮੌਕਾ ਮਿਲ ਗਿਆ। ਉਹਦੇ IT ਵਿੰਗ ਨੇ ਇਹ ਫੋਟੋ ਜਿਹੜੀ ਸੀ ਇੱਕਦਮ ਜਿਹੜੀ ਉਹ ਵਾਇਰਲ ਕਰ ਦਿੱਤੀ ਕਿ ਭੁੱਖ ਹੜਤਾਲ ਤੇ ਜਾਣ ਤੋਂ ਪਹਿਲਾਂ ਇਹ ਛੋਲੇ ਭਟੂਰੇ ਜਿਹੜਾ ਜੀ ਉਹ ਖਾ ਰਿਹਾ। ਇਹ ਕੋਈ ਭੁੱਖ ਹੜਤਾਲ ਨਹੀਂ ਸੀ। ਪਹਿਲੀ ਤਾਂ ਇਹ ਗੱਲ ਕਿ ਵੀ ਇਹ ਕੰਟੀਨਿਊ ਚੱਲਣੀ ਸੀ, ਉਹਦੇ ਦੌਰਾਨ ਉਹ ਖਾਂਦੇ ਫੜੇ ਗਏ ਹੋਣ। ਪਰ ਇਸ ਤਰ੍ਹਾਂ ਹੈ ਕਿ ਜਿਹੜੇ ਲੀਡਰ ਨੇ ਉਹ ਵੀ ਅਵੇਸਲੇ ਕਈ ਵਾਰੀ ਜਿਹੜਾ ਜੀ ਉਹ ਹੋ ਜਾਂਦੇ ਆ ਕਿ ਛੋਟੀ ਜਿਹੀ ਗੱਲ ਜਿਹੜੀ ਜੀ ਉਹ ਕਿੱਡੀ ਵੱਡੀ ਬਣ ਸਕਦੀ ਹੈ। ਤੇ ਕਿਉਂਕਿ
ਜਿਹੜੇ ਦੂਜੇ ਪਾਸੇ ਜਿਹੜੀ ਸੱਤਾਧਾਰੀ ਧਿਰ ਆ ਉਹਦਾ IT ਵਿੰਗ ਜਿਹੜਾ ਹਮੇਸ਼ਾ ਸਰਗਰਮ ਰਹਿੰਦਾ, ਉਹਨੇ ਕੱਟਣਾ ਤਾਂ ਕਿਸੇ ਤਰੀਕੇ ਨਾਲ ਸੀਗਾ ਕਿ ਇਹਨੂੰ ਕ੍ਰੈਡਿਟ ਜਿਹੜਾ ਦੀ ਉਹ ਖਬਰ ਨੂੰ ਨਾ ਮਿਲੇ। ਉਹਨਾਂ ਨੇ ਫਿਰ ਛੋਲੇ ਭਟੂਰੇ ਜਿਹੜੇ ਸੀ ਉਹ ਪ੍ਰਚਾਰ ਦਿੱਤੇ ਕਿ ਵਰਤ ਦੇ ਉੱਤੇ ਬਹਿ ਕੇ ਛੋਲੇ ਭਟੂਰੇ ਜਿਹੜੇ ਸੀ ਪਹਿਲਾਂ ਖਾ ਕੇ ਫਿਰ ਵਰਤ ਦੇ ਉੱਤੇ ਜਾ ਕੇ ਬੈਠੇ। ਉਹਨਾਂ ਨੇ ਕਿਹਾ ਕਿ ਜਿਹੜੇ ਕਾਂਗਰਸੀ ਸੀ ਉਹ 3 ਘੰਟੇ ਦੀ ਭੁੱਖ ਵੀ ਨਹੀਂ ਜਰ ਸਕਦੇ, ਭਾਵ ਕਿ 3 ਘੰਟੇ ਉਹਨਾਂ ਨੇ ਬੈਠਣਾ ਸੀਗਾ ਤੇ ਉਦੋਂ ਪਹਿਲਾਂ ਵੀ ਛੋਲੇ ਭਟੂਰੇ ਖਾਣੇ ਪਏ। ਦੂਸਰੀ ਜਿਹੜੀ ਖਬਰ ਸੀਗੀ ਜੀ ਉਹ ਇਸ ਮਾਮਲੇ ਦੇ ਵਿੱਚ ਚਰਚਿਤ ਇਹ ਹੋ ਗਈ ਕਿ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਜਿਹੜੇ ਰਾਹੁਲ ਗਾਂਧੀ ਦੇ ਇੱਥੇ ਜਿਹੜਾ ਭੁੱਖ ਹੜਤਾਲ ਸੀਗੀ ਜੀ ਉਹਦੇ ਉੱਤੇ ਬਹਿਣ ਤੋਂ ਪਹਿਲਾਂ ਉੱਥੇ ਚਲੇ ਗਏ। ਔਰ ਜਦੋਂ ਰਾਹੁਲ ਗਾਂਧੀ ਹੋਰਾਂ ਨੇ ਆਉਣਾ ਸੀਗਾ ਤੇ ਸ਼ਾਇਦ ਇਹਦੀ ਘੁਸਰ ਮੁਸਰ ਪਹਿਲਾਂ ਚੱਲ ਪਈ ਤੇ ਜਿਹੜਾ ਅਜੇ ਮਾਕਨ ਨੇ ਜਿਹੜੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਨੇ ਸੁਨੇਹਾ ਜਿਹੜਾ ਸੀ ਇਹਨਾਂ ਦੋਨਾਂ ਦੇ ਕੰਨ ਦੇ ਵਿੱਚ ਦਿੱਤਾ ਤੇ ਦੋਨੇ ਜਿਹੜੇ ਸੀ ਜੀ ਉਹ ਕੰਨ ਵਲੇਟ ਕੇ ਉੱਥੋਂ ਤੁਰ ਗਏ ਸਟੇਜ ਤੋਂ। ਹਾਲਾਂਕਿ ਇਹ ਕਹਿੰਦੇ ਰਹੇ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਜਿਹੜਾ ਜੀ ਉਹ ਜਾ ਰਹੇ ਹਾਂ। ਮਰਜ਼ੀ ਦੇ ਨਾਲ ਨਹੀਂ, ਇਹ ਕਿਹਾ ਗਿਆ ਕਿ ਰਾਹੁਲ ਗਾਂਧੀ ਦੇ ਆਉਣ ਤੋਂ ਪਹਿਲਾਂ ਇਹਨਾਂ ਨੂੰ ਉਠਾ ਦਿੱਤਾ ਗਿਆ ਸਟੇਜ ਤੋਂ ਤਾਂ ਕਿ ਇਹਦੇ ਸੰਬੰਧੀ ਕੋਈ ਨਵਾਂ ਵਿਵਾਦ ਜਿਹੜਾ ਜੀ ਉਹ ਖੜਾ ਨਾ ਹੋ ਜਾਵੇ ਜੀ। ਤੇ ਅੱਗੇ ਤੁਸੀਂ IT ਵਿੰਗ ਦੀ ਗੱਲ ਕੀਤੀ ਆ, ਦੇਖੋ ਸਰਕਾਰਾਂ ਨੇ IT ਵਿੰਗ ਇੱਕ ਦੂਜੇ ਨੂੰ ਥੱਲੇ ਲਾਉਣ ਲਈ ਰੱਖੇ ਹੋਏ ਆ। ਉੱਦਾਂ ਵੈਸੇ ਸਾਰਾ ਭੰਮਾ ਡਾਟਾ ਚੋਰੀ ਹੋ ਜਾ ਦੇਸ਼ ਦਾ। ਤੇ ਅੱਗੇ ਆਪਣੇ ਗੁਰਬਿਆਨੀ ਗੁਰਬਚਨ ਸਿੰਘ ਜਥੇਦਾਰ ਦੀ ਜੇ ਗੱਲ ਕਰੀਏ, ਸਭ ਤੋਂ ਵੱਧ ਯੂ ਟਰਨ ਮਾਰਨ ਵਾਲੇ ਇਹੀ ਜਥੇਦਾਰ ਨੇ। ਬਿਲਕੁਲ ਜੀ। ਜੋ ਕੁਛ ਐਕਚੁਅਲੀ ਇਹ ਸੀਗਾ ਵੀ ਜੇ ਪਿਛਲੇ ਜੋ ਕੁਛ ਹੋਇਆ ਉਹਦੇ ਦੌਰਾਨ ਕੁਛ ਸਿੱਖਿਆ ਹੁੰਦਾ ਤੇ ਸ਼ਾਇਦ ਅੱਗੋਂ ਜਿਹੜੀਆਂ ਦੀ ਉਹ ਗਲਤੀਆਂ ਨਹੀਂ ਹੁੰਦੀਆਂ। ਪਰ ਸਿੱਖਣ ਸਿਖਾਉਣ ਵਾਲੀ ਜਿਹੜੀ ਗੱਲ ਹੈ ਉਹ ਸ਼ਾਇਦ ਲੋਕਾਂ ਦੇ ਉੱਤੇ ਹੀ ਜਿਹੜੀ ਹੈ ਜੀ ਉਹ ਸੁੱਟੀ ਹੋਈ ਹੈ ਕਿ ਜਦੋਂ ਤੁਸੀਂ ਚਾਹੋ ਕੌਮ ਨੂੰ ਮੂਰਖ ਬਣਾ ਦਿਓ, ਜਦੋਂ ਤੁਸੀਂ ਚਾਹੋ ਉਹਦੇ ਉੱਤੇ ਯੂ ਟਰਨ ਜਿਹੜਾ ਜੀ ਉਹ ਲੈ ਲਓ। ਕਿਸੇ ਨੂੰ ਅਜੇ ਤੱਕ ਜਿਹੜਾ ਵੱਡਾ ਯੂ ਟਰਨ ਸੀਗਾ ਜਥੇਦਾਰ ਦਾ ਉਹ ਭੁੱਲਿਆ ਨਹੀਂ। ਉਹ ਸੀ ਸਰਸੇ ਵਾਲੇ ਮਾਮਲੇ ਦੇ ਵਿੱਚ ਉਹਨੂੰ ਮੁਆਫੀ ਦੇ ਦਿੱਤੀ, ਲੈਟਰ ਹੈਡ ਦੇ ਉੱਤੇ ਜਿਹੜਾ ਜੀ ਉਹ ਜਾਰੀ ਕਰ ਦਿੱਤਾ, ਫਿਰ ਵਿਰੋਧ ਹੋ ਗਿਆ। ਫਿਰ ਉਸ ਤੋਂ ਬਾਅਦ ਜਿਹੜਾ ਸੀਗਾ ਜੀ ਇਹ ਮੁਆਫੀ ਜਿਹੜੀ ਸੀ ਉਹ ਵਾਪਸ ਲੈ ਲਈ ਕਿ ਨਹੀਂ ਏਦਾਂ ਦਾ ਕੁਛ ਜਿਹੜਾ ਜੀ ਨਹੀਂ ਹੋਇਆ, ਅਸੀਂ ਮੁਆਫੀ ਜਿਹੜੀ ਦਿੱਤੀ। ਪਿਛਲੇ ਦਿਨਾਂ ਦੇ ਵਿੱਚ ਨਾਨਕ ਸ਼ਾਹ ਫਕੀਰ ਜਿਹੜੀ ਫਿਲਮ ਹੈ ਉਸ ਮਾਮਲੇ ਦੇ ਉੱਤੇ ਅਕਾਲ ਤਖਤ ਦੇ ਜਥੇਦਾਰ ਨੇ ਆਪਣੇ ਲੈਟਰ ਹੈਡ ਦੇ ਉੱਤੇ ਇਸ ਫਿਲਮ ਦੀਆਂ ਤਾਰੀਫਾਂ ਜਿਹੜੀਆਂ ਜੀ ਉਹ ਕਰ ਦਿੱਤੀਆਂ। ਨਾਲ ਦੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿ ਕੇ ਇਹ ਵੀ ਜਿਹੜੀਆਂ ਜੀ ਚਿੱਠੀਆਂ ਜਾਰੀ ਕਰਵਾ ਦਿੱਤੀਆਂ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਸਕੂਲ ਕਾਲਜ ਨੇ ਉਹਨਾਂ ਦੇ ਬੱਚਿਆਂ ਨੂੰ ਇਹ ਫਿਲਮ ਜਿਹੜੀ ਹੈ ਜੀ ਉਹ ਵਿਖਾਈ ਜਾਵੇ। ਹੁਣ ਸਵਾਲ ਜਿਹੜਾ ਜੀ ਖੜਾ ਹੋ ਗਿਆ ਉੱਠ ਕੇ ਕਿ ਪਹਿਲਾਂ ਇੱਕ ਵਾਰੀ 15 ਦੇ ਵਿੱਚ ਜਦੋਂ ਇਹ ਫਿਲਮ ਰਿਲੀਜ਼ ਹੋਈ ਸੀਗੀ ਉਦੋਂ ਪੰਜਾਬ ਦੇ ਵਿੱਚ ਨਹੀਂ ਸੀ ਹੋਈ। ਇਹੋ ਜਿਹਾ ਕੀ ਸੀਗਾ ਫਿਲਮ ਦੇ ਵਿੱਚ ਕਿ 18 ਤੱਕ ਆਉਂਦਿਆਂ 3 ਸਾਲਾਂ ਦੇ ਵਕਫੇ ਦੇ ਦੌਰਾਨ ਸ਼ਾਇਦ ਜਥੇਦਾਰ ਸੋਚਦੇ ਹੋਣ ਕਿ ਲੋਕ ਭੁੱਲ ਭੁਲਾ ਗਏ ਕਿ ਉਹਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੀ ਫਿਲਮ ਦੀ ਜਿਹੜੀ ਦੀ ਉਹ ਤਾਰੀਫ ਕਰਨ ਲੱਗ ਗਈ। ਮੈਂ ਫੇਸਬੁੱਕ ਦੇ ਉੱਤੇ ਹੁਣੇ ਇੱਕ ਜਿਹੜਾ ਜੀ ਲਿੰਕ ਸ਼ੇਅਰ ਕੀਤਾ ਜਿਹਦੇ ਵਿੱਚ ਜਗੀਰ ਕੌਰ ਹੋਰੀ ਜਿਹੜੇ ਨੇ ਉਹ ਇਸ ਫਿਲਮ ਦੇ ਪੋਸਟਰ ਰਿਲੀਜ਼ ਸਮਾਰੋਹ ਦੇ ਵਿੱਚ ਜਿਹੜੇ ਜੀ ਮੌਜੂਦ ਨੇ ਤੇ ਜਿਹੜਾ ਜੀ ਉਹ ਇਹਨਾਂ ਪੋਸਟਰ ਨੂੰ ਰਿਲੀਜ਼ ਜਿਹੜਾ ਉਹ ਕਰ ਰਹੇ ਨੇ। ਤੋ ਭਾਵ ਕਿ ਇਹਨਾਂ ਲੀਡਰਾਂ ਦੀ ਜਿਹੜੀ ਜੀ ਉਹ ਕਾਰਗੁਜ਼ਾਰੀ ਉਹ ਬੜੀ ਕਲੀਅਰ ਦਿੰਦੀ ਆ। ਹੁਣ ਜਥੇਦਾਰ ਨੇ ਜਿਹੜਾ ਜੀ ਯੂ ਟਰਨ ਮਾਰਿਆ ਉਹ ਇਹ ਆ ਕਿ ਨਾਨਕ ਸ਼ਾਹ ਫਕੀਰ ਜਿਹੜੀ ਫਿਲਮ ਹੈ ਉਹਨਾਂ ਕਿਹਾ ਕਿ ਕਿਸੇ ਤਰੀਕੇ ਦੇ ਨਾਲ ਇਹ ਨਹੀਂ ਰਿਲੀਜ਼ ਹੋਣ ਦਿੱਤੀ ਜਾਊਗੀ। ਪੰਡਤਾਂ ਨੂੰ ਇਹ ਕਹਿਤਾ ਕਿ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ ਇਹਦਾ ਵਿਰੋਧ ਜਿਹੜਾ ਜੀ ਉਹ ਜਾਰੀ ਰੱਖੋ। ਇਹ ਵੀ ਕਹਿਤਾ ਕਿ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਗ੍ਰਹਿ ਮੰਤਰੀ ਨੂੰ ਜਿਹੜੀਆਂ ਜੀ ਉਹ ਚਿੱਠੀਆਂ ਲਿਖੀਆਂ ਜਾਣਗੀਆਂ ਕਿ ਇਸ ਫਿਲਮ ਦੇ ਉੱਤੇ ਪਾਬੰਦੀ ਜਿਹੜੀ ਹੈ ਜੀ ਉਹ ਲਾਈ ਜਾਵੇ। ਔਰ ਜੇ ਪਾਬੰਦੀ ਦੀ ਹੁਣ ਗੱਲ ਇਹ ਚਿੱਠੀਆਂ ਲਿਖ ਰਹੇ ਨੇ ਤੇ ਕੱਲ ਤੱਕ ਜਿਹੜੀਆਂ ਚਿੱਠੀਆਂ ਲਿਖਦੇ ਸੀਗੇ ਕਿ ਇਸ ਫਿਲਮ ਨੂੰ ਪ੍ਰਚਾਰਿਆ ਜਾਵੇ, ਇਸ ਫਿਲਮ ਨੂੰ ਬੱਚਿਆਂ ਨੂੰ ਜਿਹੜਾ ਜੀ ਉਹ ਦਿਖਾਇਆ ਜਾਵੇ। ਸਵਾਲ ਇਹ ਆ ਕਿ ਚਿੱਠੀਆਂ ਪਹਿਲੀਆਂ ਗਲਤ ਸੀਗੀਆਂ ਜਾਂ ਹੁਣ ਵਾਲੀਆਂ ਗਲਤ ਨੇ? ਪਹਿਲੀਆਂ ਕਿਸੇ ਦਬਾਅ ਥੱਲੇ ਲਿਖੀਆਂ ਸੀਗੀਆਂ ਜਾਂ ਹੁਣ ਕਿਸੇ ਦਬਾਅ ਥੱਲੇ ਜਿਹੜੀਆਂ ਦੀ ਉਹ ਲਿਖੀਆਂ ਜਾ ਰਹੀਆਂ ਨੇ? ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ। ਇਹ ਅਹੁਦੇ ਜਿਹੜੇ ਉੱਚ ਅਹੁਦੇ ਸੀਗੇ ਜੀ ਉਹਨਾਂ ਦੇ ਉੱਤੇ ਬੈਠੇ ਕੁਛ ਲੋਕਾਂ ਨੇ ਉਹਨਾਂ ਅਹੁਦਿਆਂ ਦਾ ਉਹ ਹਸ਼ਰ ਜਿਹੜਾ ਜੀ ਉਹ ਕਰ ਦਿੱਤਾ ਕਿ ਇਹਨਾਂ ਦੇ ਉੱਤੇ ਕਿਸੇ ਵੀ ਗੱਲ ਦੇ ਯਕੀਨ ਕਰਨ ਦੇ ਵਾਸਤੇ ਹੀ ਤਿਆਰ ਨਹੀਂ। ਬਿਲਕੁਲ ਜੀ, ਯਕੀਨ ਵਾਲੀਆਂ ਗੱਲਾਂ ਵੀ ਨਹੀਂ ਕਰਦੇ। ਤੇ ਕੱਲ ਗੱਲ ਕੀਤੀ ਸੀਗੀ, ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਪੁਲਿਸ ਦੇ ਵਿੱਚ ਅਫਸਰਾਂ ਦੇ ਵਿੱਚ ਖਾਨਾ ਜੰਗੀ ਹੋ ਰਹੀ ਆ ਤੇ ਇਸੇ ਦੇ ਬਾਰੇ ਵਿੱਚ ਕੈਪਟਨ ਨੇ ਮੀਟਿੰਗ ਸੱਦੀ। ਕੁਲਦੀਪ ਇਹ ਮਾਮਲਾ ਅਜੇ ਜਿਹੜਾ ਜੀ ਉਹ
रुकण ते घटण का नाम नहीं जिहड़ा जी वो लै रहा, क्योंकि जिहड़ी वड्डी चर्चा इस वेले एक तां इह छिड़ी हुई है कि STF के मुखी हरप्रीत सिंह सिद्धू होरां दीआं पावरां जिहड़ियां जी वो घटाईआं गईआं ने। उन्हां दे जे पंजाबी दी कहावत के मुताबिक कहना होवे तां खंभ जिहड़े आ जी वो कुछ पुतरे गए आ। उन्हां कोलों जिहड़ा सरहदी रेंज का चार्ज सीगा वो वापस लै लिया गया। ये कहा जा रहा जी कि सरहदी रेंज का चार्ज उन्हां दे कोले होण करके उन्हां दे कोले जानकारी जिहड़ी है ना जी समगलिंग पहला आ जाती सी कि सरहद दे उत्ते समगलिंग हो रही है। कोई 50 के करीब जिहड़े जी वो केस दसी दे आ जिहदी इन्वेस्टिगेशन उन्होंने शुरू कर दी। इस विच कुछ ਵੱਡੇ ਲੋਕਾਂ ਦੇ ਨਾਮ ਜਿਹੜੇ ਜੀ ਉਹ ਆਉਂਦੇ ਸੀ ਇਨਵੈਸਟੀਗੇਸ਼ਨ ਦੇ, ਜਿਹਦੇ ਕਰਕੇ ਉਹਨਾਂ ਨੂੰ ਜਿਹੜਾ ਜੀ ਉਹ ਫਿਕਰ ਬਣ ਗਿਆ। ਜਿਹੜੀਆਂ ਨਵੀਆਂ ਕੁਛ ਪ੍ਰਸ਼ਾਸਕੀ ਤਬਦੀਲੀਆਂ ਹੋਈਆਂ ਨੇ ਉਹਦੇ ਵਿੱਚ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਤੋਂ ਇਹ ਜਿਹੜਾ ਜੀ ਸਰਹੱਦੀ ਰੇਂਜ ਦਾ ਚਾਰਜ ਸੀਗਾ ਉਹ ਵਾਪਸ ਲੈ ਲਿਆ ਗਿਆ, ਭਾਵ ਕਿ ਪਾਵਰਾਂ ਘਟਾ ਦਿੱਤੀਆਂ ਗਈਆਂ। ਜਿਹੜੀ DGP ਦੇ ਵਿਚਾਲੇ ਜੋ ਕੁਝ ਚੱਲਿਆ ਜੀ ਉਹ ਚਾਹੇ ਮੌਜੂਦਾ ਜਿਹੜੇ DGP ਸੁਰੇਸ਼ ਅਰੋੜਾ ਨੇ ਜਾਂ ਜਿਹੜੇ ਜੀ ਦਿਨਕਰ ਗੁਪਤਾ ਨੇ, ਜਿਨ੍ਹਾਂ ਦੇ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ ਸੁਰੇਸ਼ ਅਰੋੜਾ ਹੋਰੀ ਉਹਨਾਂ ਨੂੰ ਆਪਣੇ ਅਗਲੇ ਜਿਹੜੇ ਜੀ DGP ਦੇ ਵਜੋਂ ਤਿਆਰ ਕਰ ਰਹੇ ਨੇ, ਤੇ ਚਾਹੇ ਫਿਰ ਤੀਸਰੇ ਇਹਨਾਂ ਦੇ ਵਿੱਚ ਆਉਣ ਵਾਲੇ ਜੀ ਸਿਧਾਰਥ ਚੱਟੋਪਾਧਿਆ ਜਿਹੜੇ ਕਿ ਇਸ ਮਾਮਲੇ ਨੂੰ ਲੈ ਗਏ ਹਾਈ ਕੋਰਟ ਦੇ ਵਿੱਚ, ਔਰ ਹਾਈ ਕੋਰਟ ਦੇ ਵਿੱਚ ਜੋ ਸੀਲਬੰਦ ਲਿਫਾਫੇ 'ਚ ਉਹ ਲਿਖ ਕੇ ਦੇ ਆਏ ਉਹ ਵੱਡੀ ਮੁਸੀਬਤ ਜਿਹੜੀ ਹੈ ਜੀ ਉਹ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਦੇ ਵਾਸਤੇ ਜਿਹੜਾ ਜੀ ਉਹ ਬਣ ਗਈ। ਇਸ ਵੇਲੇ ਨਾ ਸਿਰਫ ਅਫਸਰਸ਼ਾਹੀ ਦੇ ਵਿੱਚ ਬਲਕਿ ਓਵਰਆਲ ਜਿਹੜੀ ਹੈ ਜੀ ਉਹ ਗੱਲ ਇਹ ਜਿਹੜੀ ਹੈ ਜੀ ਚੱਲੀ ਜਾ ਰਹੀ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਜੀ ਉਹਨਾਂ ਦੀ ਪਕੜ ਕਿਸੇ ਮਹਿਕਮੇ ਦੇ ਉੱਤੇ ਰਹੀ ਨਹੀਂ। ਬਹੁਤੇ ਮਹਿਕਮੇ ਉਹਨਾਂ ਦੇ ਕੋਲ ਨੇ, ਮਜਬੂਰੀ ਤਹਿਤ ਕਹਿ ਲਓ ਕਿ ਉਹਨਾਂ ਨੂੰ ਭਰ ਕੇ ਜਿਹੜੀ ਹੈ ਜੀ ਇਹ ਮੀਟਿੰਗ ਸੱਦਣੀ ਪਈ ਹੈ। ਜਿਹੜਾ ਇਹ ਵਾਦ ਵਿਵਾਦ ਚੱਲ ਰਿਹਾ ਹੈ ਇਹਦੇ ਵਿੱਚ ਤਿੰਨੇ DGP STF ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਹੋਰੀ, ਮੁੱਖ ਸਕੱਤਰ, ਚੀਫ ਸਕੱਤਰ ਜਿਹੜੇ ਜੀ ਉਹ ਸਾਰੇ ਦੇ ਸਾਰੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ। ਚੰਡੀਗੜ੍ਹ ਦੇ ਵਿੱਚ ਸੱਦੀ ਜਾਣ ਵਾਲੀ ਇਸ ਮੀਟਿੰਗ ਦੇ ਵਿੱਚ ਕੀ ਇਸ ਸਮੱਸਿਆ ਦਾ ਕੋਈ ਹੱਲ ਜਿਹੜਾ ਜੀ ਉਹ ਨਿਕਲਦਾ, ਜਿਹੜੀ ਆਪਾ ਧਾਪੀ ਜਿਹੜੀ ਹੈ ਜੀ ਉਹ ਪਾਏਗੀ ਆ, ਇਹ ਤਾਂ ਸਮਾਂ ਜਿਹੜਾ ਜੀ ਉਹ ਦੱਸੂਗਾ। ਪਰ ਇੰਨਾ ਜ਼ਰੂਰ ਹੈ ਕਿ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਉਦੋਂ ਪੰਜਾਬ ਦੀਆਂ ਕੰਧਾਂ ਦੇ ਉੱਤੇ ਜਿਹੜਾ ਜੀ ਥਾਂ ਥਾਂ ਦੇ ਉੱਤੇ ਲਿਖਿਆ ਸੀਗਾ ਕਿ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਲੋਕ ਜਿਹੜਾ ਜੀ ਹੁਣ ਇਹ ਕਹਿਣ ਲੱਗ ਗਿਆ ਕਿ ਚਾਹੁੰਦਾ ਹੈ ਪੰਜਾਬ, ਕੁਛ ਤਾਂ ਕਰੇ ਸਰਕਾਰ। ਬਿਲਕੁਲ ਜੀ, ਕੁਛ ਨਹੀਂ ਕੀਤਾ। ਤੇ ਅੱਗੇ ਕਿਸਾਨਾਂ ਦੀ ਜੇ ਗੱਲ ਕਰੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਜਾਨ ਮੁੱਠੀ 'ਚ ਆਏ ਰਹਿੰਦੀ ਆ ਕਿ ਮੌਸਮ ਦਾ ਕਹਿਰ ਮੰਡਰਾ ਰਿਹਾ ਹੁੰਦਾ ਤੇ ਹੁਣ ਵੀ ਕਹਿਰ ਮੰਡਰਾ ਰਿਹਾ ਹੈ। ਬਿਲਕੁਲ ਜੀ, ਐਕਚੁਅਲੀ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਪਏ ਮੀਂਹ ਤੇ ਕੁਝ ਥਾਵਾਂ ਦੇ ਉੱਤੇ ਹੋਈ ਜਿਹੜੀ ਗੜੇਮਾਰੀ ਆ ਉਹਨੂੰ ਕੁਝ ਥਾਵਾਂ ਦੇ ਉੱਤੇ ਤਾਂ ਜਿਹੜੀ ਆ ਜੀ ਉਹ ਕਣਕ ਝੱਲ ਗਈ ਆ, ਬੇਸ਼ੱਕ ਵਿਚ ਗਈ ਜੀ। ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਜੀ ਮੀਂਹ ਪਿਆ। ਜਲੰਧਰ ਦੇ ਵਿੱਚ ਵੀ ਪੱਕੀ ਪਈ ਇਹ ਕਣਕ ਜਿਹਦੀ ਵਾਢੀ ਸ਼ੁਰੂ ਹੋ ਚੁੱਕੀ ਹੋਈ ਸੀਗੀ, ਕੰਬਾਈਨਾਂ ਦੇ ਨਾਲ ਕਣਕ ਜਿਹੜੀ ਹੈ ਜੀ ਉਹ ਬੜੀ ਤੇਜ਼ੀ ਦੇ ਨਾਲ ਕੱਟੀ ਜਾ ਰਹੀ ਸੀ, ਪਰ ਰੁਕ ਗਈ ਇੱਕਦਮ ਕਿਉਂਕਿ ਗਿੱਲੀਆਂ ਹੋ ਗਈਆਂ ਪੈਲੀਆਂ, ਕਣਕਾਂ ਲੰਮੀਆਂ ਪੈ ਗਈਆਂ। ਇਹਦੇ ਨਾਲ ਤਕਰੀਬਨ ਕੁਝ ਦਿਨਾਂ ਦੇ ਵਾਸਤੇ ਵਾਢੀ ਜਿਹੜੀ ਹੈ ਜੀ ਉਹ ਰੁਕ ਗਈ। ਇਹਦੇ ਨਾਲ ਨਰਮੇ ਦੀ ਬਿਜਾਈ ਜਿਹੜੀ ਹੈ ਜੀ ਉਹ ਵੀ ਪਛੜੂਗੀ। ਅਗਲੇ ਤਕਰੀਬਨ 2 ਜਾਂ 3 ਦਿਨ ਜਿਹੜਾ ਮੌਸਮ ਵਿਭਾਗ ਹੈ ਉਹ ਕਹਿੰਦਾ ਕਿ ਤੇਜ਼ ਹਵਾਵਾਂ ਜਿਹੜੀਆਂ ਜੀ ਉਹ ਚੱਲ ਸਕਦੀਆਂ ਨੇ। ਮੀਂਹ ਅਜੇ ਵੀ ਜਿਹੜਾ ਜੀ ਉਹ ਪੈਣ ਦੇ ਆਸਾਰ ਜਿਹੜੇ ਆ ਜੀ ਉਹ ਦੱਸੇ ਜਾ ਰਹੇ ਆ। ਮੌਸਮ ਵਿਭਾਗ ਕਹਿੰਦਾ ਹੈ ਕਿ 10 ਤੇ 11 ਅਪ੍ਰੈਲ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ ਸਣੇ ਨੇੜਲੇ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ। ਤੇਜ਼ ਹਵਾਵਾਂ ਜਿਹੜੀਆਂ ਜੀ ਉਹ ਚੱਲ ਸਕਦੀਆਂ ਨੇ, ਜਿਹਦੇ ਨਾਲ ਜਿਹੜੀ ਕਿਸਾਨਾਂ ਦੀ ਜਾਨ ਹੈ ਜੀ ਉਹ ਬਿਲਕੁਲ ਮੁੱਠੀ ਦੇ ਵਿੱਚ ਆਈ ਹੋਈ ਆ। ਪੰਜਾਬ ਦੇ ਲਗਭਗ 34 ਲੱਖ ਹੈਕਟੇਅਰ ਰਕਬੇ ਦੇ ਵਿੱਚ ਕਣਕ ਜਿਹੜੀ ਹੈ ਜੀ ਉਹ ਬੀਜੀ ਹੋਈ ਆ। ਔਰ ਜਿਵੇਂ ਦੱਸਿਆ ਕਿ ਕੰਬਾਈਨਾਂ ਦੇ ਨਾਲ ਕਟਿੰਗ ਜਿਹੜੀ ਦੀ ਉਹ ਸ਼ੁਰੂ ਹੋ ਚੁੱਕੀ ਸੀ। ਜਿਹੜੀ ਮੰਡੀਆਂ ਦੇ ਵਿੱਚ ਕਣਕ ਆ ਗਈ ਸੀ ਉਹ ਭਿੱਜ ਗਈ ਕਣਕ ਜਿਹੜੀ, ਉਹਦੇ ਵੀ ਵਿਕਣ ਦੇ ਵਾਸਤੇ ਹੁਣ ਕੁਝ ਸਮਾਂ ਜਿਹੜਾ ਜੀ ਉਹ ਚਾਹੀਦਾ ਹੋਊਗਾ। ਜੇ ਅੱਗੋਂ ਵੀ ਮੌਸਮ ਜਿਹੜਾ ਜੀ ਉਹ ਸੂਤ ਹੋ ਜੇ ਤਾਂ ਇਹ ਸੁੱਕ ਕੇ ਜਿਹੜੀ ਹੈ ਜੀ ਉਹ ਕਣਕ ਵਿਕ ਸਕਦੀ ਆ। ਪਰ ਜਿਸ ਤਰੀਕੇ ਦਾ ਮੌਸਮ ਵਿਭਾਗ ਜਿਹੜਾ ਜੀ ਕਹਿ ਰਿਹਾ ਕਿ ਅਗਲੇ 2 ਦਿਨ ਅਜੇ ਜਿਹੜਾ ਮੌਸਮ ਹੈ ਉਹ ਹਨੇਰੀ ਮੀਂਹ ਵਾਲਾ ਜਿਹੜਾ ਤੇਜ਼ ਹਵਾਵਾਂ ਵਾਲਾ ਜਿਹੜਾ ਜੀ ਉਹ ਚੱਲ ਸਕਦਾ ਹੈ, ਜਿਹਦੇ ਕਰਕੇ ਕੀਤਾ ਤਾਂ ਕੁਝ ਨਹੀਂ ਜਾ ਸਕਦਾ ਜੀ। ਕੁਦਰਤ ਹੈ, ਕੁਦਰਤ ਆਪਣੇ ਰੰਗ ਜਿਹੜੇ ਆ ਜੀ ਉਹ ਦਿਖਾਉਂਦੀ ਆ। ਮਨੁੱਖ ਅਕਸਰ ਕੁਦਰਤ ਤੋਂ ਜਿਹੜਾ ਜੀ ਉਹਨੂੰ ਇਗਨੋਰ ਹੀ ਮਾਰਦਾ ਹੈ।
ਜਿਹਦੇ ਕਰਕੇ ਮਨੁੱਖੀ ਗਲਤੀਆਂ ਜਿਹੜੀਆਂ ਜੀ ਉਹ ਫਿਰ ਕੁਦਰਤ ਵੀ ਆਪਣੇ ਤਰੀਕੇ ਦੇ ਨਾਲ ਚੱਲਦੀ ਹੈ ਜੀ, ਆਪਣੇ ਰੰਗ ਜਿਹੜੇ ਉਹ ਦਿਖਾਉਂਦੀ ਹੈ। ਪਰ ਪਹਿਲਾਂ ਹੀ ਕਈ ਪਾਸਿਆਂ ਤੋਂ ਘਿਰਿਆ ਪਿਆ ਜਿਹੜਾ ਕਿਸਾਨ ਹੈ ਜੀ ਉਹ ਇਸ ਮੌਸਮ ਦੀ ਮਾਰ ਤੋਂ ਇਸ ਵੇਲੇ ਡਰਿਆ ਹੋਇਆ, ਤੁਸੀਂ ਇਹ ਕਹਿ ਲਓ ਕਿ ਕੰਬ ਰਿਹਾ ਜੀ, ਕਿ ਵੀ ਕਿਤੇ ਹੋਰ ਜ਼ਿਆਦਾ ਮੀਂਹ ਪੈ ਗਿਆ ਤੇ ਪਤਾ ਨਹੀਂ ਕਿਸ ਪਾਸੇ ਵੱਲ ਨੂੰ ਕਹਾਣੀ ਜੀ ਜੀ। ਤੇ ਅੱਗੇ ਆਪਾਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਦੀ ਜੇ ਗੱਲ ਕਰੀਏ ਤਾਂ ਉਹ ਇੱਕ ਨਵੇਂ ਜਥੇਬੰਦੀ ਬਣਾਉਣ ਜਾ ਰਹੇ ਆ। ਐਕਚੁਅਲੀ ਜੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆਮ ਚੋਣਾਂ ਨੇ ਕਦੋਂ ਹੋਣੀਆਂ ਨੇ ਇਹ ਤਾਂ ਅਜੇ ਨਹੀਂ ਉਹਦੇ ਬਾਰੇ ਦੇ ਵਿੱਚ ਕੁਛ ਵੀ ਜਿਹੜਾ ਜੀ ਉਹ ਪਤਾ, ਪਰ ਤੁਸੀਂ ਇਹ ਕਹਿ ਲਓ ਕਿ ਉਹਦਾ ਐਲਾਨ ਦੇ ਮੁਤਾਬਕ ਹੀ ਜਿਹੜਾ ਜੀ ਅੱਗੇ ਤੋਂ ਸਰਗਰਮੀਆਂ ਜਿਹੜੀਆਂ ਜੀ ਉਹ ਜ਼ਰੂਰ ਸ਼ੁਰੂ ਹੋਈਆਂ ਨੇ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬੈਂਸ ਬ੍ਰਦਰ ਆ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਐਲਾਨ ਕੀਤਾ ਸੀਗਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨਗੇ, ਭਾਵ ਕਿ ਕਿਉਂਕਿ ਉਹਨਾਂ ਦੀ ਪਾਰਟੀ ਸਿਆਸੀ ਪਾਰਟੀ ਆ। ਹੁਣ ਦੇਖਣਾ ਇਹ ਹੋਊਗਾ ਕਿ ਉਹ ਕੋਈ ਨਵਾਂ ਧੜਾ ਕ੍ਰੀਏਟ ਕਰਦੇ ਜਿਹਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨਗੇ, ਕਿਉਂਕਿ ਇਹਦੇ ਤਹਿਤ ਤਾਂ ਉਹ ਲੜਨੀ ਜਿਹੜਾ ਦੀ ਉਹ ਸਕਦੇ ਡਾਇਰੈਕਟ, ਕਿਉਂਕਿ ਧਰਮ ਨਿਰਪੱਖ ਜਿਹੜੀਆਂ ਦੀ ਸਿਆਸੀ ਪਾਰਟੀ ਹੁੰਦੀ ਆ। ਉਧਰ ਹੁਣ ਅਕਾਲ ਤਖਤ ਦੇ ਜਿਹੜੇ ਸਾਬਕਾ ਜਥੇਦਾਰ ਨੇ ਭਾਈ ਰਣਜੀਤ ਸਿੰਘ ਹੁਰੀ, ਉਹਨਾਂ ਨੇ 12 ਅਪ੍ਰੈਲ ਨੂੰ ਇੱਕ ਪ੍ਰੈਸ ਕਾਨਫਰੰਸ ਜਿਹੜੀ ਆ ਚੰਡੀਗੜ੍ਹ ਦੇ ਵਿੱਚ ਰੱਖੀ ਆ। ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਵਿੱਚ ਜਿਹੜੇ ਭਾਈ ਰਣਜੀਤ ਸਿੰਘ ਹੁਰੀ ਨੇ ਉਹ ਸੰਤ ਸਮਾਜ ਦੇ ਸਾਬਕਾ ਪ੍ਰਧਾਨ ਬਾਬਾ ਸਰਬਜੋਤ ਸਿੰਘ ਬੇਦੀ ਹੋਰਾਂ ਦੀ ਅਗਵਾਈ ਦੇ ਹੇਠ ਸੰਤ ਸਮਾਜ ਦੇ ਪ੍ਰਮੁੱਖ ਆਗੂਆਂ ਦਾ ਸਮਰਥਨ ਲੈ ਕੇ ਇੱਥੇ ਜਿਹੜੇ ਆ ਜੀ ਇੱਕ ਨਵੇਂ ਦਲ ਦਾ ਐਲਾਨ ਜਿਹੜਾ ਜੀ ਉਹ ਕਰ ਸਕਦੇ ਆ। ਪਹਿਲਾਂ ਨਵਾਂ ਸੰਤ ਸਮਾਜ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ, ਪਰ ਜਦੋਂ ਜਿਹੜੇ ਭਾਈ ਰਣਜੀਤ ਸਿੰਘ ਹੋਰੀ ਨੇ ਉਹਨਾਂ ਨੇ ਭਰੋਸਾ ਦਿੱਤਾ ਕਿ ਉਹਨਾਂ ਦੇ ਵੱਲੋਂ ਇਹ ਜਥੇਬੰਦੀ ਨਿਰਵੋਲ ਧਾਰਮਿਕ ਹੋਊਗੀ ਤੇ ਸਿਰਫ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਹੀ ਹਿੱਸਾ ਲਊਗੀ, ਤਾਂ ਸੰਤ ਸਮਾਜ ਦਾ ਗਠਨ ਜਿਹੜਾ ਜੀ ਨਵੇਂ ਦਾ ਕਰਨ ਦੀ ਬਜਾਏ ਇਹਨਾਂ ਦੇ ਵੱਲੋਂ ਭਾਈ ਰਣਜੀਤ ਸਿੰਘ ਹੋਰਾਂ ਨੂੰ ਸਮਰਥਨ ਦੇਣ ਦਾ ਮਨ ਜਿਹੜਾ ਜੀ ਉਹ ਬਣਾਇਆ ਗਿਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਦੁਆਬੇ ਤੇ ਮਾਲਵੇ ਦੇ ਖਿੱਤੇ ਦੇ ਲੋਕਾਂ ਦਾ ਕਾਫੀ ਵੱਡਾ ਸਮਰਥਨ ਜਿਹੜਾ ਜੀ ਉਹ ਪ੍ਰਾਪਤ ਹੈ। ਅਕਾਲੀ ਦਲ ਪੰਚ ਪ੍ਰਧਾਨੀ ਜਿਹੜਾ ਦਲਜੀਤ ਸਿੰਘ ਬਿੱਟੂ ਤੇ ਅਕਾਲੀ ਦਲ 19-20 ਇਹਦੇ ਰਵਿੰਦਰ ਸਿੰਘ ਤੇ ਸੁੱਚਾ ਸਿੰਘ ਛੋਟੇਪੁਰ ਦੇ ਧੜੇ ਦੇ ਵੱਲੋਂ ਵੀ ਇਹਦੇ ਸਮਰਥਨ ਦਾ ਭਰੋਸਾ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਜਿਹੜੇ ਸਰਬਜੋਤ ਸਿੰਘ ਬੇਦੀ ਨੇ ਜੀ ਉਹ ਬਤੌਰ ਚੇਅਰਮੈਨ ਤੇ ਭਾਈ ਰਣਜੀਤ ਸਿੰਘ ਹੁਰੀ ਪ੍ਰਮੁੱਖ ਸੇਵਾਦਾਰ ਦੇ ਵਜੋਂ ਇਸ ਸੰਸਥਾ ਦੀ ਵਾਗਡੋਰ ਜਿਹੜੀ ਹੈ ਜੀ ਉਹ ਸੰਭਾਲਣਗੇ। ਇਹਦਾ ਨਾਮ ਸੰਭਾਵੀ ਰੂਪ ਦੇ ਵਿੱਚ ਪੰਥਕ ਅਕਾਲੀ ਲਹਿਰ ਜਿਹੜਾ ਜੀ ਉਹ ਹੋ ਸਕਦਾ ਹੈ। ਹੁਣ ਵੇਖਣਾ ਇਹ ਹੋਊਗਾ ਜੀ, ਕਿਉਂਕਿ ਜਥੇਬੰਦੀਆਂ ਅਕਸਰ ਜਿਹੜਾ ਹੋਣ ਦੇ ਵਿੱਚ ਆਉਂਦੀਆਂ ਨੇ, ਜਿਹੜੇ ਪਾਟੋ ਧਾੜ ਹੋਏ ਪਏ ਗਰੁੱਪ ਨੇ, ਜੇ ਆਪਾਂ ਧਾਰਮਿਕ ਪੱਧਰ ਦੇ ਉੱਤੇ ਗੱਲ ਕਰੀਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ, ਇਹਨਾਂ ਦੀ ਪਾਟੋ ਧਾੜ ਜਿਹੜੀ ਆ ਉਹਦਾ ਫਾਇਦਾ ਅਕਾਲੀ ਦਲ ਬਾਦਲ ਜਿਹੜਾ ਜੀ ਉਹ ਹਮੇਸ਼ਾ ਲੈਂਦਾ ਰਿਹਾ ਤੇ ਅੱਗੋਂ ਵੀ ਜੇ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਜਥੇਬੰਦੀ ਜਿਹੜੀ ਹੈ ਜੀ ਉਹ ਹੋਣ ਦੇ ਵਿੱਚ ਆਉਂਦੀ ਆ ਤੇ ਕਿਤੇ ਨਾ ਕਿਤੇ ਅਕਾਲੀ ਦਲ ਬਾਦਲ ਦੇ ਵਾਸਤੇ ਜਿਹੜੀ ਹੈ ਜੀ ਉਹ ਸੁਖਾਵੀਂ ਗੱਲ ਹੀ ਹੋਊਗੀ। ਵੇਖਣਾ ਇਹ ਹੋਊਗਾ ਕਿ ਜਿਹੜੀਆਂ ਬਾਕੀ ਬਣ ਰਹੀਆਂ ਜਥੇਬੰਦੀਆਂ ਨੇ ਉਹ ਕੀ ਇਸ ਜਥੇਬੰਦੀ ਨੂੰ ਆਪਣਾ ਸਹਿਯੋਗ ਦਿੰਦੀਆਂ ਨੇ ਜਾਂ ਆਪਣੀ ਦਫਲੀ ਜਿਹੜੀ ਜੀ ਉਹ ਵੱਖਰੀ ਵਜਾਉਂਦੀ ਜੀ। ਕੁਛ ਕੁ ਦਿਨਾਂ ਤੱਕ ਪਤਾ ਲੱਗ ਜਾਊਗਾ। ਤੇ ਅੱਗੇ ਆਪਾਂ ਭਾਰਤ ਨੂੰ ਲੁੱਟਣ ਪੁੱਟਣ ਵਾਲਿਆਂ ਦੇ ਵਿੱਚ ਨੀਰਵ ਮੋਦੀ ਦੀ ਜੇ ਗੱਲ ਕਰੀਏ, ਕੀ ਉਸ ਨੂੰ ਵਾਪਸ ਲਿਆਉਣ ਲਈ ਕੋਈ ਕੋਸ਼ਿਸ਼ ਹੋ ਰਹੀ? ਐਕਚੁਅਲੀ ਜੀ ਇਹ ਕਿਹਾ ਜਾ ਰਿਹਾ ਕਿ ਉਹ ਹਾਂਗਕਾਂਗ ਦੇ ਵਿੱਚ ਹੈ। 13,000 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ ਦਾ ਮੁੱਖ ਦੋਸ਼ੀ ਨੀਰਵ ਮੋਦੀ, ਉਹਦੇ ਬਾਰੇ ਕਿਹਾ ਜਾ ਰਿਹਾ ਜੀ ਕਿ ਉਹਨੂੰ ਕਾਨੂੰਨ ਦੇ ਕਟਹਿਰੇ ਦੇ ਵਿੱਚ ਖੜਾ ਕਰਨਾ ਐਡਾ ਵੀ ਸੌਖਾ ਨਹੀਂ ਹੋਊਗਾ ਜੀ। ਹਾਈ ਪ੍ਰੋਫਾਈਲ ਮਾਮਲਿਆਂ ਦੇ ਵਿੱਚ ਦੋਸ਼ੀਆਂ ਨੂੰ ਵਿਦੇਸ਼ ਤੋਂ ਲਿਆ ਕੇ ਸਜ਼ਾ ਦਿਵਾਉਣ ਦੇ ਮਾਮਲੇ ਦੇ ਵਿੱਚ ਮੁਲਕ ਦਾ ਹੁਣ ਤੱਕ ਦਾ ਰਿਕਾਰਡ ਜਿਹੜਾ ਜੀ ਉਹ ਬਹੁਤਾ ਚੰਗਾ ਨਹੀਂ ਆ। ਐਂਡਰਸਨ, ਪਟਾਵੀਓ, ਕਵਤਰੋਚੀ, ਕਿਮ ਦੇਵੀ, ਰਵੀ ਸ਼ੰਕਰਨ, ਲਲਿਤ ਮੋਦੀ, ਵਿਜੇ ਮਾਲਿਆ, ਇਹ ਲੰਬੀ ਚੌੜੀ ਲਿਸਟ ਹੈ ਜਿਹੜੀ ਕਿ ਇਹਨਾਂ ਨੂੰ ਲਿਆਂਦਾ ਨਹੀਂ ਜਿਹੜਾ ਜੀ ਉਹ ਜਾ ਸਕਿਆ। ਨੀਰਵ ਮੋਦੀ ਦੇ ਭਾਰਤ ਹਵਾਲਗੀ ਦੇ ਵਿੱਚ ਆਉਣ ਵਾਲੀਆਂ ਅੜਚਨਾਂ ਦਾ ਸੰਕੇਤ ਚਾਈਨਾ ਨੇ ਵੀ ਜਿਹੜਾ ਜੀ ਉਹ ਭਾਰਤ ਨੂੰ ਦਿੱਤਾ। ਚਾਈਨਾ ਨੇ ਕਲੀਅਰ ਕੀਤਾ ਕਿ ਹਾਂਗਕਾਂਗ ਦੇ ਵਿੱਚ ਹਾਂਗਕਾਂਗ ਜਿਹੜਾ ਜੀ ਇੱਕ ਖੁਦ ਮੁਖਤਿਆਰ ਸੂਬਾ ਹੈ, ਹਵਾਲਗੀ ਦੀ ਪ੍ਰਕਿਰਿਆ ਉੱਥੋਂ ਦੇ ਕਾਨੂੰਨ ਮੁਤਾਬਕ ਹੋ ਸਕਦੀ ਹੈ। ਕੁਝ ਮਾਹਰ ਜਿਹੜੇ ਆ ਜੀ ਉਹ ਆਖਰੀ ਸਮੇਂ ਦੇ ਵਿੱਚ ਇਸ ਦੇ ਵਿੱਚ ਕੀ ਅਹਿਮ ਭੂਮਿਕਾ ਹੋਣ ਦੀ ਗੱਲ ਵੀ ਜਿਹੜੀ ਹੈ ਜੀ ਉਹ ਕਰ ਰਹੇ ਆ। ਇਹ ਸਾਫ਼ ਹੈ ਕਿ ਨੀਰਵ ਮੋਦੀ ਦੀ ਹਵਾਲਗੀ ਭਾਰਤ ਨੂੰ ਹਾਂਗਕਾਂਗ ਦੇ ਵਿੱਚ ਲੰਬੀ ਕਾਨੂੰਨੀ ਲੜਾਈ ਲੜਨੀ ਪੈਣੀ ਆ। ਭਾਰਤ ਤੇ ਹਾਂਗਕਾਂਗ ਦੇ ਵਿਚਾਲੇ ਇੱਕ ਦੂਜੇ ਦੇ ਦੇਸ਼ਾਂ ਦੇ ਵਿੱਚ ਰਹਿ ਰਹੇ ਲੋੜੀਂਦੇ ਦੋਸ਼ੀਆਂ ਦੀ ਹਵਾਲਗੀ ਦਾ ਸਮਝੌਤਾ ਹੈਗਾ, ਜਿਹਦੇ ਵਿੱਚ
ਵਿੱਤੀ ਅਪਰਾਧ ਕਰਨ ਵਾਲੇ ਦੋਸ਼ੀ ਵੀ ਜਿਹੜੇ ਉਹ ਸ਼ਾਮਲ ਹੈ। ਇਹਦੇ ਬਾਵਜੂਦ ਭਾਰਤ ਨੂੰ ਨੀਰਵ ਮੋਦੀ ਹਵਾਲਗੀ ਦਾ ਕੇਸ ਉੱਥੋਂ ਦੀ ਅਦਾਲਤ ਦੇ ਵਿੱਚ ਜਿਹੜਾ ਦੀ ਉਹ ਲੜਨਾ ਪਊਗਾ, ਜਿਹੜਾ ਹੇਠਲੀ ਅਦਾਲਤ ਤੋਂ ਲੈ ਕੇ ਉੱਥੋਂ ਦੀ ਉਚਲੀ ਅਦਾਲਤ ਤੱਕ ਵੀ ਜਿਹੜਾ ਦੀ ਉਹ ਜਾ ਸਕਦਾ ਹੈ। ਇਹ ਤੋਂ ਬਾਅਦ ਹੀ ਕੋਈ ਜਿਹੜਾ ਦੀ ਉਹ ਫੈਸਲਾ ਆਊਗਾ। 80 ਦੇ ਦਹਾਕੇ ਦੇ ਵਿੱਚ ਬੋਫੋਰਸ ਘੁਟਾਲੇ ਦੇ ਮੁੱਖ ਦੋਸ਼ੀ ਉਤਾਵੀਓ ਕਵਤਰੋਚੀ ਨੂੰ ਕਦੇ ਭਾਰਤ ਨਹੀਂ ਲਿਆਂਦਾ ਜਾ ਸਕਿਆ। ਉਹਦੀ ਮੌਤ ਦੇ ਨਾਲ ਬੋਫੋਰਸ ਮਾਮਲੇ ਦੀ ਫਾਈਲ ਬੰਦ ਹੋਈ। ਇੰਟਰਪੋਲ ਨੇ ਨੋਟਿਸ ਦੇ ਆਧਾਰ ਤੇ ਅਰਜਨਟਾਈਨਾ ਦੇ ਵਿੱਚ ਜਿਹੜਾ ਸੀਗਾ ਉਹਦੀ ਗ੍ਰਿਫਤਾਰੀ ਤੋਂ ਬਾਅਦ ਵੀ ਭਾਰਤੀ ਏਜੰਸੀਆਂ ਉਹਦੀ ਹਵਾਲਗੀ ਕਰਾਉਣ ਦੇ ਵਿੱਚ ਫੇਲ ਰਹੀਆਂ। ਭੋਪਾਲ ਗੈਸ ਕਾਂਡ ਦੇ ਦੋਸ਼ੀ ਐਂਡਰਸਨ ਦੇ ਖਿਲਾਫ ਰੈੱਡ ਕਾਰਨਰ ਨੋਟਿਸ 4 ਦਹਾਕੇ ਤੱਕ ਧੂੜ ਚੱਟਦਾ ਰਿਹਾ। 90 ਦੇ ਦਹਾਕੇ ਦੇ ਵਿੱਚ ਪੁਰੂਲੀਆ ਹਥਿਆਰ ਕਾਂਡ ਦੇ ਦੋਸ਼ੀ ਕਿਮ ਡੇਵੀ ਦੇ ਖਿਲਾਫ ਇੰਨੇ ਸਬੂਤਾਂ ਦੇ ਬਾਵਜੂਦ ਸਵੀਡਨ ਤੋਂ ਅੱਜ ਤੱਕ ਉਹਦੀ ਹਵਾਲਗੀ ਨਹੀਂ ਜਿਹੜੀ ਉਹ ਹੋ ਸਕੀ। ਚਾਹੇ ਉਹ ਲਲਿਤ ਮੋਦੀ ਹੈ, ਚਾਹੇ ਨੇਵੀ ਦਾ ਜਿਹੜਾ ਦੀ ਡਾਟਾ ਲੀਕ ਕਰਨ ਦੇ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਰਵੀ ਸ਼ੰਕਰਨ ਹੈ, ਉਹਦੀ ਹਵਾਲਗੀ ਜਿਹੜੀ ਦੀ ਉਹ ਨਹੀਂ ਹੋ ਸਕੀ। ਹਵਾਲਗੀ ਜਿਹੜੀ ਹੈ ਦੀ ਉਹ ਕਿੰਗ ਫਿਸ਼ਰ ਵਾਲੇ ਉਹਦੀ ਵੀ ਜਿਹੜੀ ਦੀ ਉਹ ਨਹੀਂ ਹੋ ਸਕੀ। ਇਸ ਕਰਕੇ ਇਹ ਕਿਹਾ ਜਾਂਦਾ ਜੀ ਕਿ ਭਾਰਤ ਦੇ ਕੋਲੇ ਇਸ ਤਰ੍ਹਾਂ ਦੀ ਕੋਈ ਟੀਮ ਜਿਹੜੀ ਉਹ ਨਹੀਂ ਹੈਗੀ ਜਿਹੜੀ ਕਿ ਇਸ ਹਵਾਲਗੀ ਮਾਮਲੇ ਦੇ ਵਿੱਚ ਤੇਜ਼ੀ ਦੇ ਨਾਲ ਕਾਰਵਾਈ ਕਰੇ ਤੇ ਇਹਨਾਂ ਨੂੰ ਜਿਹੜਾ ਲਿਆ ਸਕੇ। ਇਸ ਕਰਕੇ ਇਹ ਕਿਹਾ ਜਾ ਰਿਹਾ ਜੀ ਕਿ ਉਹ ਸੁਰੱਖਿਅਤ ਜਗ੍ਹਾ ਦੇ ਉੱਤੇ ਆਪਣੇ ਵੱਲੋਂ ਜਿਹੜਾ ਜੀ ਉਹ ਜਾ ਕੇ ਬਹਿ ਗਿਆ ਨੀਰਵ ਮੋਦੀ ਇੰਨਾ ਪੈਸਾ ਜਿਹੜਾ ਇਕੱਠਾ ਕਰਕੇ। ਬਿਲਕੁਲ ਜੀ, ਸਾਰਾ ਕੁਝ ਫਿਗਰ ਆਊਟ ਕਰਕੇ ਹੀ ਹੋ ਗਿਆ ਆ। ਤੇ ਵਧਦੇ ਆਪਣੇ ਅਗਲੇ ਆਖਰੀ ਸਵਾਲ ਵੱਲ। ਤੇ ਉਸ ਤੋਂ ਪਹਿਲਾਂ ਸਰੋਤਿਆਂ ਨੂੰ ਦੱਸੀਏ ਜੇ ਤੁਹਾਡੇ ਕੋਲ ਕੋਈ ਵੀ ਸਵਾਲ ਹੈ ਕਾਲ ਕਰਕੇ ਪੁੱਛ ਸਕਦੇ ਹੋ। 4082725200 ਸਟੂਡੀਓ ਦਾ ਨੰਬਰ ਹੈ। ਤੇ ਅਖੀਰਲਾ ਸਵਾਲ ਹੈ ਜੀ, ਅੱਗੇ ਭਾਰਤ ਬੰਦ ਹੋਇਆ, ਹੁਣ ਜਿਹੜਾ ਦੁਬਾਰਾ 10 ਤਰੀਕ ਨੂੰ ਭਾਰਤ ਬੰਦ ਹੋਣਾ ਆ ਉਹ ਸੋਸ਼ਲ ਮੀਡੀਆ ਦੇ ਰਾਹੀਂ ਹੋ ਰਿਹਾ। ਦੇਖੋ ਜੀ, ਅੱਜ ਭਾਰਤ ਬੰਦ ਦਾ ਜਿਹੜਾ ਇਹ ਸੱਦਾ ਹੈ ਇਹ ਐਕਚੁਅਲੀ ਕਿਸੇ ਜਥੇਬੰਦੀ ਦੇ ਵੱਲੋਂ ਤਾਂ ਨਹੀਂ ਦਿੱਤਾ ਗਿਆ ਜੀ, ਨਾ ਕੋਈ ਇਹਦੀ ਮੇਨ ਬੰਦਾ ਜਿਹੜੀ ਆ ਉਹ ਅਗਵਾਈ ਕਰ ਰਿਹਾ। ਜਿਹੜਾ 2 ਅਪ੍ਰੈਲ ਨੂੰ SC ST ਦੇ ਵਿੱਚ ਜਿਹੜਾ ਦੀ ਕੁਛ ਜਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਸੀ ਉਹਨੂੰ ਲੈ ਕੇ ਜਿਹੜਾ ਬੰਦ ਹੋਇਆ ਸੀਗਾ, ਹਾਲਾਤ ਉਹਦੇ ਵੀ ਇਦਾਂ ਦੇ ਹੀ ਸੀਗੇ ਕਿਉਂਕਿ ਉਹਦੇ ਵਿੱਚ ਵੀ ਕਿਸੇ ਪਾਰਟੀ ਨੇ ਸਿੱਧੇ ਰੂਪ ਦੇ ਵਿੱਚ ਹਿੱਸਾ ਨਹੀਂ ਸੀ ਲਿਆ। ਹਾਂ, ਇੰਨਾ ਹੈ ਕਿ ਉਹਦੇ ਪਿੱਛੇ ਸਿਆਸਤ ਕਾਫੀ ਸੀਗੀ ਜੀ। ਜੋ ਨੁਕਸਾਨ ਹੋਇਆ, ਤੋੜ ਭੰਨ ਹੋਈ, ਜਿਹੜੀਆਂ ਮੌਤਾਂ ਹੋਈਆਂ, ਉਹਦੀ ਜ਼ਿੰਮੇਵਾਰੀ ਕਿਸੇ ਵੀ ਜਥੇਬੰਦੀ ਨੇ ਜਿਹੜੀ ਸੀ ਉਹ ਨਹੀਂ ਚੁੱਕੀ, ਕਿਸੇ ਵੀ ਪਾਰਟੀ ਨੇ ਆਪਣੇ ਸਿਰ ਦੇ ਉੱਤੇ ਨਹੀਂ ਲਈ। ਇਸੇ ਤਰ੍ਹਾਂ ਦਾ ਬੰਦ ਇਹ ਹੈ ਜੀ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਦੀ ਇਹਦਾ ਲਗਾਤਾਰ ਮੈਸੇਜ ਜਿਹੜੇ ਆ ਜੀ ਉਹ ਆ ਰਹੇ ਆ। ਉਹ ਚਾਹੇ ਫੇਸਬੁੱਕ ਹੈ, ਚਾਹੇ ਉਹ ਵਟਸਐਪ ਹੈ, ਵਟਸਐਪ ਦੇ ਰਾਹੀਂ ਖਾਸ ਤੌਰ ਦੇ ਉੱਤੇ ਇਹਨੂੰ ਬਹੁਤ ਜਿਹੜਾ ਜੀ ਉਹ ਪ੍ਰਚਾਰਿਆ ਜਾ ਰਿਹਾ ਕਿ ਇਹਦੇ ਵਿੱਚ ਹਿੱਸਾ ਜਿਹੜਾ ਜੀ ਉਹ ਲਿਆ ਜਾਵੇ। ਭਾਰਤੀ ਸਰਕਾਰ ਦੇ ਵੱਲੋਂ ਗ੍ਰਹਿ ਮੰਤਰਾਲੇ ਦੇ ਵੱਲੋਂ ਹਦਾਇਤਾਂ ਰਾਜਾਂ ਨੂੰ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਨੇ। ਇਹ ਵੀ ਕਿਹਾ ਗਿਆ ਕਿ ਇਹਦੇ ਵਾਸਤੇ ਡਿਪਟੀ ਕਮਿਸ਼ਨਰ ਤੇ SSPs ਜਿਹੜੇ ਡਿਸਟ੍ਰਿਕਟ ਦੇ ਨੇ ਉਹ ਜ਼ਿੰਮੇਵਾਰ ਹੋਣਗੇ ਜੇ ਕਿਸੇ ਜਗ੍ਹਾ ਦੇ ਉੱਤੇ ਕਿਸੇ ਕਿਸਮ ਦੀ ਕੋਈ ਘਟਨਾ ਜਿਹੜੀ ਹੈ ਜੀ ਉਹ ਵਾਪਰਦੀ ਆ। ਅਜੇ ਤੱਕ ਕਿਸੇ ਜਗ੍ਹਾ ਤੋਂ ਕੋਈ ਕਿਸੇ ਰਾਹ ਰੋਕਣ ਦੀ ਜਾਂ ਇੱਦਾਂ ਦੀ ਕੋਈ ਜਿਹੜੀ ਹੈ ਜੀ ਉਹ ਨਹੀਂ ਸਾਹਮਣੇ ਆ ਰਹੀ। ਜਿਹੜੇ ਇਹ ਮੈਸੇਜ ਆ ਰਹੇ ਨੇ ਸੋਸ਼ਲ ਮੀਡੀਆ ਦੇ ਰਾਹੀਂ, ਉਹਨਾਂ ਸੁਨੇਹਿਆਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਕੋਈ ਡੰਡਾ ਸੋਟਾ ਜਾਂ ਕਿਰਪਾਨਾਂ ਗੰਡਾਸਿਆਂ ਦੇ ਨਾਲ ਇਸ ਬੰਦ ਨੂੰ ਨਹੀਂ ਕਰਨਾ, ਬਲਕਿ ਸ਼ਾਂਤਮਈ ਤਰੀਕੇ ਦੇ ਨਾਲ ਰਹਿ ਕੇ ਸਿਰਫ ਬੰਦ ਕਰਨਾ ਹੈ। ਕੋਈ ਤੋੜ ਭੰਨ ਜਿਹੜੀ ਹੈ ਜੀ ਉਹ ਨਹੀਂ ਕਰਨੀ। ਇਹ ਆਪਣੇ ਆਪ ਦੇ ਵਿੱਚ ਵੱਡਾ ਜਿਹੜਾ ਜੀ ਉਹ ਸਵਾਲ ਹੀ ਹੈ ਕਿ ਇਹ ਬੰਦ ਦਾ ਸੱਦਾ ਦੇਣ ਵਾਲੇ ਜਿਹੜੇ ਜੀ ਉਹ ਕੌਣ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਕੀ ਇਹਦਾ ਜਿਹੜਾ ਕੀਤਾ ਜਾ ਰਿਹਾ ਪ੍ਰਚਾਰ ਹੈ ਸਿਰਫ ਉਹੀ ਇਸ ਬੰਦ ਨੂੰ ਸਫਲ ਬਣਾ ਦੇਊਗਾ ਜਾਂ ਨਹੀਂ। ਔਰ ਸੈਕੰਡ ਜਿਹੜਾ ਜੀ ਪੁਆਇੰਟ ਇਹਦੇ ਵਿੱਚ ਇਹ ਹੈ ਕਿ ਇਹ ਜਿਵੇਂ ਪ੍ਰਚਾਰਿਆ ਜਾ ਰਿਹਾ ਕਿ ਇਹ ਜਨਰਲ ਭਾਈਚਾਰਾ ਜਿਹੜਾ ਜੀ ਉਹ ਕੋਟੇ ਦਾ ਵਿਰੋਧ ਕਰਦਿਆਂ ਹੋਇਆ ਇਹਨੂੰ ਜਿਹੜਾ ਜੀ ਉਹ ਬੰਦ ਕਰ ਰਿਹਾ। ਏਦਾਂ ਦਾ ਪਹਿਲਾਂ ਕਦੀ ਬੰਦ ਸਾਹਮਣੇ ਨਹੀਂ ਆਇਆ। ਹੋ ਸਕਦਾ ਜੀ ਵੀ ਕਿਸੇ ਨਾ ਕਿਸੇ ਪਾਸਿਓਂ ਇਹ ਵੀ ਗੌਰਮੈਂਟ ਕੋਈ ਨਾ ਕੋਈ ਰਾਜਨੀਤਿਕ ਪਾਰਟੀ ਸਪੋਂਸਰਡ ਹੋਵੇ, ਇਹ ਤਾਂ ਬਾਅਦ ਵਿੱਚ ਪਤਾ ਲੱਗਦਾ ਹੁੰਦਾ। ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਜੇ ਬ੍ਰੇਕ ਲੈ ਕੇ ਆਉਂਦੇ ਹਾਂ ਵਾਪਸ, ਤੁਸੀਂ ਜੇ ਕਾਲ ਕਰਨੀ ਕਾਲ ਕਰ ਸਕਦੇ ਹੋ 4082725200। ਉਸ ਤੋਂ ਬਾਅਦ ਕੁਝ ਕੁ ਸਵਾਲ ਪੁੱਛਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਜ਼ੋਰਾ ਰੰਧਾਵਾ ਤੇ ਮੇਰੇ ਵੱਲੋਂ ਪੰਜਾਬੀ ਰੇਡੀਓ US ਤੇ ਸੁਣਨ ਵਾਲੇ ਸਾਰਿਆਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਾਤਮਾ ਸਾਰਿਆਂ ਨੂੰ ਬਹੁਤ ਹੀ ਬਹੁਤ ਖੁਸ਼ੀਆਂ ਦੇਵੇ।
हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨ ਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ, ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਜੀਤੇ ਵੇ ਜੀਤੇ। ਹਾਂ ਭਾਬੀ। ਵੇ ਅੱਜ ਮੇਰੇ ਮੰਮੀ ਡੈਡੀ ਨੇ ਡਿਨਰ ਤੇ ਆਉਣਾ ਆਪਣੇ ਘਰ ਤੇ ਮੈਥੋਂ ਹੁਣ ਇੰਨੀ ਖੇਚਲ ਹੁੰਦੀ ਨਹੀਂ। ਤੂੰ ਮੈਨੂੰ ਆਪਣੇ ਸ਼ਹਿਰ ਦਾ ਵਧੀਆ ਜਿਹਾ ਕੋਈ ਰੈਸਟੋਰੈਂਟ ਦੱਸ। ਲੈ ਭਾਬੀ, ਤੁਹਾਨੂੰ ਬਿਲਕੁਲ ਪਤਾ ਨਹੀਂ, ਆਪਣੇ ਸ਼ਹਿਰ ਸੈਕਰਾਮੈਂਟੋ ਦੇ ਵਿੱਚ ਖੁੱਲ ਚੁੱਕਿਆ ਇੰਡੀਆ ਪੈਲੇਸ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਤੇ ਆਰਡਰ ਕਰਕੇ ਘਰ ਵੀ ਲਿਆ ਸਕਦੇ ਹੋ। ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਖਾਣਾ ਆਰਡਰ ਵੀ ਕਰ ਸਕਦੇ ਹੋ ਤੇ ਉੱਥੇ ਬੈਠ ਕੇ ਵੀ ਖਾ ਸਕਦੇ ਹੋ। ਕਰਨੀ ਹੋਵੇ ਕੋਈ ਵੀ ਪਾਰਟੀ ਜਾਂ ਫਿਰ ਕੋਈ ਵੀ ਫੰਕਸ਼ਨ ਜਾਂ ਫਿਰ ਗੁਰੂ ਘਰ ਦੇ ਵਿੱਚ ਲੰਗਰ ਦੀ ਕਰਨੀ ਹੋਵੇ ਕੇਟਰਿੰਗ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। 150 ਬੰਦਿਆਂ ਦੇ ਬੈਠਣ ਦਾ ਵੀ ਪ੍ਰਬੰਧ ਹੈ ਤੇ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਅਤੇ ਇਹ 7 ਦਿਨ ਖੁੱਲੇ ਰਹਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 226 9188। ਲੈ ਜੀਤੇ, ਤੂੰ ਤਾਂ ਮੇਰੀ ਮੁਸ਼ਕਲ ਹੀ ਆਸਾਨ ਕਰਤੀ ਆ। ਇੰਡੀਆ ਪੈਲੇਸ 8865 ਫਾਲਸਮ ਬੁਲੇਵਾਰਡ ਸੈਕਰਾਮੈਂਟੋ 916 226 9188 916 226 9188। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530 415 5959 530 415 5959। ਮੈਨੀ ਹੇਅਰ 530 300 7663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਸਦਕੇ ਜਾਵਾਂ ਪੰਜਾਬੀ ਰੇਡੀਓ ਦੇ, ਜਿਨੇ ਦੁਨੀਆ ਚ ਢੋਰੀ ਬਣਾਈ ਪੰਜਾਬੀਆਂ ਦੀ ਬੱਲੇ ਬੱਲੇ। USA ਵਿੱਚ ਕਿਰਾਈ ਪੰਜਾਬੀਆਂ ਦੀ ਬੱਲੇ ਬੱਲੇ। USA ਵਿੱਚ ਕਿਰਾਈ ਪੰਜਾਬੀਆਂ ਦੀ ਬੱਲੇ ਬੱਲੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਮੈਂ ਹਾਂ ਸੈਣੀ ਸੁਰਿੰਦਰ ਔਰ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਹੈ। ਸਾਡੇ ਨਾਲ ਜੁੜੇ ਹੋਏ ਨੇ ਬਲਤੇਜ ਪੰਨੂ ਜੀ। ਉਹਨਾਂ ਨੂੰ ਕੁਛ ਇੱਕ ਸਵਾਲ ਹੋਰ ਪੁੱਛਾਂਗੇ ਕਿ ਉੱਥੇ ਕੀ ਕੁਛ ਹੋ ਰਿਹਾ। ਜੇ ਤੁਹਾਡੇ ਕੋਲ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ 4082725200। ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ।
ਮਿਹਰਬਾਨੀ ਜੀ, ਧੰਨਵਾਦ। ਹਾਂਜੀ, ਸਾਡੇ ਨਾਲ ਜੁੜੇ ਹੋਏ ਨੇ ਕੈਨੇਡਾ ਤੋਂ ਰਾਜ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੰਨੂ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਮੈਂ ਜਸਪਾਲ ਸਿੰਘ ਬੋਲ ਰਿਹਾ ਜੀ, ਵਿਨੀਪੈਗ ਤੋਂ ਜੀ। ਮੇਰਾ ਸਵਾਲ ਸੀਗਾ ਜੀ, ਪਿਛਲੇ ਸਮੇਂ ਹੋਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਬਾਰੇ ਕੋਈ ਹੈ ਤਾਂ ਜ਼ਰੂਰ ਦੱਸਿਓ। ਥੈਂਕ ਯੂ ਜੀ। ਇਹਨਾਂ ਦਿਨਾਂ ਦੇ ਦੌਰਾਨ ਉਹਦੇ ਬਾਰੇ ਜੋ ਚੱਲ ਰਿਹਾ ਸੀ ਉਹਦੇ ਬਾਰੇ ਪੁੱਛਿਆ? ਹਾਂਜੀ, ਉਹਦੇ ਬਾਰੇ ਪੁੱਛਿਆ। ਹਾਂਜੀ, ਉਹਦੇ ਇਸ ਤਰ੍ਹਾਂ ਹੈ ਕਿ ਜਿਹੜੀ ਕਮਿਸ਼ਨ ਜਿਹੜਾ ਸੀਗਾ ਜੀ ਰਣਜੀਤ ਸਿੰਘ ਹੋਰਾਂ ਵਾਲਾ, ਜਸਟਿਸ ਰਣਜੀਤ ਸਿੰਘ ਹੋਰਾਂ ਵਾਲਾ ਕਮਿਸ਼ਨ ਹੈ, ਕਿਹਾ ਜਾ ਰਿਹਾ ਜੀ ਕਿ ਉਹਦੀ ਰਿਪੋਰਟ ਜਿਹੜੀ ਆ ਉਹ ਤਿਆਰ ਹੈ, ਪਰ ਅਜੇ ਉਹ ਸਬਮਿਟ ਨਹੀਂ ਕੀਤੀ ਗਈ ਸਰਕਾਰ ਦੇ ਕੋਲ। ਇਸ ਕਰਕੇ ਜਿੰਨੀ ਦੇਰ ਤੱਕ ਉਹ ਰਿਪੋਰਟ ਨਹੀਂ ਆ ਜਾਂਦੀ ਉਹਦੇ ਵਿੱਚ ਜਿਹੜਾ ਜੀ ਉਹ ਦੇਖਣ ਵਾਲਾ ਹੋਊਗਾ। ਇਸ ਗੱਲ ਦੀ ਉਮੀਦ ਹੈ ਕਾਫੀ ਕਿ ਉਹ ਕਾਫੀ ਕੁਝ ਕਲੀਅਰ ਜਿਹੜਾ ਜੀ ਉਹ ਕਰਨਗੇ ਕਿ ਕਹਾਣੀ ਇਹਦੇ ਪਿਛਲੀ ਜਿਹੜੀ ਉਹ ਕੀ ਸੀਗੀ, ਇਹਦੀ ਉਮੀਦ ਕੀਤੀ ਜਾਂਦੀ ਹੈ। ਇੱਕ ਸੈਕੰਡ ਇਹ ਰਹੂਗਾ ਕਿ ਉਸ ਰਿਪੋਰਟ ਨੂੰ ਸਰਕਾਰ ਕਿੰਨੀ ਸਹਿਰਤਾ ਦੇ ਨਾਲ ਲੈਂਦੀ ਆ ਤੇ ਉਹਦੇ ਵੱਲੋਂ ਕੀਤੀਆਂ ਜਾਣ ਵਾਲੀਆਂ ਸਿਫਾਰਿਸ਼ਾਂ ਜਿਹੜੀਆਂ ਨੇ ਉਹਦੇ ਵਾਸਤੇ ਕੀ ਕੁਝ ਕਰਦੀ ਹੈ। ਹਾਂ, ਇੰਨਾ ਜ਼ਰੂਰ ਹੈ, ਜਿੰਨੇ ਕੁਝ ਸੂਤਰਾਂ ਦੀ ਜਾਣਕਾਰੀ ਆ ਉਹਦੇ ਮੁਤਾਬਕ ਉਹਦੇ ਵਿੱਚ ਕੁਝ ਵੱਡੇ ਨਾਮ ਜਿਹੜੇ ਜੀ ਉਹ ਆ ਰਹੇ ਆ, ਕੁਝ ਅਫਸਰਾਂ ਦੇ ਤੇ ਕੁਝ ਨੇਤਾਵਾਂ ਦੇ, ਜਿਹੜੇ ਇਹਨਾਂ ਘਟਨਾਵਾਂ ਦੇ ਪਿੱਛੇ ਰਹਿ ਕੇ ਪਰਦੇ ਦੇ ਪਿੱਛੇ ਐਕਚੁਅਲੀ ਇਹਨਾਂ ਦੇ ਵਾਸਤੇ ਜ਼ਿੰਮੇਵਾਰ ਨੇ ਜੀ। ਸੁਰਿੰਦਰ ਸਿੰਘ ਜੀ ਸ਼ੇਰਗਿੱਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਮੇਰਾ ਇੱਕ ਸਵਾਲ ਹੈ ਭਈ, ਮੈਨੂੰ ਜਿੰਨਾ ਕੁ ਪਤਾ ਤੁਸੀਂ ਵੀ ਦੱਸੋ ਵੀ ਜਿਹੜਾ ਅਕਾਲੀ ਦਲ ਦਾ ਸੰਵਿਧਾਨ ਹੈ ਉਹਦੇ ਵਿੱਚ ਜਿਹੜਾ ਪ੍ਰਧਾਨ ਬਣਦਾ ਉਹਦਾ ਦਾੜਾ ਵੀ ਖੁੱਲਾ ਹੋਣਾ ਚਾਹੀਦਾ ਤੇ ਉਹਦੇ ਉੱਪਰ ਦੀ ਸ੍ਰੀ ਸਾਹਿਬ ਪਾਈ ਹੋਣੀ ਚਾਹੀਦੀ ਆ। ਇਹ ਤਾਂ ਦੋਹਾਂ ਪੇ ਪੁੱਤਾਂ ਨੇ ਕਦੇ ਨਾ ਸ੍ਰੀ ਸਾਹਿਬ ਪਾਈ ਨਾ ਦਾੜੇ ਖੁੱਲੇ ਛੱਡੇ ਆ। ਤੇ ਇੱਕ ਜਿਹੜਾ ਫਿਲਮ ਰੋਕਦੇ ਉਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ, ਪਰ ਜਿੱਦਾਂ ਮੁਸਲਮਾਨ ਧਰਮ ਦੇ ਵਿੱਚ ਵੀ ਅੱਜ ਤੇ ਮੁਹੰਮਦ ਸਾਹਿਬ ਦੀ ਤਸਵੀਰ ਨਹੀਂ ਬਣ ਦਿੱਤੀ ਤੇ ਆਪਣੇ ਵੀ ਧਰਮ 'ਚ ਇਹੀ ਆ ਵੀ ਤਸਵੀਰ ਦੇ ਆਪਾਂ ਬਜ਼ਾਰੀ ਨਹੀਂ, ਪਰ ਆਪਣੇ ਗੁਰੂਆਂ ਦੀਆਂ ਤਰ੍ਹਾਂ ਦੀਆਂ, ਇੱਕ ਗੁਰੂ ਦੀ 1000 ਤਰ੍ਹਾਂ ਦੀਆਂ ਫੋਟੋਆਂ ਬਣੀਆਂ ਆ। ਇਹਦੇ ਬਾਰੇ ਕੋਈ ਜਥੇਬੰਦੀ ਨੇ ਕਦੇ ਕੋਈ ਗੱਲ ਕੀਤੀ ਹੋਵੇ, ਇਹਦੇ ਬਾਰੇ ਕੋਈ ਦੱਸਿਓ ਤਾਂ ਜੀ। ਥੈਂਕ ਯੂ ਜੀ। ਤਸਵੀਰਾਂ ਦੇ ਬਾਰੇ ਦੇ ਵਿੱਚ ਗੱਲਬਾਤ ਤਾਂ ਜਿਹੜੀ ਹੈ ਜੀ ਉਹ ਚੱਲਦੀ ਰਹਿੰਦੀ ਆ, ਪਰ ਐਕਚੁਅਲੀ ਇਹਦੇ ਉੱਤੇ ਸੋਲਿਡ ਤਾਂ ਸਟੈਪ ਕਦੀ ਵੀ ਜਿਹੜੇ ਜੀ ਉਹ ਨਹੀਂ ਲਏ ਗਏ। ਜਿਹੜੀਆਂ ਤਸਵੀਰਾਂ ਨੇ ਉਹ ਵਿਕਦੀਆਂ ਨੇ, ਲੱਖਾਂ ਕਰੋੜਾਂ ਰੁਪਈਏ ਦੇ ਵਿੱਚ ਵਿਕਦੀਆਂ ਨੇ। ਲੋਕਾਂ ਦੇ ਘਰਾਂ ਦੇ ਵਿੱਚ ਵੀ ਜਿਹੜੀਆਂ ਜੀ ਗੁਰੂਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਕੀ ਇਹ ਜਿਹੜੀਆਂ ਜੀ ਉਹ ਲਹਾਈਆਂ ਜਾ ਸਕਣਗੀਆਂ ਜਾਂ ਇਹਨਾਂ ਦੀ ਪੂਜਾ ਜਿਹੜੀ ਹੈ ਜੀ ਉਹ ਬੰਦ ਹੋ ਸਕੂਗੀ? ਦੇਖੋ, ਕਿਸੇ ਦੂਸਰੇ ਹੋਰ ਦੇ ਨਾਲ ਕੰਪੇਅਰ ਕਰਕੇ ਦੇਖਣਾ ਤਾਂ ਉਹਨੂੰ ਜਿਹੜਾ ਜੀ ਉਹ ਜਾਇਜ਼ ਨਹੀਂ ਕਿਹਾ ਜਾ ਸਕਦਾ। ਉਹਨਾਂ ਦੀ ਆਪਣੀ ਸੋਚ ਹੈ, ਇਹਨਾਂ ਦੀ ਜਿਹੜੀ ਜੀ ਆਪਣੀ ਸੋਚ ਹੈ। ਹਾਂ, ਜਿਹੜੀ ਫਿਲਮ ਦੀ ਗੱਲ ਤੁਸੀਂ ਕੀਤੀ ਹੈ ਕਿ ਵਿਰੋਧ ਜਿਹੜਾ ਜੀ ਉਹ ਹੋ ਰਿਹਾ, ਉਹਦੇ ਵਿਰੋਧ ਦੇ ਕੁਝ ਜਿਹੜੇ ਜੀ ਉਹ ਕਾਰਨ ਨੇ ਉਹ ਜਾਇਜ਼ ਵੀ ਨੇ ਜੀ। ਉਹਦਾ ਵਿਰੋਧ ਜਿਹੜਾ ਜੀ ਉਹ ਜਾਇਜ਼ ਹੈ, ਕਿਉਂਕਿ ਜੇ ਇਤਿਹਾਸ ਜਿਹੜਾ ਆ ਉਹਨੂੰ ਤੋੜਨ ਮਰੋੜਨ ਦਾ ਕਿਸੇ ਇੱਕ ਨੂੰ ਜਿਹੜਾ ਜੀ ਉਹ ਮੌਕਾ ਮਿਲ ਗਿਆ, ਫਿਰ ਇਹ ਨਾ ਜੀ ਗੱਲ ਸ਼ੁਰੂ ਹੋ ਜੂਗੀ। ਸਿਆਣੇ ਕਹਿੰਦੇ ਨੇ ਗੱਲ ਸਹੇ ਦੀ ਨਹੀਂ, ਗੱਲ ਪਏ ਦੀ ਆ। ਜੇ ਪਿਆ ਪੈ ਗਿਆ ਫਿਰ ਔਖਾ ਜਿਹੜਾ ਜੀ ਹੋਊਗਾ। ਇਸ ਕਰਕੇ ਉਹਦਾ ਫਿਲਮ ਦਾ ਜਿਹੜਾ ਜੀ ਉਹ ਵਿਰੋਧ ਹੋ ਰਿਹਾ। ਹਾਂ, ਇਹਨੂੰ ਕੁਝ ਲੋਕ ਇਹਦੇ ਨਾਲ ਜਿਹੜਾ ਜੀ ਉਹ ਜੋੜ ਕੇ ਦੇਖ ਰਹੇ ਆ ਕਿ ਜੀ ਫੋਟੋਆਂ ਦਾ ਵਿਰੋਧ ਕਿਉਂ ਨਹੀਂ ਕਰਦੇ। ਇਹ ਐਕਚੁਅਲੀ ਉਹੀ ਨੇ ਜਿਹੜੇ ਕਿ ਫਿਲਮ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ। ਉਹ ਵਿਵਾਦ ਨੂੰ ਇੱਕ ਡਿਫਰੈਂਟ ਟਰਨ ਜਿਹੜੀ ਹੈ ਜੀ ਉਹ ਦੇਣੀ ਚਾਹੁੰਦੇ ਨੇ। ਮੈਂ ਨਹੀਂ ਸਮਝਦਾ ਜੀ ਕਿ ਇਹਨੂੰ ਇਹਦੇ ਨਾਲ ਜਿਹੜਾ ਜੀ ਉਹ ਜੋੜ ਕੇ ਦੇਖਿਆ ਜਾ ਸਕਦਾ। ਫਿਲਮ ਦੀ ਵਿਰੋਧਤਾ ਹੋਰ ਚੀਜ਼ ਹੈ, ਜਿਹੜੀਆਂ ਫੋਟੋਆਂ ਨੇ ਉਹਨਾਂ ਦੀ ਵਿਰੋਧਤਾ ਜਿਹੜੀ ਹੈ ਉਹ ਬਿਲਕੁਲ ਹੋਰ ਚੀਜ਼ ਜੀ। ਆਸਟ੍ਰੇਲੀਆ ਤੋਂ ਜਿਹੜੇ ਨੇ ਜਸਵੰਤ ਸਿੰਘ ਜੌਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਭੈਣ ਜੀ, ਮੇਰਾ ਸਵਾਲ ਹੈ ਜਿਹੜਾ ਭਾਜੀ ਪੰਨੂ ਨੂੰ ਜੀ, ਜਿਸ ਤਰ੍ਹਾਂ ਦੇਖੋ ਜਿਹੜਾ ਡਰੱਗ ਮਾਮਲਾ ਨਾ ਇਕੱਲੇ ਪੰਜਾਬ ਦਾ ਮਾਮਲਾ ਨਹੀਂ ਹੈਗਾ, ਸਾਡੇ ਵੀ ਬਹੁਤ ਹੈ ਹਰਿਆਣੇ 'ਚ ਵੀ। ਜਿਸ ਤਰ੍ਹਾਂ ਹੁਣ ਵੱਡੇ ਵੱਡੇ ਅਫਸਰ, DGP ਬਹੁਤ ਬੰਦੇ ਮੋਹਰੇ ਆਏ ਆ ਵੀ ਜਿਹੜੀਆਂ ਤਾਰਾਂ ਆ ਇਹ ਜਿਹੜੀਆਂ ਆ ਵੀ ਇਹ ਇਕੱਲਾ ਪੁਲਿਸ ਤਾਂ ਨਹੀਂ ਕਰ ਸਕਦੀ ਕੰਮ ਜੀ। ਇਹਦੇ ਨਾਲ ਫਿਰ ਜਿਹੜੇ ਕੋਈ ਪੰਜਾਬ ਦੇ ਕਰਤੇ ਧਰਤੇ ਆ, ਚਾਹੇ ਪੁਰਾਣੇ ਆ ਚਾਹੇ ਨਵੇਂ ਆ, ਤੇ ਤਾਰਾਂ ਉਧਰ ਨੂੰ ਵੀ ਜਾ ਸਕਦੀਆਂ, ਜਾਂ ਮਾਮਲਾ ਦੱਬਿਆ ਜਾਊਗਾ ਜਾਂ ਉੱਠੂਗਾ ਜੀ ਇਹ, ਜਾਂ ਵੀ ਇੱਥੇ ਮਿੱਟੀ ਵਾਸਤੇ ਜਾਊਗੀ। ਇਹ ਸਵਾਲ ਹੈ ਮੇਰਾ। ਸੁਣਦਾ ਭੈਣ ਜੀ, ਬਹੁਤ ਸੁਣਦਾ। ਥੈਂਕ ਯੂ ਜੀ। ਇਹ ਨੈਕਸਸ ਹੈ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਇਹ ਤਿੰਨ ਧਿਰੀ ਹੈ ਜੀ, ਤਿਕੋਣ ਹੈ ਇਹ। ਇੱਕ ਜਿਹੜੀ ਇਹਦੇ ਚ ਇੱਕ ਤਾਂ ਸਮਗਲਰ ਹੈ, ਇੱਕ ਰਾਜਨੀਤਿਕ ਲੋਕ ਨੇ ਤੇ ਇੱਕ ਪੁਲਿਸ ਹੈ। ਚਾਹੇ ਉਹ ਦੇਖੋ ਇੰਦਰਜੀਤ ਤੋਂ ਗੱਲ ਜਿਹੜੀ ਹੈ ਜੀ ਉਹ ਸ਼ੁਰੂ ਹੁੰਦੀ ਹੈ, ਇੰਸਪੈਕਟਰ ਇੰਦਰਜੀਤ ਤੋਂ, ਫਿਰ ਜਿਹੜੀ ਆ ਉਹ ਇੱਕ SSP ਤੱਕ ਚਲੇ ਜਾਂਦੀ ਆ। SSP ਦੀ ਜਦੋਂ ਜਾਂਚ ਹੁੰਦੀ ਹੈ ਤੇ ਉਹ ਉੱਪਰਲੇ ਅਫਸਰਾਂ ਤੱਕ ਜਿਹੜੀ ਹੈ ਜੀ ਉਹ ਕਹਾਣੀ ਪਹੁੰਚ ਜਾਂਦੀ ਹੈ। ਫਿਰ ਹੁੰਦਾ ਕੀ ਆ ਕਿ ਪੰਜਾਬ ਦੇ ਵਿੱਚ ਕੁਝ ਗ੍ਰਿਫਤਾਰੀਆਂ ਹੁੰਦੀਆਂ ਨੇ ਜਿਹੜੇ ਕਤਲਾਂ ਨੂੰ ਲੈ ਕੇ। ਉਸ ਟੀਮ ਦਾ ਪਾਰਟ ਜਿਹੜਾ ਨਾ ਜੀ ਉਸ SSP ਨੂੰ ਬਣਾ ਲਿਆ ਜਾਂਦਾ ਤਾਂ ਕਿ ਉਹਦੀ ਪਿੱਠ ਜਿਹੜੀ ਆ ਉਹ ਥੱਪੜਵਾਈ ਜਾ ਸਕੇ ਤੇ ਉਹਨੂੰ ਕਿਸੇ ਤਰੀਕੇ ਦੇ ਨਾਲ ਇਸ ਜਾਂਚ ਚੋਂ ਜਿਹੜਾ ਜੀ ਉਹ ਕੱਢਿਆ ਜਾ ਸਕੇ। ਇਹਦੇ ਵਿੱਚੋਂ ਕੁਝ ਨਿਕਲ ਸਕੂਗਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਜੀ। ਜੇ ਸਹੀ ਪੁੱਛੋ
ਤੇ ਮੈਨੂੰ ਇਹ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਜੀ। ਇਸ ਵੇਲੇ ਤਾਂ ਮੇਰੇ ਕੋਲ ਇਹਦਾ ਕੋਈ ਜਵਾਬ ਨਹੀਂ ਹੈਗਾ, ਕਿਉਂਕਿ ਇੱਕ ਕਿਸਮ ਦੇ ਨਾਲ ਬੇਆਸ ਦੇ ਜਿਹੜੇ ਆ ਜੀ ਉਹ ਹੋ ਗਏ ਆ ਕਿ ਇਸ ਮਾਮਲੇ ਦੇ ਵਿੱਚ ਕੁਝ ਹੋ ਸਕੂਗਾ। ਉਹ ਲੋਕ ਜਿਹੜੇ ਪੰਜਾਬ ਦੀ ਇੱਕ ਪੂਰੀ ਜਨਰੇਸ਼ਨ ਜਿਹੜੀ ਆ ਜੀ ਉਹਨੂੰ ਨਿਗਲ ਗਏ, ਉਹ ਲੋਕਾਂ ਦੇ ਚਿਹਰੇ ਕਦੇ ਜਿਹੜੇ ਜੀ ਉਹ ਸਾਹਮਣੇ ਆ ਸਕਣਗੇ। ਅੱਜ ਦੀ ਤਰੀਕ ਦੇ ਵਿੱਚ ਤਾਂ ਅਸੀਂ ਬੇਆਸ ਹਾਂ। ਲੈਟਸ ਸੀ ਕੱਲ ਨੂੰ ਸਮਾਂ ਕੀ ਕਰਵਟ ਲੈਂਦਾ। ਬਿਲਕੁਲ ਜੀ, ਜਿਹੜੀਆਂ ਮੀਟਿੰਗਾਂ ਸੱਦੀਆਂ ਜਾ ਰਹੀਆਂ ਉਹਨਾਂ ਦੇ ਵਿੱਚ ਮਿੱਟੀ ਪਾਉਣ ਦੀ ਕੋਸ਼ਿਸ਼ ਵੀ ਹੋਊਗੀ। ਹਰਵੰਸ ਸਿੰਘ ਹੁੰਦਲ ਜੀ। ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਮੈਂ ਇਹ ਪੁੱਛਿਆ ਜੀ, ਮੇਰਾ ਗੁਆਂਢੀ ਹੈਗਾ ਜੀ ਸਰਵਣ ਸਿੰਘ ਫਦੌਰ, ਉਹਦੇ ਮੁੰਡੇ ਨੂੰ ਈਡੀ ਨੇ ਘੇਰਿਆ ਸੀਗਾ ਜੀ। ਉਹ ਹੁਣ ਤੱਕ ਕੀ ਬਣਿਆ ਜੀ? ਪਹਿਲਾਂ ਉਹਨਾਂ ਦਾ ਮੁੱਕ ਗਿਆ ਕੰਮ ਉਹਨਾਂ ਦਾ ਸਾਰਾ, ਜਾਂ ਕੀ ਹੋਇਆ? ਥੈਂਕ ਯੂ ਜੀ। ਨਾ ਜੀ ਨਾ, ਉਹ ਮੁੱਕਣ ਵਾਲਾ ਕੰਮ ਨਹੀਂ ਗਾ। ਉਹਨਾਂ ਦੀ ਨਾਲ ਜਿਹੜੀ ਪ੍ਰੋਪਰਟੀ ਹੈ ਉਹ ਅਟੈਚ ਹੋਈ ਆ। ਉਹਨਾਂ ਦਾ ਚਲਾਨ ਜਿਹੜਾ ਜੀ ਉਹ ਅਦਾਲਤ ਦੇ ਵਿੱਚ ਪੇਸ਼ ਹੋ ਗਿਆ ਤੇ ਅੱਗੇ ਜਿਹੜੀ ਕਾਰਵਾਈ ਆ ਉਹ ਅਦਾਲਤ ਦੇ ਵਿੱਚ ਚੱਲ ਰਹੀ। ਹੁਣ ਇਹ ਅਦਾਲਤ ਦੇ ਉੱਤੇ ਨਿਰਭਰ ਆ, ਜਿਹੜੀ ਸਪੈਸ਼ਲ ਅਦਾਲਤ ਆ, ਕਿ ਉਹਨੇ ਇਸ ਮਾਮਲੇ ਦੇ ਵਿੱਚ ਕੀ ਕਰਨਾ ਹੈ। ਉਹ ਬਹੁਤ ਵੱਡੇ ਸਬੂਤਾਂ ਦੇ ਨਾਲ ਜਿਹੜਾ ਜੀ ਇਹ ਚਲਾਨ ਪੇਸ਼ ਹੋਇਆ, ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤਾ। ਬਹੁਤ ਲੰਮਾ ਚੌੜਾ ਚਲਾਨ ਹੈ, ਕਰੀਬ 1800 ਸਫ਼ਿਆਂ ਦਾ, ਤੇ ਉਹਨਾਂ ਦੀ ਪ੍ਰਾਪਰਟੀ ਨਾਲ ਜਿਹੜੀ ਹੈ ਜੀ ਉਹਦੇ ਅਟੈਚ ਹੈ। ਏਦਾਂ ਨਹੀਂ ਉਹ ਖਤਮ ਹੋਣ ਲੱਗਿਆ ਜੀ। ਜੀ ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਇੱਕਦਮ ਆਪਾਂ ਜਿਹੜਾ ਆਪਾਂ ਕਹਿੰਦੇ ਵੀ ਇਹਨੇ ਅਕਾਲੀਆਂ ਛਕੇ ਨਹੀਂ, ਆਪਣੀ ਛਕੇ ਕਿਰਪਾਨਾਂ ਨਹੀਂ, ਕੀ ਹੈ ਜਿਹੜੇ ਕਾਂਗਰਸੀ ਇਹਨਾਂ ਕੋਲ ਦਮ ਹੈਗਾ ਵੀ ਜਿਹੜੇ ਫੈਮਿਲੀ ਆ, ਸੋਸ਼ਲ ਏਜੰਡੇ ਹੈਗੇ, ਰਿਲੀਜੀਅਸ ਬੇਸ ਵੀ ਉਹਨਾਂ ਤੇ ਪਹਿਰਾ ਦੇ ਸਕਦੇ ਆ, ਜਾਂ ਉਹ ਜਿਹੜਾ ਬॉयਫ੍ਰੈਂਡ ਰੂਸਾ ਵੀ ਉਹਦੇ ਪ੍ਰੋਟੈਕਸ਼ਨ ਵਾਸਤੇ ਕਿਰਪਾਨਾਂ ਪਾ। ਤੇ ਬਾਕੀ ਜਿਹੜਾ ਮੈਂ ਪੁੱਛਣਾ ਚਾਹੁੰਦਾ, ਜਿਹੜਾ ਆਪਣੇ ਹੋਇਆ ਸੁਸਾਈਡ ਕੀਤਾ ਆਪਣੇ ਕਿਸਾਨ ਨੇ, ਉਹਦੇ ਤੇ ਧਾਰਾ ਲੱਗੀ 1976 ਪਤਾ ਨਹੀਂ ਜਿਹੜੀ ਲੋ ਕਾਸਟ ਵਗੈਰਾ ਦਾ ਕਰ ਚੱਲਿਆ ਹੈ ਵੀ ਇਹਨਾਂ ਦਾ, ਮੇਰਾ ਖਿਆਲ ਉਹਦਾ ਕੋਈ ਮੈਡੀਕਲ ਨਹੀਂ ਹੋਇਆ। ਤੇ ਕੀ ਇਹ ਇੱਦਾਂ ਦੇ ਜਿਹੜੇ ਇਸ਼ੂ ਹੈਗੇ ਜਾਂ ਆਪਣੇ ਦੇ ਵਿੱਚ ਵੀ ਹੈ, ਕਈ ਗੁਰਦੁਆਰਾ ਸਾਹਿਬ ਦੇ ਮੀਡੀਆ ਵਿੱਚ ਕਈ ਲੋਕ ਕਾਸਟ ਸੋ ਕਾਲ ਹੈਗੇ ਲੋਕ ਆਪਣੇ ਜਿਹੜੀ ਜੱਟ ਕਮਿਊਨਿਟੀ ਵਾਸਤੇ ਪ੍ਰੋਬਲਮ ਖੜੀਆਂ ਕਰਦੇ ਵੀ ਇਹਨਾਂ ਦਾ, ਜਿਵੇਂ ਸੁਣ ਰਿਹਾ ਸੀ ਉਹ ਭਾਈ ਆਪਣਾ ਗੁਰਦੁਆਰਾ ਸਾਹਿਬ ਨੂੰ ਰੇਡੀਓ ਸੱਦ ਕੇ ਉਹਨਾਂ ਨੂੰ ਕਹਿ ਰਿਹਾ ਸੀ ਵੀ ਬਿਆਨ ਦੇ ਵੀ ਜਿਹੜੇ ਜੱਟ ਕਮਿਊਨਿਟੀ ਆ ਉਹਨੇ ਰਿਲੀਜਨ ਦਾ ਬਹੁਤ ਨੁਕਸਾਨ ਕੀਤਾ, ਤੇ ਜਿਹੜੇ ਸ਼ਰਾਬ ਕਬਾਬ ਤੇ ਸ਼ਰਾਬਾਂ ਪੀਂਦੇ ਆ, ਤੇ ਇਹ ਸਾਡੀ ਵੀ ਇਹਨਾਂ ਲੋਕਾਂ ਦਾ ਕੀ ਇਲਾਜ ਹੈਗਾ ਵੀ ਆਪਣੇ ਜੱਟ ਕਮਿਊਨਿਟੀ ਬਦਨਾਮ ਕਰ, ਉਹਦੇ ਵਾਸਤੇ ਕਹਿ। ਥੈਂਕ ਯੂ। ਦੇਖੋ ਜੀ, ਨਾ ਤਾਂ ਕੌਮਾਂ ਸਾਰੀਆਂ ਜਿਹੜੀਆਂ ਉਹ ਚਾਹੇ ਕੋਈ ਵੀ ਭਾਈਚਾਰਾ ਹੈ, ਉਹ ਜੱਟ ਹੈ ਜਾਂ ਕੰਬੋਰ ਨੇ, ਤਖਾਣ ਨੇ, ਲੋਹਾਰ ਨੇ, ਨਾ ਸਾਰੇ ਚੰਗੇ ਹੁੰਦੇ ਆ, ਨਾ ਸਾਰੇ ਜਿਹੜੇ ਆ ਜੀ ਉਹ ਮਾੜੇ ਹੁੰਦੇ ਆ। ਜੇ ਜੱਟਾਂ ਦੇ ਹਾਲਾਤ ਅੱਜ ਜਿਹੜੇ ਜੀ ਉਹ ਦੇਖਣੇ ਆ, ਇੱਕ ਤਾਂ ਖਬਰ 'ਚ ਮੈਂ ਸਾਂਝਾ ਕੀਤਾ ਕਿ ਉਹਨਾਂ ਦੇ ਵਿਚਾਰਿਆਂ ਦੇ 48 ਘੰਟੇ ਜਿਹੜਾ ਕਾਲਜਾ ਹੱਥ 'ਚ ਆਇਆ ਹੋਇਆ, ਉਹ ਤਾਂ ਇੱਕ ਜਦੋਂ ਮਾੜਾ ਬੱਦਲ ਗੱਜਦਾ ਤਾਂ ਜਿਹੜੇ ਜੀ ਉਹ ਡਰ ਜਾਂਦੇ ਆ। ਉਹ ਜੱਟ ਭਾਈਚਾਰਾ। ਤੁਸੀਂ ਗੱਲ ਕਰਦੇ ਹੋ ਉਹਨਾਂ ਜੱਟਾਂ ਦੀ ਜਿਹੜੇ ਗੀਤਾਂ 'ਚ ਅੱਜ ਕੱਲ੍ਹ ਜਿਹੜੇ ਆ ਗਾਇਕ ਦਿਖਾਉਂਦੇ ਆ ਵੀ ਜੱਟ ਮੌਜਾਂ ਕਰਦਾ, ਜਾਂ ਜੱਟ ਜਿਹੜਾ ਜੀ ਉਹ ਰਫਲ ਰੱਖਦਾ, ਜਾਂ ਦੋ ਚੀਜ਼ਾਂ ਜੱਟ ਮੰਗਦਾ, ਦਾਰੂ ਘਰ ਦੀ ਤੇ ਬੰਦੂਕ 12 ਬੋਰ ਦੀ। ਤੁਸੀਂ ਉਹਨਾਂ ਜੱਟਾਂ ਦੀ ਗੱਲ ਕਰਦੇ ਹੋ। ਜੇ ਤਾਂ ਰੀਅਲ ਜੱਟਾਂ ਦੀ ਗੱਲ ਜਿਹੜੀ ਉਹ ਪੁੱਛਣੀ ਆ, ਉਹ ਤਾਂ ਵਿਚਾਰਾ ਪਿੰਡ ਦੇ ਵਿੱਚ ਵੱਸਦਾ, ਉਹਨੂੰ ਤਾਂ 2 ਡੰਗ ਦੀ ਰੋਟੀ ਦਾ ਜਿਹੜਾ ਜੀ ਉਹ ਫਿਕਰ ਹੈ ਇਸ ਵੇਲੇ। ਉਹਨੂੰ ਤਾਂ ਆਪਣੇ ਕਰਜ਼ੇ ਦਾ ਫਿਕਰ ਹੈ, ਉਹਨੂੰ ਫਿਕਰ ਹੈ ਕਿ ਉਹਦੇ ਬੱਚੇ ਪੜ੍ਹ ਜਾਣਗੇ ਜਾਂ ਰੁਲ ਜਾਣਗੇ। ਉਹ ਜੱਟ ਹੈ ਜੀ। ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਇਹ ਤਾਂ ਜਿਹੜੀ ਵੰਡੀਆਂ ਪਾਉਣ ਵਾਲੀਆਂ ਜਿਹੜੀਆਂ ਕੁਝ ਪਾਰਟੀਆਂ ਨੇ ਉਹਨਾਂ ਦੇ ਬਿਆਨ ਜਿਹੜੇ ਹੋ ਸਕਦੇ ਆ, ਅਸਲ ਜੱਟਾਂ ਦੇ ਨਹੀਂ। ਜਿਹੜੀ ਗੱਲ ਤੁਸੀਂ ਗਾਤਰੇ ਵਾਲੀ ਪੁੱਛੀ ਆ, ਮੈਂ ਮਾਫੀ ਚਾਹੁੰਦਾ, ਪਹਿਲਾਂ ਵੀ ਕਾਲਰ ਨੇ ਜਿਹੜਾ ਜੀ ਉਹ ਪੁੱਛਿਆ ਸੀਗਾ ਵੀ ਸੰਵਿਧਾਨ ਦੇ ਵਿੱਚ ਹੈ। ਜਦੋਂ ਮੋਗੇ ਰੈਲੀ ਜਿਹੜੀ ਹੋਈ ਆ 90ਵਿਆਂ ਦੇ ਵਿੱਚ, ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਐਲਾਨ ਕਰ ਦਿੱਤਾ ਸੀਗਾ ਕਿ ਅਕਾਲੀ ਪਾਰਟੀ ਜਿਹੜੀ ਆ ਉਹ ਪੰਥਕ ਪਾਰਟੀ ਨਹੀਂ, ਉਹ ਪੰਜਾਬੀ ਪਾਰਟੀ ਆ। ਇਸ ਕਰਕੇ ਜੇ ਇਹਨੂੰ ਇਸ ਸੰਦਰਭ ਦੇ ਵਿੱਚ ਲਿਆ ਜਾਵੇ ਤੇ ਹਾਂ, ਅੱਜ ਉਹ ਦਾਅਵਾ ਜ਼ਰੂਰ ਕਰਦੇ ਆ ਕਿਉਂਕਿ ਉਹਨਾਂ ਕੋਲ ਸੱਤਾ ਖੁੱਸ ਗਈ ਕਿ ਪੰਥਕ ਪਾਰਟੀ ਆ, ਉਹ ਹੁਣ ਪੰਥਕ ਪਾਰਟੀ ਨਹੀਂ। ਔਰ ਦੂਜਾ ਜਿਹੜਾ ਇੱਕ ਮਾਮਲਾ ਅਦਾਲਤ ਦੇ ਵਿੱਚ ਵੀ ਜਿਹੜਾ ਜੀ ਸੁਣਵਾਈ ਅਧੀਨ ਆ ਕਿ ਵੀ ਜੇ ਇਹ ਸਿਆਸੀ ਪਾਰਟੀ ਆ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਿਵੇਂ ਲੜਦੀ ਆ, ਜੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਦੀ ਆ ਤੇ ਫਿਰ ਸਿਆਸਤ ਜਿਹੜੀ ਆ ਜੀ ਉਹ ਕਿਵੇਂ ਕਰਦੀ ਆ। ਇਹ ਕਿਹਾ ਜਾਂਦਾ ਕਿ ਇਹਨਾਂ ਨੇ 2 ਸੰਵਿਧਾਨ ਜਿਹੜੇ ਆ ਜੀ ਉਹ ਰੱਖੇ ਹੋਏ ਆ। ਜਿਹੜੇ ਅਕਾਲੀ ਦਲ ਦੀ ਤੁਸੀਂ ਗੱਲ ਕਰਦੇ ਹੋ ਨਾ, 1920 ਦੇ ਵਿੱਚ ਜਿਹੜਾ ਜੀ ਬਣਿਆ ਸੀਗਾ ਉਹ ਅਕਾਲੀ ਦਲ, ਤੇ ਇਹ ਮੌਜੂਦਾ ਅਕਾਲੀ ਦਲ ਜਿਹੜਾ ਹੈ ਜੀ, ਉਹ ਮੈਂ ਪਹਿਲੇ ਸਵਾਲ ਦਾ ਜਵਾਬ ਦੇ ਰਿਹਾ, ਇਹਦੇ ਤਾਂ ਇੱਥੇ ਕੀ ਖਾਤਮਾ ਕੀਤਾ ਜਾ ਸਕਦਾ ਜੀ, ਕਿੱਥੇ ਟੈਂ ਕਿੱਥੇ ਰਾਮ ਰਾਮ। ਦੂਜੀ ਗੱਲ ਜਿਹੜੀ ਤੁਸੀਂ ਪੁੱਛਦੇ ਹੋ ਕਿ ਇਹਨਾਂ ਦੇ ਕਿਰਪਾਨਾਂ ਦੇ ਉੱਤੇ ਜਿਹੜਾ ਜੀ ਕਿੰਤੂ ਪਰੰਤੂ ਆ ਗਿਆ, ਇਸ ਕਰਕੇ ਤੁਹਾਨੂੰ ਥੋੜਾ ਜਿਹਾ ਪਾਲ ਜੀ ਦੁੱਖ ਲੱਗ ਗਿਆ ਕਿ ਜਿਹੜੇ ਕਾਂਗਰਸੀ ਨੇ ਉਹਨਾਂ ਦੇ
ਜਿਹੜਾ ਦੀ ਸੋਸ਼ਲ ਜਾਂ ਜਿਹੜੀ ਉਹਨਾਂ ਦੀ ਕਿਰਦਾਰ ਵਾਲੀ ਜਿਹੜੀ ਗੱਲ ਆ ਜਿਹੜੀ ਉਹਦੇ ਉੱਤੇ ਤੁਸੀਂ ਜਿਹੜੀ ਦੀ ਉਹ ਉਂਗਲ ਚੁੱਕੀ ਆ ਵੀ ਉਹ ਕਿੰਨੇ ਉਹਦੇ ਵਿੱਚ ਪੂਰੇ ਨੇ। ਉਹਦੇ ਵਿੱਚ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਸਾਰੀ ਪਾਰਟੀ ਵਾਲੇ ਜਿਹੜੇ ਦੀ ਉਹ ਇੱਕੋ ਜਿਹੇ ਨੇ। ਜੇ ਕੋਈ ਇੱਕ ਹੈ ਤੇ ਜਿਹੜੇ ਆ ਜੀ ਜਿਨ੍ਹਾਂ ਦੀ ਤੁਸੀਂ ਪਿੱਠ ਜਿਹੜੀ ਦੀ ਉਹ ਪੂਰਨ ਦੀ ਕੋਸ਼ਿਸ਼ ਕੀਤੀ ਆ, ਡਿਊਟੀ ਤਾਂ ਉਹਨਾਂ ਦੀ ਵੀ ਬਣਦੀ ਹੈ ਨਾ ਜੀ ਕਿ ਇਹ ਮਾਮਲਾ ਚੁੱਕਣ, ਪਰ ਉਹ ਤਾਂ ਅੰਦਰੋਂ ਸਾਰੇ ਜਿਹੜੇ ਜੀ ਅੱਜ ਕੱਲ੍ਹ ਇੱਕਮਿਕ ਜਿਹੜਾ ਦੀ ਉਹ ਹੋਏ ਨੇ। ਪੁਰਾਣੀ ਇੱਕ ਬੋਲੀ ਸੀਗੀ ਕਿ ਤੈਨੂੰ ਤਾਪ ਚੜੇ ਤੇ ਮੈਂ ਹੋਊਂਗਾ ਤੇਰੀ ਮੇਰੀ ਇੱਕ ਜਿੰਦੜੀ। ਜਦੋਂ ਇੱਕ ਜਿੰਦੜੀ ਦੋਨਾਂ ਦੀ ਹੈਗੀ ਆ, ਇਸ ਕਰਕੇ ਦੋਨੋਂ ਜਾਣੇ ਜਿਹੜੇ ਜੀ ਇੱਕ ਦੂਜੇ ਨੂੰ ਲੁਕੋ ਰਹੇ ਆ ਜੀ। ਤਾਂ ਕਿ ਸਾਡੇ ਨੇ ਜਿਹੜੇ ਗੁਰਜੀਤ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਮੈਂ ਤਾਂ ਪੁੱਛਣਾ ਪੰਨੂ ਸਾਹਿਬ ਨੂੰ, ਜਿਹੜੇ ਮੰਨ ਲਓ ਕੱਲ ਮਾਨ ਸਨਮਾਨ ਹੋਇਆ ਆਪਣੇ ਮਲੂਕਾ ਸਾਹਿਬ ਦਾ, ਉਹਦੇ ਬਾਰੇ ਜੇ ਅਕਾਲੀ ਦਲ ਨੇ ਕੋਈ ਬਿਆਨ ਦਿੱਤਾ ਜਾਂ ਜੇ ਕੋਈ ਗਾਹਾਂ ਗੱਲ ਤੁਰੀ? ਥੈਂਕ ਯੂ ਜੀ। ਨਹੀਂ, ਉਹਦੇ ਬਾਰੇ ਕੋਈ ਬਿਆਨ ਨਹੀਂ ਆਇਆ। ਵੈਸੇ ਬਿਆਨ ਤਾਂ ਅਜੇ ਤੱਕ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਉਠਾਏ ਗਏ ਸਵਾਲਾਂ ਦਾ ਵੀ ਨਹੀਂ ਆਇਆ। ਉਹ ਵੀ ਮਾਮਲਾ ਜਿਹੜਾ ਜੀ ਉਹ ਦਬ ਜੇ ਗਿਆ ਵੀ ਉਹ ਕੀ ਹੋਇਆ ਸ਼੍ਰੋਮਣੀ ਕਮੇਟੀ ਦੀ ਰਸੀਦ ਦਾ, ਜਿਹੜੇ ਮਨਪ੍ਰੀਤ ਸਿੰਘ ਬਾਦਲ ਵੀ ਕਹਿੰਦੇ ਕਿ ਮੇਰੇ ਕੋਲੇ ਹੈਗੀ ਆ, ਤੇ ਇਲਾਜ ਵਾਲਾ ਵੀ ਜਿਹੜਾ ਜੀ ਉਹ ਮਾਮਲਾ, ਉਸ ਮਾਮਲੇ ਤੇ ਬੋਲਿਆ ਹੀ ਕੋਈ ਨਹੀਂ, ਕਿਸੇ ਨੇ ਕੁਛ ਨਹੀਂ ਜਿਹੜੀ ਦੀ ਉਹ ਗੱਲ ਕਹੀ। ਸਿਕੰਦਰ ਸਿੰਘ ਮਲੂਕਾ ਹੋਰਾਂ ਦਾ ਜਿਹੜਾ ਪ੍ਰਤੀਕਰਮ, ਇਹਦੇ ਉੱਤੇ ਮੈਂ ਇੱਕ ਫੇਸਬੁੱਕ ਦੇ ਉੱਤੇ ਜਿਹੜਾ ਜੀ ਸੁਣ ਰਿਹਾ ਸੀ ਉਹਨਾਂ ਦਾ ਬਿਆਨ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਉੱਥੇ ਕੁਛ ਹੋਇਆ ਹੀ ਨਹੀਂ ਏਦਾਂ ਦਾ। ਉਹ ਕਹਿੰਦੇ 4-5 ਬੰਦੇ ਸੀਗੇ, ਇੰਨੇ ਕੀ ਰਹਿ ਗਏ ਆ ਹੁਣ। ਇਹ ਉਹ ਕਹਿੰਦੇ ਮੁੱਠੀ ਭਰ ਲੋਕ ਨੇ ਜਿਹੜੇ ਕਿ ਸਰਕਾਰਾਂ ਦਾ ਤੇ ਸਾਡੀ ਪਾਰਟੀ ਦਾ ਜਿਹੜਾ ਜੀ ਵਿਰੋਧ ਕਰਦੇ ਆ। ਇਹਨਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਜਾਂ ਦਰਜਨਾਂ ਦੇ ਵਿੱਚ ਵੀ ਨਹੀਂ ਹੈਗੀ। ਉਹ ਕਹਿੰਦੇ 4-5 ਜਾਣੇ ਸੀਗੇ, ਉੱਥੇ ਰੌਲਾ ਰੌਲਾ ਜਿਹਾ ਪਾ ਕੇ ਚਲੇ ਗਏ, ਕਿਸੇ ਨੇ ਉਹਨਾਂ ਦਾ ਕੋਈ ਨੋਟਿਸ ਜਿਹੜਾ ਜੀ ਉਹ ਨਹੀਂ ਲਿਆ। ਵੈਸੇ ਇੱਦਾਂ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਗੱਲ ਜਿਹੜੀ ਜ਼ਰੂਰ ਚੱਲਦੀ ਆ ਕਿ ਕੁਛ ਲੋਕ ਥਰਮਾਮੀਟਰ ਹੁੰਦੇ ਆ ਜਿਨ੍ਹਾਂ ਨੂੰ ਜਾਂਚਣ ਪਰਖਣ ਦੇ ਵਾਸਤੇ ਯੂਜ਼ ਕੀਤਾ ਜਾਂਦਾ ਵੀ ਵੇਖੋ ਭਲਾ ਬਾਹਰ ਗਰਮੀ ਕਿੰਨੀ ਕੁ। ਜੀ ਜੀ ਜੀ, ਉਹ ਗਰਮੀ ਦਿਸੀ ਨਹੀਂ ਉਹਨਾਂ ਨੂੰ ਮੇਰੇ ਖਿਆਲ ਦੇ ਵਿੱਚ ਜਿੰਨੀ ਕੁ ਸੀਗੀ। ਅੱਗੇ ਪਰਮਿੰਦਰ ਸਿੰਘ ਢਿੱਲੋਂ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ ਆ ਵੀ ਜਿੱਦਾਂ ਆਪਣੇ ਜਥੇਦਾਰ ਸਾਹਿਬ ਆ ਵੀ ਆਪਣੇ ਪਹਿਲੋਂ ਇਹਨਾਂ ਸਿਰਸੇ ਵਾਲੇ ਬਾਬੇ ਨੂੰ ਲੈਟਰ ਦਾ ਉਹਦਾ ਚੱਕਰ ਪਿਆ, ਤੇ ਹੁਣ ਮੂਵੀ ਬਾਰੇ ਜਿੱਦਾਂ ਨਹੀਂ ਤੇ ਕੋਈ ਲੈਟਰ ਜਿਹਾ ਨਾ ਇਸ਼ੂ ਕੀਤਾ ਜਿਹੜਾ ਆਪਣੇ ਹੈਗੇ ਆ ਆਪਣੇ ਨਾਨਕ ਸ਼ਾਹ ਫਕੀਰ ਮੂਵੀ। ਤੇ ਮੇਰਾ ਕਹਿੰਦਾ ਮਤਲਬ ਜਸਵਿੰਦਰ ਸਿੰਘ ਹੈਡ ਗ੍ਰੰਥੀ ਉਹਨਾਂ ਨੂੰ ਉਹਨਾਂ ਸਟੈਪ ਡਾਊਨ ਕਰਤਾ ਕਿ ਬਾਣੀ ਭੁੱਲ ਗਏ ਜਾਂ ਜਿਹੜਾ ਚਪਾਈ ਸਾਹਿਬ ਦਾ ਪਾਠ, ਤੇ ਜਥੇਦਾਰ ਉਹਨਾਂ ਨੂੰ ਨਹੀਂ ਕੋਈ ਇਹਦਾ ਸਟੈਪ ਡਾਊਨ, ਤੁਸੀਂ ਇੰਨੀਆਂ ਗਲਤੀਆਂ ਕਰ ਰਹੇ ਆ, ਇਹਨਾਂ ਨੂੰ ਸਟੈਪ ਡਾਊਨ ਕੀਤਾ ਜਾਵੇ, ਇਹਦੇ ਬਾਰੇ ਦੱਸਿਓ ਭਾਈ। ਥੈਂਕ ਯੂ। ਦੇਖੋ ਇਸ ਤਰ੍ਹਾਂ ਹੈ ਕਿ ਜਿਹੜੇ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਜੀ, 100 ਹੱਥ ਰੱਸਾ ਸਿਰੇ ਤੇ ਗੰਢ। ਜਿਹੜੇ ਜਥੇਦਾਰ ਨੇ ਉਹ ਅਪੁਆਇੰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ, ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਲਾਉਂਦੀ ਆ। ਉਹ ਤਨਖਾਹ ਦੇ ਉੱਤੇ ਤਨਖਾਹ ਲੈ ਕੇ ਜਿਹੜਾ ਜੀ ਉਹ ਕੰਮ ਕਰਨਾ ਹੈ। ਤਨਖਾਹੀਏ ਲਫ਼ਜ਼ ਹੋਰ ਹੋ ਜਾਊਗਾ। ਜਿੰਨੀ ਦੇਰ ਤੱਕ ਉਹ ਰਬੜ ਸਟੈਂਪ ਨੇ, ਜਿੰਨੀ ਦੇਰ ਤੱਕ ਉਹ ਯੈਸ ਮੈਨ ਨੇ, ਉਨੀ ਦੇਰ ਤੱਕ ਉਹਨਾਂ ਦੇ ਅਹੁਦਿਆਂ ਨੂੰ ਕੁਛ ਨਹੀਂ ਜਿਹੜਾ ਜੀ ਹੁੰਦਾ। ਨਹੀਂ ਤਾਂ ਕਿਉਂਕਿ ਸ਼ਾਇਦ ਉਹਨਾਂ ਨੂੰ ਜਿਹੜਾ ਜੀ ਏਦੂ ਵਧੀਆ ਬੰਦਾ ਹੋਰ ਲੱਭਣਾ ਨੀਗਾ ਗੁਰਬਚਨ ਸਿੰਘ ਹੋਰਾਂ ਤੋਂ। ਜਦੋਂ ਏਦੂ ਵੱਡਾ ਯੈਸ ਮੈਨ ਹੋਰ ਲੱਭ ਗਿਆ, ਫਿਰ ਉਹਨਾਂ ਨੂੰ ਲਾ ਕੇ ਉਹਦੀ ਜਗ੍ਹਾ ਦੇ ਉੱਤੇ ਜਿਹੜਾ ਜੀ ਉਸ ਬੰਦੇ ਨੂੰ ਲਗਾ ਦਿੱਤਾ ਜਾਊਗਾ। ਜਿਹੜੇ ਉਹ 5 ਸਾਧ ਜਿਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਵਿੱਚ ਰਾਜ ਮੰਤਰੀ ਦਾ ਦਰਜਾ ਦਿੱਤਾ ਨਾ, ਉਹਨਾਂ ਦੇ ਵਿੱਚ ਇੱਕ ਜਿਹੜਾ ਸਾਧ ਆ ਉਹ ਕੰਪਿਊਟਰ ਬਾਬਾ, ਕਹਿੰਦੇ ਉਹਦਾ ਦਿਮਾਗ ਬਹੁਤ ਚੱਲਦਾ, ਉਹਦਾ ਨਾਮ ਮਸ਼ਹੂਰ ਆ ਕੰਪਿਊਟਰ ਬਾਬਾ। ਤੇ ਮੈਂ ਕਿਸੇ ਨਾਲ ਸਵੇਰੇ ਗੱਲ ਕਰ ਰਿਹਾ ਸੀਗਾ ਵੀ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਹੈ ਕਿ ਇਹ ਵੀ ਨਾਮ ਮਸ਼ਹੂਰ ਹੋ ਜਾਏ, ਗਿਆਨੀ ਗੁਰਬਚਨ ਸਿੰਘ ਜੀ ਯੂ ਟਰਨ ਵਾਲੇ। ਜੀ ਜੀ ਜੀ, ਹੋ ਸਕਦਾ ਜੀ, ਹੋ ਸਕਦਾ। ਅੱਗੇ ਸੁਖਦੇਵ ਸਿੰਘ ਜੀ। ਪੰਨੂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪਤਾ ਕਰਨਾ ਚਾਹੁੰਦਾ ਸੀ ਵੀ ਉਹ ਪਾਲ ਸਿੰਘ ਫਰਾਂਸ, ਉਹਨਾਂ ਨੂੰ 7 ਸਾਲ ਜੇਲ੍ਹ 'ਚ ਰੱਖਿਆ, ਮੁਕੱਦਮੇ ਉਹਨਾਂ ਤੇ 6 'ਚ ਬਰੀ ਹੋ ਗਏ ਨੇ, 7 ਕੇਸ ਉਹਨਾਂ ਤੇ ਪਾਏ ਸੀ। ਕਿ ਇੱਕ ਬਜ਼ੁਰਗ NRI ਨੂੰ 7 ਸਾਲ ਜੇਲ੍ਹ ਦੇ ਵਿੱਚ ਰੱਖਣਾ, ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋ ਸਕਦੀ ਜਿਨ੍ਹਾਂ ਨੇ ਝੂਠੇ ਕੇਸ ਪਾਏ ਨੇ? ਮੈਂ ਇਹਦਾ ਜਵਾਬ ਤੁਹਾਡੇ ਕੋਲ ਜੀ। ਥੈਂਕ ਯੂ ਜੀ। ਕਦੇ ਹੋਣ ਨੂੰ ਤਾਂ ਜਿਹੜੀ ਹੈ ਜੀ ਉਹ ਹੋ ਸਕਦੀ ਹੈ, ਬਿਲਕੁਲ ਹੋ ਸਕਦੀ ਹੈ, ਪਰ ਇਹਦੇ ਵਾਸਤੇ ਸਟੈਪ ਜਿਹੜਾ ਜੀ ਉਹ ਪਾਲ ਸਿੰਘ ਹੋਰਾਂ ਨੂੰ ਲੈਣਾ ਪਊਗਾ। ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਕੁਛ ਨਾ ਕੁਛ ਜ਼ਰੂਰ ਜਿਹੜਾ ਜੀ ਉਹ ਕਰਨਾ ਚਾਹੀਦਾ। ਜੇ ਉਹ ਚਾਹੇ ਅਦਾਲਤੀ ਸਹਾਰਾ ਹੈ, ਚਾਹੇ ਉਹ ਹਿਊਮਨ ਰਾਈਟਸ ਜਿਹੜੀਆਂ ਉਹ ਆਰਗੇਨਾਈਜੇਸ਼ਨਸ ਨੇ, ਪੰਜਾਬ ਵਾਲੀ ਨਹੀਂ, ਜਿਹੜੀਆਂ ਨੈਸ਼ਨਲ ਲੈਵਲ ਦੀਆਂ ਨੇ, ਉਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਜ਼ਰੂਰ ਇਹ ਸਟੈਪ ਲੈਣਾ ਉਹਨਾਂ ਨੂੰ ਪਊਗਾ ਜੀ। ਉਹਨਾਂ ਦੇ ਬਿਹਾਫ ਦੇ ਉੱਤੇ ਕੋਈ ਨਹੀਂ ਜਿਹੜਾ ਜੀ ਉਹ ਕਰ ਸਕਦਾ। ਗੁਰਜੀਤ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਐਕਚੁਅਲੀ ਮੈਂ ਤੁਹਾਨੂੰ ਮਤਲਬ ਕਨਸਟੀਟਿਊਸ਼ਨ ਰਿਗਾਰਡਿੰਗ ਕੁਐਸਚਨ ਆਪਣੇ ਕਨਸਟੀਟਿਊਸ਼ਨ 3 ਟਰਮਸ ਨੇ ਲੈਜਿਸਲੇਟਿਵ ਐਗਜ਼ੈਕਟਿਵ ਜੁਡੀਸ਼ਰੀ ਇਹਦੇ ਵਿੱਚ ਮਤਲਬ ਜਦੋਂ ਰੀਡ ਕਰਿਆ ਇਹਦੇ ਵਿੱਚ ਇਦਾਂ ਦਾ ਮੈਨੂੰ ਕੁਝ ਨਹੀਂ ਲੱਗਿਆ ਹੈਗਾ ਵੀ ਦੇ ਵਰਕ ਇੰਡੀਪੈਂਡੈਂਟਲੀ ਕੈਨ ਯੂ ਐਕਸਪਲੇਨ ਮੀ ਲਿਟਲ ਬਿਟ ਲਾਈਕ ਵੇਅਰ ਇਜ਼ ਦ ਇੰਡੀਪੈਂਡੈਂਸ ਥੈਂਕ ਯੂ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਦਰੁਸਤ ਹੈ ਇਹ ਪਿਲਰ ਨੇ ਜੇ ਮੈਂ ਤੁਹਾਨੂੰ ਇੱਕ ਰਿਕੁਐਸਟ ਕਰੂੰਗਾ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਦੇ ਜੱਜ ਨੇ ਜੀ ਜੇ ਚਿਲਾਮੇਸ਼ਵਰ ਉਹਨਾਂ ਨੇ ਇੱਕ ਚਿੱਠੀ ਲਿਖੀ ਆ 22 ਜੱਜਾਂ ਨੂੰ ਇਹ ਜਿਹੜੀ ਚਿੱਠੀ ਆ ਉਹਨਾਂ ਨੇ ਭੇਜੀ ਆ ਉਹਦੇ ਵਿੱਚ ਤੁਹਾਡੇ ਇਸ ਸਵਾਲ ਦਾ ਜਵਾਬ ਬੜਾ ਕਲੀਅਰ ਆ ਚਿਲਾਮੇਸ਼ਵਰ ਜਿਹੜਾ ਇਹਦੀ ਮੈਂ ਥੋੜਾ ਜਿਹਾ ਪੁਆਇੰਟ ਦੱਸ ਦਿੰਦਾ ਉਹਦੇ ਵਿੱਚ ਉਸ ਚਿੱਠੀ ਦੇ ਵਿੱਚ ਉਹ ਇਹ ਕਹਿੰਦੇ ਆ ਕਿ ਜਿਹੜੀ ਰਾਜਨੀਤਿਕ ਲੋਕਾਂ ਦੀ ਦਿਲਚਸਪੀ ਜਾਂ ਜਿਹੜੇ ਜੁਡੀਸ਼ਰੀ ਆ ਜੀ ਉਹਦਾ ਰਾਜਨੀਤਿਕ ਲੋਕਾਂ ਦੇ ਨਾਲ ਨੇੜਤਾ ਇਹ ਮੁਲਕ ਨੂੰ ਤਬਾਹ ਕਰ ਦੂਗੀ ਇਹ ਮੁਲਕ ਨੂੰ ਬਹੁਤ ਖਤਰਨਾਕ ਪਾਸੇ ਵੱਲ ਨੂੰ ਜਿਹੜਾ ਜੀ ਉਹ ਲਿਜਾ ਰਹੀ ਆ ਮੈਂ ਇਹ ਕਹੂੰਗਾ ਕਿ ਇਹਦੇ ਉੱਤੇ ਬਜਾਏ ਇਹਦੇ ਕਿ ਮੈਂ ਕੋਈ ਗੱਲ ਕਹਾਂ ਜਾਂ ਮੈਂ ਕੋਈ ਕੋਟ ਕਰਾਂ ਇਹ ਚੇਲਾਮੇਸ਼ਵਰ ਹੋਰਾਂ ਦਾ ਜਿਹੜਾ ਦੀ ਕੋਟ ਜਿਹੜੀ ਚਿੱਠੀ ਉਹਨਾਂ ਨੇ ਪਿਛਲੇ ਦਿਨੀ ਲਿਖੀ ਆ ਉਹ ਜੇ ਤੁਹਾਨੂੰ ਨਾ ਲੱਭੇ ਤੇ ਜਿਹੜਾ ਦੀ ਉਹ ਦੱਸਣਾ ਵੈਸੇ ਉਹ ਤੁਹਾਨੂੰ ਲੱਭ ਜੂਗੀ ਸੋਸ਼ਲ ਮੀਡੀਆ ਦੇ ਉੱਤੇ ਜਾਂ ਜੇ ਤੁਸੀਂ ਉਹਦੀ ਗੂਗਲ ਤੇ ਸਰਚ ਕਰ ਲਓਗੇ ਕਿ ਉਹ ਚਿੱਠੀ ਕੀ ਆ ਉਹਦੇ ਵਿੱਚੋਂ ਤੁਹਾਨੂੰ ਇਹਦਾ ਜਵਾਬ ਜਿਹੜਾ ਜੀ ਪ੍ਰੋਪਰ ਮਿਲ ਜੂਗਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਇੰਡੀਪੈਂਡੈਂਟ ਨੇ ਪਰ ਇੰਡੀਪੈਂਡੈਂਟ ਰਹੇ ਨਹੀਂ ਇਹ ਮੈਂ ਜ਼ਰੂਰ ਜਿਹੜਾ ਜੀ ਉਹ ਕਹੂੰਗਾ ਇਹ ਮੈਂ ਨਹੀਂ ਕਹਿ ਰਿਹਾ ਇਹ ਚੇਲਾਮੇਸ਼ਵਰ ਹੋਰਾਂ ਦੀ ਜਿਹੜੀ ਚਿੱਠੀ ਆ ਉਹਨਾਂ ਦੀ ਬਹੁਤ ਵੱਡੀ ਅਹਿਮੀਅਤ ਆ ਉਹਨਾਂ ਦੇ ਵੱਲੋਂ ਇਹ ਕਹੀ ਗਈ ਗੱਲ ਦੀ ਕਿਉਂਕਿ ਜਿਹੜੇ ਜੱਜ ਨੇ ਸਾਰੇ ਹੀ ਵਧੀਆ ਨੇ ਸੁਪਰੀਮ ਕੋਰਟ ਤੇ ਜਿਹੜੇ ਮਾਨਯੋਗ ਨੇ ਪਰ ਜਿਹੜੇ ਚੇਲਾਮੇਸ਼ਵਰ ਹੋਰਾਂ ਦੀ ਗੱਲ ਦਾ ਮਤਲਬ ਜਿਹੜਾ ਜੀ ਉਹ ਇਹ ਲਿਆ ਜਾਂਦਾ ਹੈ ਕਿ ਇੱਕ ਬਹੁਤ ਵੱਡਾ ਸੁਹਿਰਦ ਵਿਅਕਤੀ ਜਿਹੜਾ ਜੀ ਉਹ ਕਹਿ ਰਿਹਾ ਇਹ ਉਹੀ ਜੱਜ ਨੇ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਲੋਕਾਂ ਦੇ ਸਾਹਮਣੇ ਆ ਕੇ ਜਿਹੜੀ ਜੀ ਇਹ ਕਿਹਾ ਸੀਗਾ ਸਾਨੂੰ ਦੱਸੋ ਅਸੀਂ ਹੁਣ ਇਸ ਮਾਮਲੇ 'ਚ ਕੀ ਕਰੀਏ ਔਰ ਖਾਸ ਤੌਰ ਦੇ ਉੱਤੇ ਜੱਜ ਲੋਇਆ ਜਿਹੜਾ ਮਾਮਲਾ ਹੈ ਜੀ ਉਹਦੇ ਉੱਤੇ ਜਿਹੜੀ ਨੇੜੇ ਉਹ ਨਿਗਾਹ ਰੱਖ ਰਹੇ ਨੇ ਇਸ ਕਰਕੇ ਮੈਂ ਸਮਝਦਾ ਤੁਹਾਡੇ ਸਵਾਲ ਦਾ ਜਵਾਬ ਉਹਨਾਂ ਦੀ ਚਿੱਠੀ ਦੇ ਵਿੱਚ ਜ਼ਿਆਦਾ ਬੈਟਰ ਹੈ। ਹਾਂ ਜਗਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਪੰਨੂ ਸਾਹਿਬ ਨੂੰ ਸਵਾਲ ਆ ਇੱਕ ਨੰਬਰ 1 ਸਵਾਲ ਇਹ ਆ ਵੀ ਆਦਮਪੁਰ ਏਅਰਪੋਰਟ ਕਹਿੰਦੇ ਵੀ ਸ਼ੁਰੂ ਹੋ ਰਿਹਾ ਵਿਸਾਖੀ ਤੇ ਸਹੀ ਗੱਲ ਆ ਤੇ ਦੂਜੀ ਗੱਲ ਇਹ ਆ ਸਵਾਲ ਵੀ ਇਹ ਜਿਹੜਾ ਸਲਮਾਨ ਖਾਨ ਵਾਲਾ ਵੀ ਜਾਨਵਰ ਨੂੰ ਮਾਰਨ ਦੀ ਤਾਂ ਸਜ਼ਾ ਉਹਨੂੰ ਦੇ ਦਿੱਤੀ ਜਿਹੜੇ 84 ਦੇ ਬੰਦੇ ਮਾਰੇ ਆ ਉਹਨਾਂ ਨੂੰ ਤਾਂ ਹਲੇ ਤਾਂ ਸਜ਼ਾ ਨਹੀਂ ਦੇ ਸਕੀ ਕੋਰਟ ਜੀ ਥੈਂਕ ਯੂ ਜੀ। ਦੇਖੋ ਆਦਮਪੁਰ ਦੇ ਏਅਰਪੋਰਟ ਦੀ ਬਿਲਕੁਲ ਜੀ ਗੱਲ ਚੱਲ ਰਹੀ ਹੈ ਕਿ ਇਹ ਸ਼ੁਰੂ ਜਿਹੜਾ ਜੀ ਹੋ ਸਕਦਾ ਇੱਥੇ ਨਾ ਜਿਹੜੇ ਛੋਟੇ ਛੋਟੇ ਏਅਰਪੋਰਟ ਨੇ ਉਹ ਅੱਗਾ ਦੌੜ ਪਿੱਛਾ ਚੌੜ ਜਿਹੜਾ ਜੀ ਉਹ ਹੋਇਆ ਪਿਆ ਪਠਾਨਕੋਟ ਤੋਂ ਸਟਾਰਟ ਹੋਈ ਕੱਲ ਜਿਹੜੀ ਫਲਾਈਟ ਗਈ ਤੇ ਉਹਦਾ ਇੱਕ ਇੰਜਣ ਬੰਦ ਹੋ ਗਿਆ ਜਹਾਜ਼ ਦਾ ਉਹ ਤਾਂ ਅਸੀਂ ਪਹੁੰਚੇ 42 ਜਾਣੇ ਉਹ ਕਹਿੰਦੇ ਜੀ ਉਹਦੇ ਵਿੱਚ ਬਹੁਤੇ ਜਿਹੜੇ ਸੀ ਮੈਂ ਉਹਨਾਂ ਦੇ ਬਿਆਨ ਸੁਣ ਰਿਹਾ ਸੀ ਕਿਤੇ ਟ੍ਰੇਨ ਤੇ ਹੀ ਜਾਵਾਂਗੇ ਅਗਲੀ ਵਾਰੀ ਸੋ ਅਨਸੇਫ ਟਾਈਪ ਦੀਆਂ ਜਿਹੜੀਆਂ ਦੀ ਉਹ ਫਲਾਈਟਸ ਕਿਤੇ ਸਟਾਰਟ ਨਾ ਹੋ ਜਾਣ ਇਹ ਜਿਹੜਾ ਦੀ ਦੇਖਣਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ 2 ਜਿਹੜੀਆਂ ਏਅਰਲਾਈਨਸ ਇੱਥੋਂ ਆਪਰੇਟ ਕਰਦੀਆਂ ਨੇ ਪ੍ਰਾਈਵੇਟ ਤੌਰ ਦੇ ਉੱਤੇ ਡੋਮੈਸਟਿਕ ਫਲਾਈਟਸ ਦੇ ਵਿੱਚ ਉਹਨਾਂ ਦੇ ਬਹੁਤੇ ਜਹਾਜ਼ ਜਿਹੜੇ ਆ ਨਾ ਜੀ ਉਹਨਾਂ ਨੂੰ ਖੁੱਡੇ ਲਾਈਨ ਲਾਇਆ ਗਿਆ ਇਸ ਕਰਕੇ ਲਾਇਆ ਗਿਆ ਉਹ ਬਹੁਤੇ ਅਨਸੇਫ ਜਿਹੜੇ ਆ ਜੀ ਉਹ ਪਾਏ ਗਏ ਆ ਏਅਰਪੋਰਟ ਤਾਂ ਜਿਹੜੇ ਜੀ ਉਹ ਛੋਟੇ ਛੋਟੇ ਇਹ ਆਪਰੇਟ ਹੋ ਜਾਣਗੇ ਪਰ ਸਵਾਲ ਜਿਹੜਾ ਜੀ ਇਹ ਆ ਕਿ ਇਹਦੇ ਉੱਤੇ ਕਿੰਨੇ ਲੋਕ ਜਿਹੜੇ ਜੀ ਉਹ ਚੜਨਗੇ ਉਹਦਾ ਰੀਜ਼ਨ ਹੈ ਕਿ ਹਾਲਾਤ ਜਿਹੜੇ ਨੇ ਅੱਗੇ ਵੀ ਜੱਟਾਂ ਦੇ ਬਾਰੇ ਦੇ ਵਿੱਚ ਸਵਾਲ ਸੀਗਾ ਜੀ ਉਹ ਤਾਂ ਵਿਚਾਰਾ ਜਿਹੜਾ ਕਿਸਾਨ ਹੈ ਮੈਂ ਜੱਟ ਕੋਈ ਇਹ ਨਹੀਂ ਕਹਿੰਦਾ ਕਿ ਕਾਸਟ ਵਜੋਂ ਜਿਹੜਾ ਕਿਸਾਨ ਹੈ ਉਹਦੇ ਵਿਚਾਰੇ ਕੋਲ ਨਾ ਬੱਸ ਦੇ ਉੱਤੇ ਜਾਣ ਦਾ ਕਿਰਾਇਆ ਨੀਗਾ ਹੈਗਾ ਕਿ ਉਹ ਸ਼ਹਿਰ ਦੇ ਵਿੱਚ ਜਾ ਕੇ ਆਪਣੀ ਬਿਮਾਰੀ ਦਾ ਇਲਾਜ ਜਿਹੜਾ ਜੀ ਉਹ ਕਰਾ ਸਕੇ ਕੀ ਪੰਜਾਬ ਨੂੰ ਇੰਨੇ ਏਅਰਪੋਰਟ ਚਾਹੀਦੇ ਆ ਕਿਸੇ ਨੂੰ ਹੋ ਸਕਦਾ ਹੈ ਮੇਰੀ ਗੱਲ ਦੁਖਵੀਂ ਜਿਹੜੀ ਚੁੱਭਵੀਂ ਲੱਗੇ ਮੇਰੀ ਜਾ ਕੇ ਪੰਜਾਬ ਨੂੰ ਡਿਸਪੈਂਸਰੀਆਂ ਦੀ ਅੱਜ ਜਿਹੜੀ ਜੀ ਉਹ ਜ਼ਰੂਰਤ ਹੈ ਪੰਜਾਬ ਨੂੰ ਸਰਕਾਰੀ ਸਕੂਲਾਂ ਦੇ ਢਾਂਚਾ ਜਿਹੜਾ ਜੀ ਉਹਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ ਏਅਰਪੋਰਟ ਹੈਗੇ ਆ ਬਹੁਤ ਚੰਗੀ ਗੱਲ ਆ ਹੋਣੇ ਚਾਹੀਦੇ ਆ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਬਹੁਤ ਵਧੀਆ ਚੱਲ ਰਿਹਾ ਚੰਡੀਗੜ੍ਹ ਵਾਲਾ ਠੀਕ ਜਿਹੜਾ ਜੀ ਉਹ ਚੱਲ ਰਿਹਾ ਪਰ ਇੰਨੇ ਏਅਰਪੋਰਟ ਥਾਂ ਥਾਂ ਦੇ ਉੱਤੇ ਖੁੱਲ ਜਾਣੇ ਮੈਨੂੰ ਨਹੀਂ ਲੱਗਦਾ ਪੰਜਾਬ ਨੂੰ ਜਿਹੜਾ ਜੀ ਇੰਨੇ ਏਅਰਪੋਰਟਾਂ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਹੈ ਪੰਜਾਬ ਨੂੰ ਅੱਜ ਹੋਰ ਬਹੁਤ ਸਾਰੇ ਜਿਹੜੇ ਜੀ ਗੰਭੀਰ ਮਸਲੇ ਨੇ ਨਾ ਉਹਨਾਂ ਦੇ ਉੱਤੇ ਜ਼ਿਆਦਾ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ ਇਹ ਤਾਂ ਇੱਕ ਜਿਹੜੀ ਨਾ ਜੀ ਉਹ ਲੱਗੀ ਹੋਈ ਆ ਦੌੜ ਲੱਗੀ ਹੋਈ ਆ ਤੁਸੀਂ ਦੇਖਿਆ ਹੀ ਸੀਗਾ ਕਿ ਉੱਥੇ ਮੁੱਖ ਮੰਤਰੀ ਸਾਹਿਬ ਚਲੇ ਗਏ ਅੱਗੋਂ ਗਲਵੰਡੀ ਲੈਣ ਲਈ ਜਦੋਂ ਪਠਾਨਕੋਟ ਵਾਲਾ ਸ਼ੁਰੂ ਹੋਇਆ ਉਹਦੇ ਵਿੱਚੋਂ ਬੀਜੇਪੀ ਦੇ ਆਗੂ ਜਿਹੜੇ ਸੀ ਉਹ ਨਿਕਲ ਆਏ ਤੇ ਮੁੱਖ ਮੰਤਰੀ ਸਾਹਿਬ ਪਾਸੇ ਹੋ ਗਏ ਉਹਨਾਂ ਨੇ ਕੇਕ ਜਿਹੜਾ ਜੀ ਉਹ ਨਹੀਂ ਕੱਟਿਆ ਭਾਵ ਕਿ ਸਿਆਸਤ ਜਿਹੜੀ ਹੈ ਨਾ ਜੀ ਉਹ ਇਹਦੇ ਵਿੱਚ ਜ਼ਿਆਦਾ ਇਹਨਾਂ ਦੇ ਭਾਰੂ ਆ ਜੋ ਬਠਿੰਡੇ ਵਾਲੇ ਏਅਰਪੋਰਟ ਦਾ ਹੋਇਆ ਉਹ ਵੀ ਸਭ ਨੂੰ ਜਿਹੜਾ ਪਤਾ ਹੀ ਹੈ ਸਿਆਸਤ ਹੀ ਜਿਹੜੀ ਸੀਗੀ ਉਹ ਇਹਦੇ ਉੱਤੇ ਚੱਲਦੀ ਰਹੀ ਚੱਲੇ
ਪੰਜਾਬ ਤਰੱਕੀ ਕਰੇ, ਇੰਸ਼ਾਅੱਲਾ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਜਿਹੜਾ ਜੀ ਉਹ 에ਅਰਪੋਰਟ ਬਣ ਜੇ। ਪਰ ਉਦੋਂ ਪਹਿਲਾਂ ਪੰਜਾਬ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ, ਆਮ ਲੋਕ ਨੇ ਜਿਹੜੇ, ਉਹਨਾਂ ਦੀ ਸਿਹਤ ਤੇ ਉਹਨਾਂ ਦੀ ਸਿੱਖਿਆ ਜਿਹੜੀ ਹੈ ਜੀ ਇਹਦੇ ਉੱਤੇ ਗੱਲ ਹੋਵੇ ਤੇ ਉਹ ਜ਼ਿਆਦਾ ਬਿਹਤਰ ਹੈ। ਰਾਜ ਮੰਟਿਕੇ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਜੀ ਸਤਿ ਸ਼੍ਰੀ ਅਕਾਲ। ਬਾਈ ਬਲਤੇਜ ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਅਜੀ ਤੁਹਾਡੀ ਲਾਈਨ ਡ੍ਰੌਪ ਹੋ ਗਈ ਆ, ਦੁਬਾਰਾ ਕਾਲ ਕਰ ਸਕਦੇ ਹੋ? ਸਾਡਾ ਸਵਾਲ ਨਹੀਂ ਆਇਆ ਸਾਡੇ ਤੱਕ। ਗੁਰਦੀਪ ਸਿੰਘ ਜੀ ਨਿਊਯਾਰਕ। ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ ਹੈਗਾ ਰਿਜ਼ਰਵੇਸ਼ਨ ਦੇ ਸੰਬੰਧ 'ਚ ਕਿ ਜਿਸ ਤਰ੍ਹਾਂ ਰਿਜ਼ਰਵੇਸ਼ਨ ਦੇ ਅੰਡਰ ਇੱਕ ਜਨਰਲ ਕੈਟਾਗਰੀ ਦਾ ਬੰਦਾ 90% ਤੋਂ ਉੱਪਰ ਨੰਬਰ ਲੈਂਦਾ ਤੇ ਰਿਜ਼ਰਵੇਸ਼ਨ ਵਾਲੇ ਦੇ 30-35% ਵੀ ਆ ਜਾਂਦੇ ਆ ਤੇ ਉਹਨੂੰ 90% ਵਾਲੇ ਬੰਦੇ ਨੂੰ ਕਿਤੇ ਵੀ ਐਡਮਿਸ਼ਨ ਨਹੀਂ ਮਿਲਦਾ ਤੇ 30-35% ਵਾਲੇ ਨੂੰ ਇਸ ਕਰਕੇ ਐਡਮਿਸ਼ਨ ਮਿਲ ਜਾਂਦਾ ਕਿ ਉਹਦੇ ਲਈ ਉਹ ਰਾਖਵੀਂ ਥਾਂ ਹੈ। ਜੇ ਇਸ ਤਰ੍ਹਾਂ ਹੀ ਹੁੰਦਾ ਗਿਆ ਤੇ ਜਿਹੜਾ ਉਹ 90% ਵਾਲਾ ਜਨਰਲ ਕੈਟਾਗਰੀ ਵਾਲਾ ਬੰਦਾ ਉਹਦੇ ਕੋਲ ਕੀ ਰਸਤਾ ਰਹਿ ਜਾਂਦਾ? ਕੀ ਇਸ ਤਰ੍ਹਾਂ ਕਰਨ ਨਾਲ ਜਿਹੜੀ ਬਿਊਰੋਕ੍ਰੇਸੀ ਜਾਂ ਬਿਊਰੋਕਰੈਟਸ ਜਿੱਦਾਂ ਦੇ ਹੋਣਗੇ ਉਹਨਾਂ ਦਾ ਸਟੈਂਡਰਡ ਡਾਊਨ ਨਹੀਂ ਹੋ ਰਿਹਾ ਜੀ? ਜੀ ਥੈਂਕ ਯੂ। ਦੇਖੋ ਇਹ ਜਿਹੜਾ ਇਸ਼ੂ ਹੈ ਇਹ ਬਹੁਤ ਗੰਭੀਰ ਤੇ ਬੜਾ ਲੰਬਾ ਔਰ ਆਈ ਥਿੰਕ ਇਹਦੇ ਉੱਤੇ ਡਿਸਕਸ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਪਰ ਪਿਛਲੇ ਦਿਨੀ ਜਿਹੜੇ ਬੀਜੇਪੀ ਦੇ ਪ੍ਰਧਾਨ ਸੀ ਅਮਿਤ ਸ਼ਾਹ ਦਾ ਬਿਆਨ ਸੀਗਾ, ਨਾ ਰਿਜ਼ਰਵੇਸ਼ਨ ਬੰਦ ਕਰਾਂਗੇ ਨਾ ਬੰਦ ਹੋਣ ਦੇਵਾਂਗੇ, ਇਹ ਜਿਹੜਾ ਜੀ ਉਹ ਚੱਲ ਰਿਹਾ ਸੀਗਾ। ਜੇ ਆਪਾਂ ਸੰਵਿਧਾਨ ਦੀ ਜਿਹੜੀ ਗੱਲ ਕਰੀਏ, ਜਦੋਂ ਮੁਲਕ ਜਿਹੜਾ ਜੀ ਉਹ ਆਜ਼ਾਦ ਹੋਇਆ ਉਦੋਂ ਇਹਨੂੰ ਸਰਟਨ ਟਾਈਮ ਦੇ ਵਾਸਤੇ ਜਿਹੜਾ ਜੀ ਉਹ ਲਾਗੂ ਕੀਤਾ ਗਿਆ ਸੀ, ਪਰ ਐਸਾ ਇਹ ਉਲਝ ਗਿਆ ਜਿਹੜਾ ਜੀ ਸਿਆਸਤ ਦੇ ਵਿੱਚ, ਉਹ ਕੰਟੀਨਿਊਸ ਜਿਹੜਾ ਜੀ ਉਹ ਚੱਲੀ ਜਾ ਰਿਹਾ। ਬਿਲਕੁਲ ਇਹ ਆਈ ਥਿੰਕ ਇਹਦੇ ਉੱਤੇ ਜਿਹੜੀ ਹੈ ਜੀ ਉਹ ਗੱਲ ਹੋਣੀ ਚਾਹੀਦੀ। ਜਦੋਂ ਤੁਸੀਂ ਗੱਲ ਕਰਦੇ ਹੋ ਨਾ, ਮੰਨ ਲਓ ਮੈਂ ਇਹ ਗੱਲ ਕਰਾਂ ਕਿ ਇਹਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ ਜੀ, ਕਿਉਂ ਜਿਹੜੇ ਰਿਜ਼ਰਵ ਕੋਟੇ ਵਾਲੇ ਨੇ ਉਹਨਾਂ ਨੂੰ ਇੰਨੇ ਨੰਬਰਾਂ ਦੇ ਉੱਤੇ ਜਿਹੜਾ ਜੀ ਉਹ ਨੌਕਰੀ ਮਿਲ ਜੇ ਜਾਂ ਉਹਨਾਂ ਨੂੰ ਤਰੱਕੀਆਂ ਜਿਹੜੀਆਂ ਜੀ ਉਹ ਮਿਲ ਜਾਣ ਤੇ ਜਨਰਲ ਵਾਲੇ ਜਿਹੜੇ ਜੀ ਉਹ ਪਿੱਛੇ ਰਹਿ ਜਾਣ ਤੇ ਝੱਟ ਦੇ ਨਹੀਂ ਜਿਹੜਾ ਨਾ ਜੀ ਉਹ ਠੱਪਾ ਲਾ ਦਿੱਤਾ ਜਾਂਦਾ। ਇਹ ਤਾਂ ਦਲਿਤ ਵਿਰੋਧੀ ਆ ਬੰਦਾ, ਇਹ ਜਿਹੜੀ ਗੱਲ ਹੈ ਨਾ ਜੀ ਉਹ ਕਹਿ ਦਿੱਤੀ ਜਾਂਦੀ ਹੈ ਔਰ ਠੱਪਾ ਲਾ ਕੇ। ਇਸ ਕਰਕੇ ਕੋਈ ਵੀ ਵਿਅਕਤੀ ਜਿਹੜਾ ਨਾ ਜੀ ਖੁੱਲ ਕੇ ਬੋਲਣ ਤੋਂ ਇਹਦੇ ਸੰਬੰਧੀ ਡਰਦਾ ਤਾਂ ਉਹ ਇਹਦੇ ਉੱਤੇ ਡਿਸਕਸ ਜਿਹੜੀ ਆ ਜੀ ਉਹ ਹੋਣੀ ਚਾਹੀਦੀ ਆ। ਡਿਸਕਸ਼ਨ ਜਿਹੜੀ ਆ ਉਹ ਹੋਣੀ ਬੜੀ ਜ਼ਰੂਰੀ ਆ। ਮੈਂ ਨਹੀਂ ਕਹਿੰਦਾ ਕਿ ਤੁਸੀਂ ਜਿਹੜਾ ਜੀ ਉਹ ਕੋਟਾ ਬੰਦ ਕਰ ਦਿਓ, ਕੋਟਾ ਇਸ ਤਰੀਕੇ ਦੇ ਨਾਲ ਉਹ ਜਾਰੀ ਰਹੇ ਕਿ ਪੜ੍ਹਾਈ ਤੁਹਾਡੀ ਜਿਹੜੀ ਆ ਭਾਈ ਫ੍ਰੀ ਆ ਜਦੋਂ ਤੱਕ ਤੁਸੀਂ ਪੜ੍ਹਨਾ ਚਾਹੁੰਦੇ। ਔਰ ਜਿਹੜੀ ਪੜ੍ਹਾਈ ਆ ਉਹਦੇ ਵਿੱਚ ਸਿਰਫ ਇੱਕ ਜਿਹੜੀ ਆ ਜੀ ਉਹ ਕੈਟਾਗਰੀ ਕਿਉਂ ਆਵੇ, ਉਹਦੇ ਵਿੱਚ ਹਰ ਗਰੀਬ ਆਉਣਾ ਚਾਹੀਦਾ, ਚਾਹੇ ਉਹ ਜੱਟਾਂ ਦਾ ਬੱਚਾ ਗਰੀਬ ਹੋਵੇ, ਚਾਹੇ ਉਹ ਪੰਡਤਾਂ ਦਾ ਬੱਚਾ ਗਰੀਬ ਹੋਵੇ, ਉਹ ਵੀ ਉਹਦੇ ਵਿੱਚ ਆਉਣਾ ਚਾਹੀਦਾ ਜੀ ਕਿ ਇਸ ਲੈਵਲ ਦਾ ਜਿਹੜਾ ਬੱਚਾ ਆ ਉਹਦੀ ਪੜ੍ਹਾਈ ਜਿਹੜੀ ਆ ਉਹ ਫ੍ਰੀ ਹੋਊਗੀ। ਪਰ ਜਿਹੜੀ ਉਹ ਗੱਲ ਤੁਸੀਂ 35% ਵਾਲੀ ਜਾਂ 90% ਵਾਲੀ ਕਰਦੇ ਹੋ ਉਹ ਨਹੀਂ ਜਿਹੜੀ ਜੀ ਹੋਊਗੀ। ਸਿਹਤ ਸਹੂਲਤਾਂ ਨੇ, ਜਦੋਂ ਮੈਂ ਬਾਰ-ਬਾਰ ਜ਼ਿਕਰ ਕਰਦਾ, ਉਹਦੇ ਵਿੱਚ ਤੁਸੀਂ ਕਹਿ ਦਿਓ ਕਿ ਗਰੀਬ ਜਿਹੜਾ ਆ ਜੀ ਉਹਦਾ ਅਸੀਂ ਇਲਾਜ ਪ੍ਰੋਪਰ ਜਿਹੜਾ ਉਹ ਕਰਾਵਾਂਗੇ। ਚਾਹੇ ਉਹ ਪ੍ਰਾਈਵੇਟ ਹਸਪੀਟਲਾਂ ਦੇ ਜਦੋਂ ਤੁਸੀਂ ਉਹਨਾਂ ਨੂੰ ਲਾਇਸੈਂਸ ਦਿੰਦੇ ਹੋ ਉਹਦੇ ਵਿੱਚ ਕਲੌਜ਼ ਹੈ ਕਿ ਕਿੰਨੇ % ਗਰੀਬਾਂ ਦਾ ਜਿਹੜਾ ਜੀ ਇਲਾਜ ਹੋਣਾ। ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿੰਨੇ % ਬੱਚੇ ਜਿਹੜੇ ਗਰੀਬਾਂ ਦੇ ਪੜ੍ਹ ਸਕਦੇ ਆ, ਉੱਥੇ ਇਹਨਾਂ ਦੇ ਦਾਖਲੇ ਹੋਣ, ਉੱਥੇ ਇਹਨਾਂ ਦਾ ਇਲਾਜ ਹੋਵੇ। ਇਹ ਓਵਰਆਲ ਕਰੋ ਜੀ, ਜਿੰਨੇ ਗਰੀਬ ਨੇ ਉਹਦੇ ਵਿੱਚ ਇੱਕ ਕੈਟਾਗਰੀ ਨਾ ਲਿਆਓ। ਇਹਨੂੰ ਕਿਤੇ ਨਾ ਕਿਤੇ ਤਾਂ ਇਹਦੇ ਉੱਤੇ ਤੁਹਾਨੂੰ ਜਿਹੜਾ ਜੀ ਉਹ ਸੋਚਣਾ ਪਊਗਾ। ਨੁਕਸਾਨ ਹੋ ਰਿਹਾ ਇਹਦੇ 'ਚ ਕੋਈ ਡਾਊਟ ਨੀਗਾ, ਨੁਕਸਾਨ ਅੱਗੋਂ ਵੀ ਜਿਹੜਾ ਵੀ ਹੋਊਗਾ। ਪਰ ਕਿਉਂਕਿ ਵੋਟ ਬੈਂਕ ਦਾ ਮਾਮਲਾ ਆ, ਇਸ ਕਰਕੇ ਇਹੋ ਜਿਹੇ ਫੈਸਲੇ ਲੈਣੇ ਤਾਂ ਸਿਆਸੀ ਪਾਰਟੀਆਂ ਨੇ ਹੁੰਦੇ ਆ ਤੇ ਸਿਆਸੀ ਪਾਰਟੀਆਂ ਜਿਹੜੀਆਂ ਉਹ ਰਿਸਕ ਲੈਣ ਨੂੰ ਹੀ ਤਿਆਰ ਨਹੀਂ ਕਿ ਸਾਡੀ ਵੋਟ ਜਿਹੜੀ ਹੈ ਜੀ ਉਹ ਘੱਟ ਜੂ। ਬਿਲਕੁਲ ਜੀ, ਵੋਟਾਂ ਤੱਕ ਹੀ ਸੀਮਿਤ ਹੈ। ਰਾਜ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਬਾਈ ਬਲਤੇਜ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਮੈਂ ਸ਼ਾਇਦ ਲੇਟ ਸੁਣੀਆਂ ਖਬਰਾਂ, ਸ਼ਾਇਦ ਤੁਸੀਂ ਦੱਸ ਹੀ ਚੁੱਕੇ ਹੋਵੋ, ਪਰ ਬੜਾ ਦੁੱਖ ਹੋਇਆ ਕਿ ਕਣਕਾਂ ਦਾ ਕੀ ਹਾਲ ਹੋਇਆ ਮੀਂਹ ਦੇ ਨਾਲ ਜਾਂ ਜੋ ਵੀ ਉੱਥੇ ਹਾਲਾਤ ਵਾਪਰੇ। ਪਰ ਮੈਂ ਪੁੱਛਣਾ ਇਹ ਚਾਹੁੰਦਾ ਕਿ ਜਿਵੇਂ ਇੱਥੇ ਲੋਕੀ ਬੜੇ ਫਿਕਰਮੰਦ ਨੇ ਪੰਜਾਬ ਦੇ ਲਈ ਜਾਂ ਪੰਜਾਬੀਅਤ ਲਈ, ਸ਼ਾਇਦ ਅਸੀਂ ਵੀ ਉਹਨਾਂ ਚੋਂ ਇੱਕ ਹੋਈਏ, ਪਰ ਜੇ ਅਸੀਂ ਰੇਡੀਓ ਤੇ ਖਬਰ ਗੱਲ ਕਰ ਲਈਏ ਸ਼ਾਇਦ ਅਸੀਂ ਕੁਛ ਵੀ ਨਹੀਂ ਕਰ ਸਕੇ। ਪਰ ਜਿੰਨੇ ਕੁ ਬਾਹਰਲੇ ਲੋਕ ਉਸ ਪੰਜਾਬ ਦੇ ਲਈ ਫਿਕਰਮੰਦ ਨੇ, ਓਨੇ ਲੋਕ ਉੱਥੇ ਕਿਉਂ ਨਹੀਂ ਫਿਕਰਮੰਦ? ਕਿਉਂਕਿ ਜੇ ਅੱਜ ਠੇਕਾ ਵੀ ਦੇਖਿਆ ਜਾਵੇ ਤਾਂ 45,000 ਰੁਪਏ ਤੱਕ ਜਾ ਚੁੱਕਾ। ਸ਼ਾਇਦ ਆਪਾਂ ਚਲੋ ਉਨੀ ਜ਼ਮੀਨ ਠੇਕੇ ਤੇ ਮਹਿੰਗੀ ਨਹੀਂ ਚਾੜੀ ਹੈਗੀ, ਪਰ ਇਹ ਫਰਕ ਹੈਗਾ ਕਿ ਉੱਥੇ ਲੋਕੀ ਬਹੁਤ ਮਹਿੰਗੇ ਠੇਕਿਆਂ ਦੇ ਉੱਤੇ ਚੱਲ ਰਹੇ, ਪਰ ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ
ਕਿ ਜੇ ਉਹਨਾਂ ਦੇ ਬੱਚੇ ਕਿਉਂ ਨਹੀਂ ਪੜ੍ਹ ਰਹੇ, ਉਹਨਾਂ ਨੂੰ ਹੈਲਥ ਕਿਉਂ ਨਹੀਂ ਸਹੂਲਤਾਂ ਮਿਲ ਰਹੀਆਂ। ਜੇ ਇਹਨਾਂ ਚੀਜ਼ਾਂ ਲਈ ਉਹ ਫਿਕਰਮੰਦ ਨਹੀਂ ਹੈਗੇ, ਬਾਹਰਲੇ ਲੋਕਾਂ ਨੇ ਬਾਹਰਲਾ ਸਿਸਟਮ ਦੇਖ ਲਿਆ ਕਰਕੇ ਇਹ ਫਿਕਰਮੰਦ ਹੈਗੇ ਨਹੀਂ, ਕਿ ਤੁਹਾਨੂੰ ਲੱਗਦਾ ਕਿ ਕਈ ਵਾਰੀ ਐ ਫੀਲ ਜਿਹਾ ਹੁੰਦਾ ਕਿ ਬਾਹਰਲੇ ਲੋਕੀ ਸ਼ਾਇਦ ਭਕਾਈ ਮਾਰਨ ਰਹੇ ਆ ਕਿ ਉਹਨਾਂ ਲੋਕਾਂ ਨੂੰ ਜਦੋਂ ਉੱਥੇ ਫਿਕਰ ਨਹੀਂ ਤਾਂ ਸਾਨੂੰ ਫਿਕਰ ਕਰਨ ਦੀ ਜ਼ਰੂਰਤ ਹੈ, ਕਿ ਉਹ ਲੋਕ ਕਿਉਂ ਨਹੀਂ ਫਿਕਰਮੰਦ ਹੈਗੇ ਜਿੰਨੇ ਬਾਹਰਲੇ ਲੋਕ। ਹਾਂਜੀ ਠੀਕ, ਥੈਂਕ ਯੂ। ਦੇਖੋ ਤੁਹਾਡਾ ਪੁਆਇੰਟ ਬਹੁਤ ਵਧੀਆ ਹੈ। ਦੇਖੋ ਇੱਕ ਦੋ ਗੱਲਾਂ ਨੇ। ਇੱਕ ਤਾਂ ਜਿਹੜਾ ਅਮੀਰੀ ਗਰੀਬੀ ਦਾ ਪਾੜਾ ਬਹੁਤ ਵੱਡਾ ਹੋ ਗਿਆ ਜੀ, ਆਪਾਂ ਕਈ ਵਾਰੀ ਉਹਦੀਆਂ ਰਿਪੋਰਟਾਂ ਸਾਂਝੀਆਂ ਕੀਤੀਆਂ ਨੇ, ਕੀ ਹਾਲਾਤ ਜਿਹੜੇ ਜੀ ਉਹ ਬਣ ਗਏ। ਸਿਆਣੇ ਕਹਿੰਦੇ ਪੇਟ ਨਾ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ। ਜਦੋਂ ਬੰਦੇ ਨੂੰ ਆਪਣੀ ਰੋਟੀ ਦਾ ਫਿਕਰ ਜਿਹੜਾ ਨਾ ਜੀ ਉਹ ਮੁੱਕ ਜਾਂਦਾ, ਫਿਰ ਉਹ ਆਪਣੇ ਆਲੇ ਦੁਆਲੇ ਦੇ ਵਾਸਤੇ ਜਿਹੜਾ ਜੀ ਉਹ ਸੋਚਦਾ। ਜਿਹੜਾ ਭੂ-ਹੇਰਵਾਦ ਹੈ ਜੀ, ਜਿਹੜੀ ਬੈਕ ਹੋਮ ਦੇ ਵਾਸਤੇ ਜਿਹੜਾ ਆਪਾਂ ਫਿਕਰਮੰਦ ਜਿਹੜੇ ਜੀ ਉਹ ਰਹਿੰਦੇ ਆ। ਇਹ ਅਕਸਰ ਕਿਹਾ ਜਾਂਦਾ ਜਿਹੜਾ ਵਿਅਕਤੀ ਹੈ ਜਿਹੜਾ ਬਾਹਰ ਰਹਿੰਦਾ, ਪੰਜਾਬੀ ਵਿਅਕਤੀ, ਉਹ ਸਰੀਰਕ ਰੂਪ 'ਚ ਬਾਹਰ ਰਹਿੰਦਾ, ਮਾਨਸਿਕ ਰੂਪ ਦੇ ਵਿੱਚ ਤਾਂ ਉਹ ਆਪਣੇ ਪਿੰਡ, ਆਪਣੇ ਸ਼ਹਿਰ, ਆਪਣੇ ਇੱਥੋਂ ਦੇ ਲੋਕਾਂ ਦੇ ਨਾਲ ਜਿਹੜਾ ਜੀ ਉਹ ਜੁੜਿਆ ਰਹਿੰਦਾ। ਇਸ ਕਰਕੇ ਉਹਦਾ ਉਹ ਫਿਕਰ ਵੀ ਜਿਹੜਾ ਜੀ ਉਹ ਜ਼ਿਆਦਾ ਕਰਦਾ। ਇੱਕ ਜਿਹੜੀ ਇੱਥੇ ਪਿਛਲੇ ਕੁਛ ਇੱਕ ਤਾਂ ਇਹ ਹੋ ਗਿਆ ਜੀ ਕਿ ਲੋਕਾਂ ਨੂੰ ਰੋਜ਼ੀ ਰੋਟੀ ਦੇ ਲਾਲੇ ਆ ਜੀ ਪਏ ਹੋਏ, ਕੰਸਟਰਕਸ਼ਨ ਬੰਦ ਹੋ ਗਈਆਂ, ਮਜ਼ਦੂਰ ਜਿਹੜਾ ਜੀ ਉਹਨੂੰ ਦਿਹਾੜੀ ਨਹੀਂ ਮਿਲ ਰਹੀ, ਉਹਦੇ ਨਾਲ ਜੁੜੀਆਂ ਹੋਈਆਂ ਅੱਗੇ ਜਿਹੜੀਆਂ ਚੀਜ਼ਾਂ ਨੇ ਉਹ ਲੱਕੜ ਵਾਲਾ, ਲੋਹੇ ਵਾਲਾ, ਟਾਈਲਾਂ ਵਾਲਾ, ਉਹ ਵੀ ਸਾਰੇ ਜਿਹੜੇ ਜੀ ਉਹ ਬੇਰੁਜ਼ਗਾਰ ਹੋ ਗਏ। ਕਿਸਾਨੀ ਦੇ ਹਾਲਾਤ ਆਪਾਂ ਨੂੰ ਪਤਾ, ਉਹਨੂੰ ਸੋਚਣ ਦਾ ਮੌਕਾ ਹੀ ਨਹੀਂ ਜਿਹੜਾ ਜੀ ਮਿਲ ਰਿਹਾ ਕਿ ਕਰਨਾ ਕੀ ਆ। ਜਿਹੜੀ ਨਵੀਂ ਪੀੜ੍ਹੀ ਆ ਉਹ ਤੁਰ ਪਈ ਵਿਦੇਸ਼ਾਂ ਵੱਲ ਨੂੰ। ਉਹ ਇਹ ਸਮਝਦੀ ਆ ਕਿ ਇੱਕ ਕੰਪਨੀ ਦਾ ਮੈਨੂੰ ਇੰਨਾ ਕੁ ਡਾਟਾ ਜਿਹੜੀ ਇੱਥੇ ਰਹਿੰਦੀ ਆ ਉਹ ਫ੍ਰੀ ਮਿਲਦਾ ਦਿੰਦਾ, ਤੇ ਉਹ ਉਹਦੇ ਵਿੱਚ ਜਿਹੜਾ ਜੀ ਉਹ ਬਿਜ਼ੀ ਕਰ ਦਿੱਤੀ ਗਈ। ਜਿਹੜੇ ਜੀ ਉਹ ਤੁਸੀਂ ਇਹ ਕਹਿ ਲਓ ਜਿਹੜੇ ਲੋਕ ਸੀਗੇ ਉਹ ਨਸ਼ਿਆਂ ਦੇ ਵਿੱਚ ਉਲਝਾ ਦਿੱਤੇ ਗਏ। ਈਜ਼ੀ ਜਿਹੜਾ ਜੀ ਉਹ ਨਸ਼ਾ ਅਵੇਲੇਬਲ ਹੋ ਗਿਆ। ਹੁਣ ਤਾਂ ਆਹ ਨਸ਼ੇ ਵਾਲੀ ਕਹਾਣੀ ਤੁਸੀਂ ਸੁਣ ਹੀ ਰਹੇ ਹੋ ਪਿਛਲੇ ਦਿਨਾਂ ਤੋਂ ਕਿ ਇਹ ਤਾਣਾ ਕਿੱਥੋਂ ਤੱਕ ਜਿਹੜਾ ਜੀ ਉਲਝਿਆ ਹੋਇਆ, ਕੌਣ ਲੋਕ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨੇ। ਉਹਨਾਂ ਨੇ ਇੱਕ ਤਾਂ ਪੀੜ੍ਹੀ ਖਤਮ ਕਰਤੀ, ਪੀੜ੍ਹੀ ਤਾਂ ਜਿਹੜੀ ਜੀ ਉਹ ਪੂਰੀ ਦੀ ਪੂਰੀ ਖਤਮ ਹੋ ਗਈ। ਸੈਕੰਡ ਜਿਹੜਾ ਜੀ ਸੋਚ ਖਤਮ ਕਰ ਦਿੱਤੀ। ਤਰਸ ਆਉਂਦਾ ਅੱਜ ਦੇ ਜਿਹੜਾ ਜੀ ਹਾਲਾਤਾਂ ਦੇ ਉੱਤੇ ਪੰਜਾਬ ਦੇ ਵਿੱਚ ਕਿ ਇੱਥੇ ਕੋਈ ਬੋਲਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨੀਗਾ। ਇਹਦਾ ਕੀ ਬਣੂਗਾ ਜਿਹੜਾ ਜੀ ਉਹ ਸੂਬੇ ਦਾ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਮੈਨੂੰ ਜਿਹੜਾ ਜੀ ਪਰਸਨਲ ਤੌਰ ਦੇ ਉੱਤੇ ਇਹ ਲੱਗਦਾ ਕਿ ਪੰਜਾਬ ਜਿਹੜਾ ਜੀ ਉਸ ਖੂਹ ਵੱਲ ਨੂੰ ਜਿਹੜਾ ਜੀ ਉਹ ਵੱਧ ਰਿਹਾ, ਜਿੱਥੇ ਉਹਦੇ ਵਿੱਚੋਂ ਨਿਕਲਣਾ ਉਹਦੇ ਲਈ ਆਉਣ ਵਾਲੇ ਸਮੇਂ ਦੇ ਦੌਰਾਨ ਬਹੁਤ ਔਖਾ ਹੋ ਜਾਂਦਾ ਜੀ। ਹੈਪੀ ਕੈਨੇਡਾ ਤੋਂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਪਣਾ ਬਲਤੇਜ ਪੰਨੂ ਜੀ ਤੇ ਸਾਰੇ ਸਰੋਤਿਆਂ ਨੂੰ। ਆਪਣਾ ਮੇਰਾ ਕੁਐਸਚਨ ਇਹ ਸੀ ਆਪਾਂ ਨੂੰ ਇੱਕ ਅਪਡੇਟ ਦਿਓ। ਜਿਹੜੀ ਪਹਿਲਾਂ ਕੁਝ ਟਾਈਮ ਖਬਰ ਸੁਣੀ ਸੀ ਕਿ ਇਹ ਪਾਈਪਾਂ ਰਾਹੀਂ ਕਹਿੰਦੇ ਸੀ ਕਿ ਪਾਈਪਲਾਈਨ ਪਾ ਕੇ ਹਿਮਾਚਲ ਤੋਂ ਹੀ ਪਾਣੀ ਬਾਹਰ ਪੰਜਾਬ ਦੇ ਵਿੱਚ ਪਹੁੰਚਣ ਨੂੰ ਦਿੱਤਾ ਜਾਵੇ, ਬਾਹਰੇ ਕੱਢ ਲਿਆ ਜਾਵੇ, ਉਹਦੀ ਕੋਈ ਅਪਡੇਟ। ਇਹ ਇੱਕ ਜਿਹੜਾ ਝੋਨਾ ਖੈਰ ਇਹੀ ਮਤਲਬ ਮੇਨ ਰੀਜ਼ਨ ਆ ਪਾਣੀ ਦਾ, ਜਿਵੇਂ ਕੁਛ ਆ ਗਈਆਂ ਖਬਰਾਂ ਪਿਛਲੇ ਦਿਨਾਂ 'ਚ ਵੀ ਕਿ ਬਲੈਕ ਜ਼ੋਨ ਘੋਸ਼ਿਤ ਕਰ ਦਿੱਤੇ ਗਏ ਆ ਕਿ ਪਾਣੀ ਇੰਨਾ ਖਤਮ ਹੋ ਗਿਆ, 1200 ਫੁੱਟ ਤੇ ਚਲਾ ਗਿਆ, ਇਸ ਤਰ੍ਹਾਂ ਵੀ ਉਹ ਲਈ ਕੋਈ ਮੁਹਿੰਮ ਚੱਲੇ ਜਾਂ ਵੀ ਝੋਨੇ ਸਰਕਾਰਾਂ ਨੇ ਤਾਂ ਕਰਨਾ ਨਹੀਂ ਕਿਉਂਕਿ ਵੋਟਾਂ ਦਾ ਉਹਨਾਂ ਦਾ ਹੈਗਾ ਸਾਰਾ ਕੁਝ ਜੁਗਾੜ, ਤੇ ਜੇ ਜਾਂ ਕੋਈ ਕੋਰਟ ਦੇ ਥਰੂ ਹੋ ਸਕਦਾ ਇਸ ਤਰ੍ਹਾਂ ਵੀ ਇਹ ਝੋਨੇ ਤੇ ਪਾਬੰਦੀ ਲੱਗ ਜਾਵੇ ਮੁਕੰਮਲ ਤਾਂ ਫੇਰ ਕੁਛ ਮਤਲਬ ਬਚਾ ਸਕਦਾ ਪਾਣੀ ਦਾ। ਤੇ ਉਹਦੇ ਬਾਰੇ ਜ਼ਰੂਰ ਦੱਸੋ ਜੀ। ਥੈਂਕ ਯੂ। ਪੰਜਾਬ ਰੇਗਿਸਤਾਨ ਵੱਲ ਨੂੰ ਵੱਧ ਰਿਹਾ, ਇਹ ਦਿਮਾਗ ਦੇ ਵਿੱਚ ਬਿਠਾ ਕੇ ਚੱਲੇਗੀ। ਅਗਲੇ 5-4 ਸਾਲਾਂ ਦੇ ਦੌਰਾਨ ਤੁਸੀਂ ਬਹੁਤ ਵੱਡਾ ਜਿਹੜਾ ਜੀ ਇੱਥੇ ਫਰਕ ਦੇਖੋਗੇ। ਡਾਰਕ ਜ਼ੋਨ ਜਿਹੜੇ ਜੀ ਉਹ ਬਿਲਕੁਲ ਬਣਾਏ ਗਏ ਆ। ਪੰਜਾਬ ਤੇਜ਼ੀ ਦੇ ਨਾਲ ਵੱਧ ਰਿਹਾ ਜੀ। ਕੌਣ ਜਿਹੜਾ ਜੀ ਉਹ ਕਰੇ, ਨਾ ਲੋਕ ਸੋਚਣ ਦੇ ਵਾਸਤੇ ਤਿਆਰ ਹੈ, ਨਾ ਸਰਕਾਰਾਂ ਜਿਹੜੀਆਂ ਜੀ ਉਹ ਸੋਚਣ ਦੇ ਵਾਸਤੇ ਤਿਆਰ ਹੈ। ਅਦਾਲਤਾਂ ਏਦਾਂ ਪਾਬੰਦੀ ਜਿਹੜਾ ਜੀ ਉਹ ਕਿਵੇਂ ਲਾ ਦਿੰਦੀਆਂ ਕਿ ਤੁਸੀਂ ਝੋਨਾ ਜਿਹੜਾ ਜੀ ਉਹ ਲਾਉਣਾ ਛੱਡ ਦਿਓ। ਆਈ ਥਿੰਕ ਇਹ ਇੱਕ ਉਰਦੂ ਦਾ ਸ਼ੇਰ ਹੈ ਕਿ ਵਕਤ ਉਹ ਗੁਜ਼ਰਾ ਸਮੇਂ ਕੀ ਘੜੀਆਂ ਨੇ ਦੇਖਾ, ਲਮਹੋਂ ਮੇ ਖਤਾ ਕੀ ਸਦੀਆਂ ਮੇ ਸਜ਼ਾ ਪਾਈ। ਲਮਹਿਆਂ ਦੇ ਵਿੱਚ ਜਿਹੜੀ ਖਤਾ ਕੀਤੀ ਹੋਈ ਹੈ ਨਾ, ਉਹ ਹੁਣ ਮੌਕਾ ਆ ਗਿਆ ਜੀ ਸਦੀਆਂ ਦੇ ਵਿੱਚ ਸਜ਼ਾ ਪਾਉਣ ਦਾ। ਬੇਸ਼ੱਕ ਇੱਥੋਂ ਕੁਝ ਪੰਛੀ ਜਿਹੜੇ ਆ ਜੀ ਉਹ ਗਾਇਬ ਹੋ ਗਏ ਆ, ਤੇ ਮੇਰਾ ਖਿਆਲ ਤੇਜ਼ੀ ਦੇ ਨਾਲ ਮਨੁੱਖ ਵੀ ਜਿਹੜੇ ਜੀ ਉਹ ਗਾਇਬ ਹੋਣਗੇ ਜਾਂ ਹੋ ਰਹੇ ਆ। ਹਰ ਬੰਦਾ ਜਿਹੜਾ ਜੀ, ਤੁਸੀਂ ਕਿਸੇ ਬੰਦੇ ਨੂੰ ਪੁੱਛ ਲਓ, ਉਹਦੇ ਇੱਕੋ ਹੀ ਜਿਹੜਾ ਜੀ ਸਵਾਲ ਹੈ ਕਿ ਮੈਂ ਬੱਚੇ ਜਿਹੜੇ ਆ ਜੀ ਉਹ ਬਾਹਰ ਭੇਜ ਦਿੱਤੇ, ਮੈਂ ਬੱਚੇ ਬਾਹਰ ਭੇਜ ਰਿਹਾ, ਮੈਂ ਬਾਹਰ ਜਿਹੜਾ ਜੀ ਇੱਥੋਂ ਚਲੇ ਜਾਣਾ। ਆਹ ਸਵਾਲ ਹਰੇਕ ਬੰਦੇ ਦੇ ਜਿਹੜਾ ਜੀ ਉਹ ਦਿਮਾਗ ਦੇ ਵਿੱਚ ਹੈ। ਤੋ ਇਹਦਾ ਜਿਹੜਾ ਜੀ ਇਹ ਸੂਬੇ ਦਾ ਕੀ ਬਣੂਗਾ,
ਰੱਬ ਜਾਣਦਾ ਜੀ। ਪਰ ਇੰਨਾ ਜ਼ਰੂਰ ਹੈ ਜੇ ਆਪਾਂ ਗੀਤਾਂ ਵੱਲ ਨੂੰ ਦੇਖ ਲਈਏ, ਉਹ ਕਹਿੰਦੇ ਕੋਈ ਚੱਕਰ ਹੀ ਨਹੀਂ ਗਾ ਜੀ। ਇੱਥੇ ਤਾਂ ਸਭ ਕੁਛ ਜਿਹੜਾ ਜੀ ਉਹ ਸਹੀ ਸਲਾਮਤ ਜਿਹੜਾ ਜੀ ਉਹ ਚੱਲ ਰਿਹਾ। ਇਹ ਹਾਲਾਤ ਜਿਹੜੇ ਜੀ ਰਾਜਨੀਤਿਕ ਲੋਕਾਂ ਦੇ ਵੀ ਇਸ ਤਰ੍ਹਾਂ ਦੇ ਹੀ ਨੇ, ਤੇ ਜਿਹੜੇ ਲੋਕਾਂ ਨੇ ਫਿਕਰਮੰਦ ਹੋਣਾ ਹੁੰਦਾ ਜੀ, ਉਹ ਚਾਹੇ ਬੁੱਧੀਜੀਵੀ ਵਰਗ ਹੈ, ਚਾਹੇ ਜਿਨ੍ਹਾਂ ਨੇ ਫਿਕਰਮੰਦੀ ਉਹ ਜਿਹੜੇ ਸੋਸ਼ਲ ਨੇ ਉਹਨਾਂ ਦੀ ਹੈ ਜੀ, ਸਭ ਦੇ ਹਾਲਾਤ ਇੱਕੋ ਜਿਹੇ ਨੇ ਕਿ ਪਿੰਡਾ ਜ਼ਖਮੀ ਹੈ, ਉਹਦੇ ਉੱਤੋਂ ਦੀ ਸ਼ਾਇਦ ਜਿਹੜੀ ਹੈ ਜੀ ਉਹ ਪਾ ਲਈ ਹੋਈ ਹੈ ਵੀ ਕੁਛ ਵੀ ਨਹੀਂ ਹੋਇਆ ਸਾਨੂੰ। ਜੀ ਜੀ, ਸੰਤੋਖ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਮੇਰਾ ਇੱਕ ਸਵਾਲ ਹੈ, ਲਾਸਟ ਟਾਈਮ ਇੱਕ ਤੁਸੀਂ ਉਹ ਜਿਹੜਾ ਆਪਣਾ ਐਕਟ ਐਸਸੀ ਐਕਟ ਬਾਰੇ ਸੰਬੰਧ ਦੱਸਿਆ ਸੀ ਵੀ ਇਹਦੀ ਦੁਰਵਰਤੋਂ ਹੁੰਦੀ ਆ। ਪੰਜਾਬ 'ਚ ਕੋਈ ਇਹੋ ਜਿਹੀ ਹੈ ਜਿੱਥੇ ਐਗਜ਼ਾਮਪਲ ਜਿਹੜੀ ਦੁਰਵਰਤੋਂ ਹੋਈ ਹੋਵੇ? ਪਿਛਲੇ ਦਿਨ ਤੋਂ ਕੋਈ ਕੁਐਸਚਨ ਦੇ ਕੇ ਜਵਾਬ ਦਿੱਤਾ ਸੀ, ਤੇ ਇੱਕ ਹੁਣੇ ਇੱਕ ਭਾਈ ਸਾਹਿਬ ਕਾਲ ਕਰਦਾ ਸੀ ਕਿ ਜਿਹੜੇ 90% ਵਾਲੇ ਨੇ ਉਹ ਰਹਿ ਜਾਂਦੇ ਨੇ ਤੇ 30% ਵਾਲਿਆਂ ਨੂੰ ਨੌਕਰੀ ਮਿਲ ਜਾਂਦੀ ਆ। ਪਹਿਲਾਂ ਮੇਰਾ ਕੁਐਸਚਨ ਹੈ ਵੀ ਜਨਰਲ ਕੈਟਾਗਰੀ ਲਈ ਕਿੰਨੇ ਕੁ ਲੋਕ ਨੇ ਜਿਹੜੇ 90% ਲੈਂਦੇ ਨੇ, ਜਾਂ 30% ਵਾਲੇ ਨੂੰ ਕਿੱਥੇ 30% ਵਾਲੇ ਜਿਹੜੇ ਲੋਕ ਹੈਗੇ ਨੇ ਉਹ ਵੀ 25% ਰਿਜ਼ਰਵੇਸ਼ਨ ਆ, ਉਹਨਾਂ ਦਾ ਵੀ ਆਪਸ ਵਿੱਚ ਕੰਪੀਟੀਸ਼ਨ ਆ ਕਿ 30% ਵਾਲੇ ਨੂੰ ਜਾਂ 35% ਵਾਲੇ ਨੂੰ ਕਿਤੇ ਜੋਬ ਮਿਲੀ ਆ? ਦੱਸੋਗੇ ਮੈਨੂੰ? ਥੈਂਕ ਯੂ ਜੀ। ਦੇਖੋ, ਐਗਜ਼ੈਕਟ ਜਿਹੜਾ ਡਾਟਾ ਹੈ ਉਹ ਤਾਂ ਇੱਦਾਂ ਨਹੀਂ ਹੁੰਦਾ ਕਿ ਤੁਸੀਂ ਊਂ ਜਿਹੜਾ ਜੀ ਹਵਾ ਦੇ ਵਿੱਚ ਛੱਡ ਦਿਓ। ਡਾਟਾ ਜਿਹੜਾ ਜੀ ਉਹ ਅਵੇਲੇਬਲ ਤਾਂ ਹੈਗਾ। ਇਹ ਤਾਂ ਸਾਰੇ ਮਹਿਕਮਿਆਂ ਦੇ ਵਿੱਚੋਂ ਡਾਟਾ ਜਿਹੜਾ ਜੀ ਉਹ ਇਕੱਠਾ ਕਰਕੇ ਦੱਸਣਾ ਪਊਗਾ। ਜੇ ਤੁਸੀਂ ਕਹੋਗੇ ਮੈਂ 30 ਸੈਕਿੰਡ ਦੇ ਵਿੱਚ ਉਹ ਦੱਸਣਾ, ਨਹੀਂ ਜਿਹੜਾ ਜੀ ਉਹ ਦੱਸਿਆ ਜਾ ਸਕਦਾ। ਜਿਹੜੀ ਰਿਜ਼ਰਵੇਸ਼ਨ ਜਿਹੜੀ ਹੈ ਜੀ ਉਹ ਹੈਗੀ, ਉਹ ਤੁਹਾਨੂੰ ਵੀ ਪਤਾ ਹੈ ਕਿ ਹੈਗੀ ਆ। ਜਿੱਥੋਂ ਤੱਕ ਤੁਸੀਂ SC ST ਐਕਟ ਦੇ ਬਾਰੇ ਦੇ ਵਿੱਚ ਜਿਹੜਾ ਜੀ ਇਹ ਕਿਹਾ, ਦੇਖੋ ਉਹਦੇ ਵਿੱਚ ਸਿਰਫ 11% ਦੇ ਕਰੀਬ ਆ ਜੀ ਜਿਹੜੇ ਚਲਾਨ ਪੇਸ਼ ਕੀਤਾ ਜਾਂਦਾ, ਜਿਹੜਾ ਜਦੋਂ ਕਿਸੇ ਨੂੰ ਜਾਤੀ ਸੂਚਕ ਜਿਹੜਾ ਜੀ ਉਹ ਸ਼ਬਦ ਬੋਲ ਦੇਣਾ ਉਹਦੇ ਵਿੱਚ। ਇੱਥੋਂ ਤੁਸੀਂ ਜਿਹੜਾ ਜੀ ਉਹ ਅੰਦਾਜ਼ਾ ਲਾ ਸਕਦੇ ਹੋ ਕਿ ਬਹੁਤੇ ਜਿਹੜੇ ਕੇਸ ਆ ਉਹ ਡਰਾਉਣ ਧਮਕਾਉਣ ਦੇ ਵਾਸਤੇ ਦਰਜ ਕੀਤੇ ਜਾਂਦੇ ਆ। ਇਹ ਅਕਸਰ ਜਿਹੜਾ ਜੀ ਉਹ ਕਿਹਾ ਜਾਂਦਾ ਪਿੰਡਾਂ ਥਾਵਾਂ ਦੇ ਉੱਤੇ ਬਹੁਤ ਕੁਝ ਚੱਲਦਾ, ਫਲਾਣੇ ਬੰਦੇ ਨੇ ਮੈਨੂੰ ਜਾਤੀ ਸੂਚਕ ਜਿਹੜਾ ਜੀ ਉਹ ਸ਼ਬਦ ਬੋਲ ਦਿੱਤਾ। ਇਹਦੀ ਤੁਹਾਨੂੰ ਡਿਟੇਲ ਦੇ ਵਿੱਚ ਜਾਣਾ ਪਊਗਾ ਕਿ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ, ਉਹ ਮਾਮਲਾ ਕੀ ਸੀਗਾ, ਕਿੱਥੋਂ ਜਿਹੜਾ ਜੀ ਸੁਪਰੀਮ ਕੋਰਟ ਨੇ ਇਹਦੇ ਉੱਤੇ ਕੁਝ ਚੇਂਜਸ ਕੀਤੀਆਂ। ਇੱਕ ਦੇਖੋ, ਬਦਲਿਆ ਨਹੀਂ ਗਾ, ਇਹ ਵੀ ਜਿਹੜਾ ਪ੍ਰਚਾਰਿਆ ਜਾ ਰਿਹਾ ਕਿ ਬਦਲ ਦਿੱਤਾ, ਬਦਲਿਆ ਨਹੀਂ ਗਾ। ਉਹਦੇ ਵਿੱਚ ਸੁਪਰੀਮ ਕੋਰਟ ਨੇ ਚੇਂਜਸ ਜਿਹੜੀ ਆ ਜੀ ਇਹ ਕੀਤੀ ਆ ਕਿ ਜੇ ਕਿਸੇ ਦੇ ਖਿਲਾਫ ਏਦਾਂ ਦੀ ਰਿਪੋਰਟ ਆਉਂਦੀ ਆ, ਉਹਨੂੰ ਬੰਦੇ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਜਾਵੇ। SP ਲੈਵਲ ਦਾ ਜਿਹੜਾ ਆਫਿਸਰ ਆ ਉਹ ਉਹਦੀ ਇਨਵੈਸਟੀਗੇਸ਼ਨ ਕਰ ਲੇ। ਜੇ ਬੰਦਾ ਸਰਕਾਰੀ ਨੌਕਰੀ ਦੇ ਉੱਤੇ ਆ, ਉਹਦੇ ਨਾਲ ਦੇ ਸਾਥੀ ਨੇ ਕਹਿਤਾ ਜੀ ਫਲਾਣ ਬੰਦੇ ਨੇ ਮੈਨੂੰ ਜਾਤੀ ਸੂਚਕ ਲਫ਼ਜ਼ ਜਿਹੜਾ ਦੀ ਉਹ ਵਰਤਿਆ, ਤੇ ਉਹ ਜਿਹੜਾ DSP ਜਾਂਚ ਕਰਕੇ SSP ਨੂੰ ਦੇਵੇ, SSP ਸਮਝੇ ਕਿ ਇਹਦੇ ਉੱਤੇ ਬਣਦੀ ਹੈ ਧਾਰਾ ਤਾਂ ਲਾ ਦਿਓ। ਇਹ ਉਹਦੇ ਵਿੱਚ ਜਿਹੜੇ ਦੇਖੋ ਇਨਵੈਸਟੀਗੇਸ਼ਨ ਦੇ ਵਾਸਤੇ ਹੀ ਆਪਾਂ ਇੰਨਾ ਨਾ ਰੌਲਾ ਪਾ ਲਈਏ ਕਿ ਇਨਵੈਸਟੀਗੇਸ਼ਨ ਕਿਉਂ ਕੀਤੀ ਗਈ ਹੈ ਜੀ। ਫਿਰ ਇਨਸਾਫ ਜਿਹੜਾ ਆ, ਜੇ ਆਪਾਂ SC ST ਜਿਹੜਾ ਭਾਈਚਾਰਾ ਹੈ, ਜੇ ਉਹਦੀ ਗੱਲ ਕਰਦੇ ਉਹਨੂੰ ਇਨਸਾਫ ਮਿਲੇ ਤੇ ਇਨਸਾਫ ਦੂਜੇ ਨੂੰ ਵੀ ਮਿਲਣਾ ਚਾਹੀਦਾ। ਇਨਸਾਫ ਬਰਾਬਰ ਦਾ ਜਿਹੜਾ ਜੀ ਉਹ ਹੋਣਾ ਚਾਹੀਦਾ। ਗੱਲ ਬਰਾਬਰਤਾ ਦੀ ਜਿਹੜੀ ਆ ਉਹ ਚੱਲ ਰਹੀ ਹੈ। ਜੇ ਆਪਾਂ ਬਰਾਬਰਤਾ ਦੀ ਗੱਲ ਕਰਦੇ ਹਾਂ ਕਿ ਸਾਰਾ ਇੱਕੋ ਜਿਹਾ ਜਿਹੜਾ ਹੋਣਾ ਚਾਹੀਦਾ ਜੀ, ਫਿਰ ਅਸੀਂ ਰਿਜ਼ਰਵੇਸ਼ਨ ਦੇ ਵਾਸਤੇ ਇੰਨਾ ਜਿਹੜਾ ਜੀ ਉਹ ਤੱਪੇ ਕਿਉਂ ਹੋ ਜਾਂਦੇ ਆ ਕਿ ਕਿੰਨਿਆਂ ਨੂੰ ਮਿਲਿਆ ਜੀ, ਕਿਉਂ ਮਿਲਿਆ ਜੀ, ਆਹ ਕਿਉਂ ਹੋਇਆ ਜੀ। ਫਿਰ ਬਰਾਬਰਤਾ ਦੇ ਉੱਤੇ ਆਓ। ਜਿਹੜੀ ਮੈਂ ਗੱਲ ਕੀਤੀ ਆ, ਜੇ ਬੰਦ ਜਿਹੜਾ ਜੀ ਅੱਜ ਜਿਹੜਾ ਇਹ ਭਾਈਚਾਰਾ, ਗੱਲ ਲੰਬੀ ਨਾ ਖੋਦੇ ਜੀ, SC ਜਿਹੜਾ ਭਾਈਚਾਰਾ ਹੈ, ਦਲਿਤ ਭਾਈਚਾਰਾ ਸਾਡਾ, ਉਹਦੇ ਬੱਚੇ ਜਿਹੜੇ ਨੇ ਉਹ ਕਿਹੜੇ ਸਕੂਲਾਂ 'ਚ ਪੜ੍ਹਦੇ ਆ? ਕਿ ਉੱਥੇ ਟੀਚਰ ਅਨਫ ਨੇ? ਕਿ ਉੱਥੇ ਜਿਹੜਾ ਜੀ ਉਹਨਾਂ ਦਾ ਸਟੈਂਡਰਡ ਜਿਹੜਾ ਐਜੂਕੇਸ਼ਨ ਦਾ ਉਹ ਬਹੁਤ ਵਧੀਆ ਹੈ? ਮੈਂ ਇੱਕ ਪਿਛਲੇ ਦਿਨਾਂ ਦੇ ਵਿੱਚ ਇੱਕ ਬੱਚੇ ਨੇ ਕੀ ਕੀਤਾ, ਜਿਹੜਾ ਉਹਦਾ ਆਨਸਰ ਸ਼ੀਟ ਆ, 9ਵੀਂ ਦਾ ਸਟੂਡੈਂਟ ਸੀਗਾ, ਉਹਨੇ ਉਹਦੇ ਉੱਤੇ ਲਿਖਿਆ, ਉਹ ਇੰਗਲਿਸ਼ ਦੇ ਪੇਪਰ ਦੇ ਵਿੱਚ ਪੰਜਾਬੀ 'ਚ ਲਿਖਦਾ। ਬੜੀ ਭਾਵਕ ਗੱਲ ਹੈ। ਉਹ ਕਹਿੰਦਾ ਕਿ ਸਾਨੂੰ 8ਵੀਂ ਤੱਕ ਫੇਲ ਨਹੀਂ ਕੀਤਾ ਗਿਆ। ਉਹ ਸਵਾਲ ਖੜੇ ਕਰਦਾ ਪੋਲੀਟੀਸ਼ੀਅਨਾਂ ਦੇ ਉੱਤੇ। ਉਹ ਕਹਿੰਦਾ ਕਿ ਤੁਹਾਨੂੰ ਕਿਹਨੇ ਹੱਕ ਦਿੱਤਾ ਸੀ ਕਿ ਸਾਡਾ ਇਹੋ ਜਿਹਾ ਬਣਾ ਦਿਓ ਤੁਸੀਂ ਕਿ 8ਵੀਂ ਤੱਕ ਕਿਸੇ ਨੂੰ ਫੇਲ ਨਹੀਂ ਕਰਨਾ। ਉਹ ਕਹਿੰਦਾ ਮੈਂ ਹੁਣ 9ਵੀਂ 'ਚ ਆ ਗਿਆ, ਮੈਨੂੰ ਇੰਗਲਿਸ਼ ਤਾਂ ਛੱਡੋ, ਮੈਨੂੰ ਤਾਂ ਪੰਜਾਬੀ ਚੱਜ ਨਾਲ ਨਹੀਂ ਲਿਖਣੀ ਆਉਂਦੀ। ਉਹ ਕਹਿੰਦਾ ਕਿ ਤੁਸੀਂ ਸਾਡੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ। ਉਹ ਬੱਚਾ ਕਹਿੰਦਾ ਇਹ ਆਨਸਰ ਸ਼ੀਟ ਦੇ ਉੱਤੇ ਹੈ। ਐਡੀ ਵੱਡੀ ਗੱਲ ਜਿਹੜੀ ਜੀ ਇੱਕ 9ਵੀਂ ਦੇ ਵਿੱਚ ਪੜ੍ਹਦਾ ਬੱਚਾ ਜਿਹੜਾ ਜੀ ਉਹ ਸਮਝ ਗਿਆ। ਸਵਾਲ ਮੈਂ ਫੇਰ ਜਿਹੜਾ ਜੀ ਉਹੀ ਰੇਜ਼ ਕਰ ਰਿਹਾ ਕਿ ਜੇ ਤੁਸੀਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਵਾਸਤੇ ਲੜੋਗੇ, ਤੁਸੀਂ ਬੰਦ ਦਾ ਸੱਦਾ ਵੀ ਦਿਓਗੇ ਤਾਂ ਉਹਨੂੰ ਹੁੰਗਾਰਾ ਜਿਹੜਾ ਜੀ ਉਹ ਜ਼ਰੂਰ ਮਿਲੂਗਾ। ਤੁਸੀਂ ਸਿਹਤ ਸੇਵਾਵਾਂ ਦੇ ਵਾਸਤੇ ਲੜੋਗੇ ਤਾਂ ਉਹਨੂੰ ਹੁੰਗਾਰਾ ਜ਼ਰੂਰ ਮਿਲੂਗਾ। ਸਿਆਸੀ ਪਾਰਟੀਆਂ ਦੇ
ਹੱਥ ਠੋਕੇ ਜਿਹੜਾ ਜੀ ਉਹ ਬਣ ਕੇ ਉਹ ਤੁਹਾਨੂੰ ਵਰਤ ਜਾਂਦੀਆਂ ਨੇ, ਹਮੇਸ਼ਾ ਆਲਵੇਜ਼ ਜਿਹੜਾ ਜੀ ਉਹ ਵਰਤ ਜਾਂਦੀਆਂ ਨੇ। ਅੱਜ ਵੀ ਵਰਤੇ ਜਾ ਰਹੇ ਹੋ ਤੁਸੀਂ। ਇਸ ਕਰਕੇ ਜਿੰਨੀ ਦੇਰ ਤੱਕ ਇਹਨਾਂ ਸਿਆਸੀ ਪਾਰਟੀਆਂ ਦੇ ਜੂੜੇ ਹੇਠੋਂ ਨਹੀਂ ਨਿਕਲਦੇ ਉਨੀ ਦੇਰ ਤੱਕ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਲੱਭਣਾ ਜੀ। ਆਪਾਂ ਏਦਾਂ ਇੱਕ ਦੂਜੇ ਦੇ ਖਿਲਾਫ ਨਾ ਜਿਹੜੇ ਜੀ ਖੜੇ ਹੋ ਜਾਈਏ ਕਿ ਫਲਾਣੇ ਨੂੰ ਕਿੰਨੇ ਪਰਸੈਂਟ ਮਿਲਦਾ, ਸਾਨੂੰ ਕਿੰਨੇ ਪਰਸੈਂਟ ਮਿਲਦਾ, ਇਹਦਾ ਡਾਟਾ ਕੱਢੋ ਜੀ, ਇਹਦਾ ਡਾਟਾ ਕੱਢੋ। ਸਰ ਇਹ ਪਾਣੀ ਤੇ ਲੱਸੀ ਹੈ ਜੀ, ਜਿੰਨੀ ਮਰਜ਼ੀ ਜਿਹੜਾ ਜੀ ਉਹ ਵਧਾਈ ਚੱਲੋ, ਇਹਨੂੰ ਲੰਮਾ ਜਿਹੜਾ ਜਿੰਨਾ ਮਰਜ਼ੀ ਕਰੀ ਚੱਲੋ, ਇਹਦੇ ਵਿੱਚੋਂ ਕੀ ਸਮੱਸਿਆਵਾਂ ਉਹਨਾਂ ਦਾ ਹੱਲ ਨਿਕਲਣਾ ਜਿਨ੍ਹਾਂ ਦਾ ਮੈਂ ਜਿਹੜਾ ਜੀ ਉਹ ਜ਼ਿਕਰ ਕੀਤਾ। ਉਹਨਾਂ ਨੇ ਤੁਹਾਨੂੰ ਪੜ੍ਹਨ ਨਹੀਂ ਦੇਣਾ, ਸਿਆਸੀ ਪਾਰਟੀਆਂ ਨੇ। ਤੁਸੀਂ ਪੜ੍ਹ ਗਏ, ਚੱਜ ਦੇ ਸਕੂਲਾਂ ਦੇ ਵਿੱਚ ਪੜ੍ਹ ਗਏ, ਜੇ ਰਿਜ਼ਰਵੇਸ਼ਨ ਜਿਹੜੀ ਹੈ ਜੀ ਉਹ ਐਜੂਕੇਸ਼ਨ ਦੇ ਉੱਤੇ ਹੋਗੀ, ਜੇ ਰਿਜ਼ਰਵੇਸ਼ਨ ਜਿਹੜੀ ਹੈਲਥ ਦੇ ਉੱਤੇ ਹੋਗੀ, ਤੇ ਫਿਰ ਤੁਸੀਂ ਤੰਦਰੁਸਤ ਵੀ ਹੋਵੋਗੇ, ਤੁਸੀਂ ਪੜ੍ਹ ਲਿਖ ਵੀ ਜਾਓਗੇ, ਫਿਰ ਤੁਸੀਂ ਆਪਣੇ ਹੱਕਾਂ ਦੇ ਵਾਸਤੇ, ਰੀਅਲ ਹੱਕਾਂ ਦੇ ਵਾਸਤੇ ਜਿਹੜਾ ਜੀ ਉਹ ਬੋਲੋਗੇ। ਇਹ ਸਿਆਸੀ ਪਾਰਟੀਆਂ ਕਦੇ ਨਹੀਂ ਚਾਹੁੰਦੀਆਂ ਜੀ। ਕਰਨੈਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਰੇਡੀਓ ਸੁਣਦਾ ਜੀ, ਕੁਛ ਦਿਨਾਂ ਤੋਂ ਸੁਣਨਾ। ਸਾਰਿਆਂ ਨੂੰ ਬਹੁਤ ਬਹੁਤ ਮੇਰੇ ਪੁਆਇੰਟ ਹੈਗੇ ਆ। ਆਈਟੀ ਬੰਦ ਤੋਂ ਇੱਥੇ ਰਹਿ ਰਿਹਾ। ਪਹਿਲਾਂ ਇੱਥੇ ਅਮਰੀਕਾ ਵਾਲਿਆਂ ਨੇ ਵੀ 4 ਚੀਜ਼ਾਂ ਰੱਖੀਆਂ ਸੀਗੀਆਂ ਜਿਹੜੇ ਅਸੀਂ ਬਾਹਰੋਂ ਫਿਰ ਪਹਿਲਾਂ 4 ਚੀਜ਼ਾਂ ਰੱਖੀਆਂ ਨੇ। ਸਾਡੀ ਫੈਮਿਲੀ ਆ ਉਹ 1924 ਤੋਂ ਇੱਥੇ ਜਨਾਤਸਤੇ ਵਿੱਚ ਰਹਿ। ਹਾਂਜੀ ਕਰਨੈਲ ਸਿੰਘ ਜੀ, ਤੁਹਾਨੂੰ ਕੋਈ ਸਵਾਲ ਹੈਗਾ ਹੁਣ? ਹਾਂ ਸਵਾਲ ਹੈਗਾ। ਜਿਹੜਾ ਰਿਜ਼ਰਵੇਸ਼ਨ ਦਾ ਨੰਬਰ 1 ਰਿਜ਼ਰਵੇਸ਼ਨ ਦਾ ਇਹ ਆ। ਦੂਸਰਾ ਇਹ ਆ ਕਿ ਸਾਨੂੰ ਸਾਰਿਆਂ ਨੂੰ ਇੱਥੇ ਬਰਾਬਰ ਦੇ ਹੱਕ ਮਿਲੇ ਕਰਕੇ ਅਸੀਂ ਇਹਨਾਂ ਮੁਲਕ ਵਿੱਚ ਰਹਿ ਰਹੇ ਹਾਂ। ਬਰਾਬਰ ਦੀਆਂ ਸਾਨੂੰ ਜੋਬਾਂ ਮਿਲਦੀਆਂ, ਬਰਾਬਰ ਦੇ ਅਸੀਂ ਵੋਟ ਪਾ ਕੇ ਬਦਲਾ ਸਕਦੇ। ਮੇਰਾ ਜਿਹੜਾ 2 ਬੰਦਿਆਂ ਨੇ ਸਵਾਲ ਕੀਤਾ ਉਹਨਾਂ ਸਹਿਮਤ ਹੋਏ, ਇਹਨਾਂ ਦੇ ਨਾਲ ਵੀ ਸਹਿਮਤ। ਪਹਿਲਾਂ ਤਾਂ ਇਹਨਾਂ ਜਿੰਨੇ ਵੀ ਸਾਡੀਆਂ ਜਥੇਬੰਦੀਆਂ ਆ ਇਹਨਾਂ ਨੂੰ ਐਜੂਕੇਸ਼ਨ ਦੇ ਬਾਰੇ ਸੁਣਨਾ ਚਾਹੀਦਾ। ਸਾਰੀਆਂ ਜਥੇਬੰਦੀਆਂ ਨੂੰ ਤੋੜ ਕੇ ਇਹਨਾਂ ਦੀ ਜਥੇਬੰਦੀ ਹੋਵੇ ਤਾਂ ਅਸੀਂ ਪੁਆਇੰਟ ਤੇ ਪਹੁੰਚ ਸਕਦੇ ਹਾਂ। ਬਸ ਇੰਨਾ ਹੀ ਹੈ ਜੀ। ਓਕੇ, ਥੈਂਕ ਯੂ ਜੀ। ਸਰ ਮਿਹਰਬਾਨੀ ਜੀ, ਮੈਂ ਸਾਰੀ ਡਿਟੇਲ ਦੱਸ ਦਿੱਤੀ। ਸਰਜੀਤ ਸਿੰਘ ਜੀ ਸਾਡੇ ਲਾਸਟ ਕਾਲਰ ਨੇ। ਮੇਰਾ ਸਵਾਲ ਇਹ ਹੈ ਜੀ ਵੀ ਜੋ ਬੰਦਾ ਬੀਜਦਾ ਉਹੀ ਉਹਨੂੰ ਵੱਢਣਾ ਪੈਂਦਾ। ਮੈਨੂੰ ਤਾਂ ਇਹ ਦੱਸਿਆ ਜਾਵੇ ਜੀ ਮਜੀਠੀਆ ਤੇ ਹਰ ਗੰਗੂ ਬ੍ਰਾਹਮਣ ਚ ਕਿੰਨਾ ਕੁ ਫਰਕ ਵਾ? ਇੱਕ ਲਿਖੋ ਲਓ, ਦੂਜਾ ਕੱਢ ਲਓ। ਹਾਂਜੀ, ਮਜੀਠੀਏ ਦੀ ਖਬਰ ਸ਼ਾਇਦ ਤੁਸੀਂ ਕੱਲ ਸੁਣੀ ਲਈ ਹੋਣੀ ਸੀ ਜੀ। ਕੀ ਹੋਇਆ? ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸੇ ਦੇ ਨਾਲ ਪ੍ਰੋਗਰਾਮ ਦੇ ਇੱਥੇ ਸਮਾਪਤੀ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।